यार एक मिनट यार मेरे ना को वाटे जा फिर अंदर है। हेलो भाजी। हाँ जी। हेलो बड़ो। ओ उस्ताद जी दसो यार दिमाग खराब हो गया तेरे को भी मैं अंदरों गर्म ला के ले यार। सर नागिन और आप में कितना फर्क है आपको नजर आता है? बस जी वो माशाल्लाह उन्होंने वाल बड़े ने मेरे छोटे छोटे ने। एडा बेवकूफ इंसान आ सस्ता फ्राक पा के 100 रुपये खर्चा लग गया। तारक जी साहब कहते हमारी कौमी जुबान कौन सी है? कहते आ आ आ आ आ ਹਾਂਜੀ ਉਸਤਾਦ ਜੀ ਕੀ ਹੁਣ ਸ਼ਡਿਊਲ ਆ ਮੁੰਡੇ ਤਿਆਰ ਆ ਸਾਰੇ ਕਾਦਾ ਜਾਣ ਦਾ ਕਿਹੜੇ ਮੁੰਡੇ ਤਿਆਰ ਆ? ਆਪਣੇ ਜਿਹੜੇ ਜਾਣੇ ਨਾਲ ਤੁਸੀਂ ਕਿਹਾ ਵੀ ਜਿਹੜੇ ਤਿਆਰ ਹੋਏ ਸਲਾਮ ਅਲੈਕੁਮ ਉਸਤਾਦ ਜੀ। ਆ ਮਿੱਠਾ ਵੀ ਆ ਗਿਆ ਹਾਂਜੀ ਤੁਸੀਂ ਹੋਏ ਨਹੀਂ ਰੈਡੀ ਹੋਣੇ? ਇੱਥੇ उस्ताद जी भी ठीक है ਤੁਹਾਡੀ? ਪੰਜ ਫੈਸਲ ਉੱਠਣ ਦੇ ਉਸਤਾਦ ਜੀ ਨੂੰ ਯਾਰ ਉਹੀ ਗੱਲ ਕਰਦੇ ਹੁੰਨੇ। उस्ताद जी उठते नहीं पे। ਜਾਣਾ ਕਿਤੇ ਯਾਰ ਤੁਸੀਂ ਚਲੇ ਜਾਓ ਫੈਸਲ ਤੂੰ ਮੇਰਾ ਵਿੱਚ ਪੰਗਾ ਲਾਜ਼ਮੀ ਪਾਉਣਾ ਹੁੰਦਾ ਕਾਹਦੇ ਤੈਨੂੰ ਮੈਂ ਤੂੰ ਪਾਣਾ ਹੁੰਦਾ ਤੈਨੂੰ ਮੈਂ ਕਿਹਾ ਤੂੰ ਮੈਨੂੰ ਨਾ ਲੈ ਕੇ ਜਾਇਆ ਕਰ ਯਾਰ ਕਿਉਂ ਉਸਤਾਦ ਜੀ ਲਾਲੇ ਬੋਟੀਆਂ ਨਾ ਸਕਦੇ ਉਹ ਮਰੀ ਏਡੀ ਦੂਰ ਮਰੀ ਜਾਣਾ ਸ਼ੋਅ ਕਰਨ ਉਹਨਾਂ ਉਹ ਵਿੱਚ ਉਸਤਾਦ ਜੀ ਜ਼ਿੰਦਗੀ ਚੇਂਜ ਹੋ ਜਾਣੀ ਤੁਹਾਡੀ ਤੁਸੀਂ ਬਾਹਰ ਨਿਕਲੋ ਤੇ ਸਹੀ। ਉਹ ਉਸਤਾਦ ਜੀ ਤਬੀਅਤ ਲੱਗੇ ਇਹਦੇ ਨਾਲ ਫਿਰਾਂ ਤੁਰਾਂਗੇ ਉੱਥੇ ਅਗਰ ਨਹੀਂ ਤੁਹਾਡਾ ਜ਼ੇਨ ਉੱਥੇ ਜਾਣ ਦਾ ਉਹ ਆਵਾਮ ਸਾਰੀ ਇੱਥੇ ਬੁਲਾ ਲਈਏ ਫਿਰ। ਮੈਂ ਤਾਂ ਦਾਨਸ਼ ਇੱਥੇ ਰਹਿ ਲੈਣੇ ਆ ਤੇ ਤਾਨਿਸ਼ ਕਹਿੰਦਾ ਮੈਂ ਨਹੀਂ ਜਾਣਾ ਉਹਨੂੰ ਕੋਈ ਘਰ ਮਸਲਾ ਹੈ ਉਸਤਾਦ ਜੀ ਇਹਨੂੰ ਤੇ ਮਸਲੇ ਰਹਿਣੇ ਹੀ ਰਹਿਣੇ ਨੇ। ਅਸੀਂ ਬੱਕਰੀਆਂ ਤੋਂ ਬਗੈਰ ਬਾਬੇ ਨਹੀਂ ਚੜਦੇ ਤੁਸੀਂ ਜਾਓ ਨਾ ਉਸਤਾਦ ਜੀ ਤੁਸੀਂ ਜਾਣਾ ਬਣ ਉਠੋ ਉਸਤਾਦ ਜੀ ਲੇਜ਼ੀ ਸ਼ਰਟ ਲਾਓ ਮਗਰੋਂ। ਪੇਮੈਂਟ ਕੀ ਹੈ ਮੇਰੀ? ਚਲੋ ਆ ਜਾ ਵੀਰੇ ਤੂੰ ਹੀ ਆ ਜਾ ਇੱਧਰ ਜਿਹੜਾ ਭਾਈ ਬੈਠਾ ਹੀ ਸਫ਼ਰ ਕਰੀ ਜਾਂਦਾ ਵਾ ਇਹਨੂੰ ਹਾਲਾ ਸਮਝਾਓ। ਇੱਥੇ ਬੈਠੋ ਪੈਂਦਾ ਤੁਸੀਂ। ਤੁਸੀਂ ਰੁਪਈਏ ਵਾਲੇ ਵੇਖਣਾ ਕਿ ਮੇਰੇ ਵਾਲੇ ਵੇਖਣਾ? ਰੁਪਈਏ ਇੱਧਰ ਆ ਜਾ। ਤੁਹਾਨੂੰ ਉਸਤਾਦ ਕਹਿੰਦੇ ਸਹੀ ਚੀਜ਼ ਵੱਲ ਵੇਖਦੇ ਹੋ ਤੁਸੀਂ। ਉਸਤਾਦ ਜੀ ਰੁਪਈਏ ਦੀ ਕੋਈ ਅਹਿਮੀਅਤ ਨਹੀਂ ਹੈ। 1000 ਰੁਪਏ ਕਿ ਜੁਗਤ ਦਾ ਲਵਾਂਗਾ। 5-7 ਹਜ਼ਾਰ ਰੁਪਏ ਦੇ ਵਿੱਚ ਉਹਨੇ ਸਿਰਫ 7 ਜੋਤਾਂ ਕਰਨੀਆਂ ਤੁਸੀਂ ਤੇ ਫਾਕੀ ਗਰਦਾਨ ਮੰਨਣੀ ਦੇ ਦੇਣਾ। 1000 ਇੱਕ ਜੁਗਤ ਦਾ ਵਾ ਉਹ ਮੈਂ ਭਾਵੇਂ ਜਿੰਨੀ ਵਾਰੀ ਮਰਜ਼ੀ ਕੋਈ ਕਰੀ ਜਾਵਾਂ। ਹਾਂ ਨਹੀਂ ਸਾਡੀ ਇਹ ਤਾਂ 2 ਨੰਬਰ ਹੀ ਨਾ ਫਿੱਕੀ ਮਿੱਠੀ ਜਿਹੜੀ ਮਰਜ਼ੀ ਚਲੋ ਉਹ ਯਾਰ ਮੈਂ ਨਹੀਂ ਜਾਣਾ ਯਾਰ ਤੁਸੀਂ ਚਲੇ ਜਾਓ। ਮੈਂ ਤੁਹਾਨੂੰ 20 ਵਾਰੀ ਕਿਹਾ ਤੁਸੀਂ ਚੱਲ ਜਾ ਕਰੋ। ਉਹ ਮੇਰੇ ਕੋਲ ਸਟੇਜ ਤੇ ਅੱਗੇ ਖਲੋ ਕੇ ਉਹ ਲੋਕਾਂ ਨੂੰ ਜੇ ਸੌਣਾ ਤੇ ਉਹ ਕਾਮੇਡੀਅਨ ਉਹ ਮੇਰੇ ਕੋਲ ਨਹੀਂ ਹੁੰਦਾ ਯਾਰ ਸਾਡੀ। ਉਹ ਭਾਈ ਜਾਨ ਡੀਲ ਕੀਤੀ ਏ। ਹਾਂਜੀ ਇੱਕ ਮਿੰਟ ਤੁਸੀਂ ਕੁਝ ਨਹੀਂ ਕਰਨਾ। ਤੁਸੀਂ ਸਿਰ ਜਾਣਾ ਪਰ 1.5-2 ਮਿੰਟ ਦਾ ਸਲਾਮ ਦੁਆ ਲੈ ਕੇ ਦੱਸ ਕੇ ਮੈਂ ਸਜਾਜੇ ਨੇ ਆਫੀਸ਼ੀਅਲ ਬੱਟ ਪੱਟੀ ਕੀਤੀ ਉਹ ਮੁਸ਼ਕਿਲ ਲੈਣਾ ਜਿਹਨੇ ਬੋਲ ਫਿਰ ਸਾਨੂੰ ਉੱਪਰ ਬੁਲਾ ਲਿਓ ਸਿਆਪੇ ਕਰੀਏ ਉਹਨਾਂ ਸਹੀ ਨਹੀਂ। ਉਹ ਬੱਟ ਭੱਟੀ ਦਾ ਜ਼ਿਕਰ ਨਹੀਂ ਕਰਨਾ ਸਾਰਿਆਂ ਨੂੰ ਪਤਾ ਵਾ। ਨਹੀਂ। ਉਸਤਾਦ ਮੋਹਤਰਮ ਪਤਾ ਕੀ ਗੱਲ ਨਾਮ ਵਿਕਦਾ ਤੁਹਾਡਾ। ਹਾਂਜੀ ਤੁਸੀਂ ਸਾਡੇ ਲਾਗੇ ਖਲੋਤੇ ਵੀ ਰਹੋ ਤੇ ਅਸੀਂ ਵੱਡੇ ਆ ਫਿਰ। ਤੁਸੀਂ ਸਿਰਫ ਆ ਕੇ ਸਲਾਮ ਲੈਣਾ ਤੇ ਉਧਰੋਂ ਜੋਤਾਂ ਦੇ ਅੰਪਾਰ ਲੱਗ ਜਾਣੇ ਨੇ। ਮੈਂ ਜੋਤ ਕੱਲਾ ਹੀ ਕਰ ਲਾਂਗਾ। ਤੁਹਾਡੀ ਟੈਨਸ਼ਨ ਕਾਦੀ ਆ? ਇੱਕ ਗੱਲ ਤੁਸੀਂ ਕਰਨੀ ਆ ਬੱਲੇ ਬੱਲੇ ਹੋ ਜਾਣੀ ਗੁੱਡੀ ਚੜ ਜਾਣੀ ਤੁਹਾਡੀ। ਕਿਹੜੀ? ਚਮਚੀ ਵਾਲੀ। ਹੋਰ ਹਾਂਜੀ ਤੁਹਾਡਾ ਮਰੀ ਦਾ ਟੂਰ ਹਿੱਟ। ਆ ਪਹਿਲੀ ਵਾਰੀ ਤੁਸੀਂ ਸਰਕਾਰੀ ਟੂਰ ਕਰਨ ਲੱਗੇ ਆ ਤੇ ਪਹਿਲੀ ਵਾਰੀ ਇਸ ਬੰਦੇ ਨੇ ਸਾਨੂੰ ਬਾਹਰ ਇੱਕ ਕਰਵਾ ਚਮਚੀਆਂ ਦੀ ਕਰ ਲਾਂਗਾ ਇੱਕ ਦੂਜੀ ਵਾਰੀ ਸਾਲਣਾ ਦੀ ਕਰ ਲਾਂਗਾ ਇੱਕ ਖੋਤਾ ਆਪ ਕਹਿੰਦੇ ਆ ਕਰਕੇ ਘਰ ਆ ਜਾਵਾਂਗਾ। ਬਸ ਗੱਲ ਕੁੱਪੀ ਕੁੱਪੀ ਕੁੱਟੀ ਕਰ ਲਾਂਗਾ। ਕੁੱਟੀ ਹਾਂ ਆਹ ਉਸਤਾਦ ਜੀ 4 ਗੱਲਾਂ ਕਰਕੇ ਆ ਜਾਵਾਂਗੇ। ਸਟੇਜ ਜਿਹੜਾ ਨਾ ਮਾਦਰਤ ਨਾਲ ਤੁਸੀਂ ਸਭ ਤੋਂ ਪਹਿਲੇ ਸਲਾਮ ਦੁਆ ਲੈ ਕੇ ਤੇ ਪਹਿਲੇ ਇੱਕ ਸ਼ੇਰ ਕਰਨਾ ਮਾਂ ਦਾ ਪਹਿਲੀ ਕਲਾ। ਮਾਹਲਾ ਸ਼ੇ ਫਨ ਨਾਲ ਫਨਕਾਰ ਜ਼ਿੰਦਾ ਤੇ ਦੌਲਤ ਨਾਲ ਇਨਸਾਨ ਦਿੱਤਾ ਦੁਨੀਆ ਦੇ ਖੁਸ਼ ਨਸੀਬ ਯਾਰੋ ਬੰਦਾ ਜਿਸ ਕੋ ਮਾਂ ਜ਼ਿੰਦਾ। ਹਾਂ ਲੈ ਉਹ ਭਾਜੀ ਉਹ ਗਵਰਨਮੈਂਟ ਦਾ ਪ੍ਰੋਗਰਾਮ ਆ ਕਿ ਟਾਈਆਂ ਲਾ ਕੇ ਅੱਛੇ ਲੇਡੀਜ਼ ਜੈਂਟਸ ਵੱਡਾ ਨਿਜ਼ਾਮ ਬੈਠਾ ਉੱਥੇ ਤੁਸੀਂ ਫਨ ਨਾ ਫਨਕਾਰ ਜ਼ਿੰਦਾ ਫਲਾ ਇਹ ਉੱਥੇ ਨਹੀਂ ਚੱਲਣਾ। ਉਰਦੂ ਚ ਕਹਿ ਦੋ ਨਾ। ਬੱਸ ਦੇ ਅੰਦਰ ਸ਼ੋਅ ਹੁੰਦੇ ਆ ਨਿੰਕੋ ਲੈ ਕੇ ਚੜ ਗਿਆ ਮੈਂ ਉੱਥੇ ਪੰਜਾਬੀ ਕਰਨੀ ਉਸਤਾਦ ਜੀ ਜਿਹੜੀ ਸਾਡੀ ਬੋਲਾਂਗਾ ਪੰਜਾਬੀ ਮੈਂ ਭਾਵੇਂ ਅੱਗੇ ਦੁਨੀਆ ਦੇ ਜਿਹੜੇ ਮਰਜ਼ੀ ਬੰਦੇ ਹੋਣ। ਮਾਦਰੀ ਜ਼ੁਬਾਨ ਜਿਹੜੀ ਨਾ ਉਸਤਾਦ ਜੀ ਪੰਜਾਬੀ ਬੋਲਣੀ ਤੁਸੀਂ। ਉਸਤਾਦ ਜੀ ਮੈਂ ਇੱਕ ਗੱਲ ਦੇਖੀ ਜਿਸ ਬੰਦੇ ਨੂੰ ਕਦੀ ਲਾਫਟਰ ਨਹੀਂ ਨਾ ਆਇਆ ਜਿਹੜਾ ਬੰਦਾ ਸਟੇਜ ਤੇ ਫਿੱਕਾ ਜਾਣ ਡਿਆ ਉਹ ਇੱਕ ਸ਼ੇਰ ਬੋਲੇ ਤੇ ਯਕੀਨ ਮਨੋ ਥੰਡਰ ਕਲੈਪਾਂ ਉੱਠ ਕੇ ਲੋਕੀ ਸਟੈਂਡਿੰਗ ਓਵੇਸ਼ਨ ਦਿੰਦੇ ਆ। ਕਿਹੜਾ? निज़ाम शुक्र है सूफी खुदा के हाथ है रोजी अगर ये हक भी इंसान को दिया होता तो क्या होता जरा क्लैप ला दो। ਤੇ ਇਸ ਤੋਂ ਬਾਅਦ ਭਾਂਡਾ ਪੁਣਾ ਸ਼ੁਰੂ ਕਰ ਲੈਣਾ। ਨਹੀਂ ਭੰਡ ਪੁਣਾ ਨਹੀਂ ਕਰਨਾ ਤੁਸੀਂ। ਉਸ ਤੋਂ ਬਾਅਦ ਤੁਸੀਂ ਮੈਨੂੰ ਥੋੜਾ ਜਿਹਾ ਕਰਕੇ ਦਿਓ ਤੇ ਤੁਸੀਂ ਕੀ ਕਰੋਗੇ ਮੈਂ ਦੇਖਾਂਗਾ। ਅਗਰ ਤੇ ਮੈਨੂੰ ਮਿਆਰ ਨਜ਼ਰ ਆਇਆ ਤਾਂ ਮੈਂ ਜਾਵਾਂ। ਤੁਸੀਂ ਉੱਥੇ ਪੇਕੇ ਕਰ ਸ਼ੁਰੂ ਮੈਂ ਉੱਥੇ ਸ਼ਰਮ ਨਾ ਪਾਣੀ ਪੜੇ
ਤਰਾ ਉੱਠ ਕੇ ਗੜਗੀਲੇ ਖਲੋ ਕੇ ਮੈਨੂੰ ਥੋੜਾ ਕਰਕੇ ਲਾਓ ਤੁਸੀਂ। ਯਾਰ ਲੋਕੀ ਐਵੇਂ ਕੋਈ ਸਾਥ ਜੀ। ਮਿਆਰੀ ਕੰਮ ਕਰਨ ਦੇ ਨਹੀਂ ਤੁਸੀਂ ਜਰਾ ਮਿੱਠਾ ਹੀ ਖਲੋ ਕੇ ਤਰਾ ਮੈਨੂੰ ਥੋੜਾ ਆ ਮਸਲ ਤੁਸੀਂ ਸਾਨੂੰ ਬੁਲਾ ਲਿਆ ਵਾ ਹਾਂ ਨਹੀਂ ਮੈਂ ਆਡੀਅנס ਆ। ਨਹੀਂ ਉਸਤਾਦ ਜੀ ਤੁਸੀਂ ਰਿਸ਼ਤਾ ਹੀ ਤੁਸੀਂ ਖਲੋਣਾ ਵਿੱਚ। ਤੁਸੀਂ ਬੁਲਾ ਕੇ ਤੇ ਆਡੀਅנס ਚ ਬਹਿ ਜਾਓ ਨਾ। ਨਹੀਂ ਆਡੀਅנס ਚਲੋ ਤੁਸੀਂ ਦੋਵੇਂ ਇੱਕ ਮਿਸਾਲ ਮੈਂ अब तशरीफ लाते हैं पाकिस्तान के नामवर कॉमेडियन सज्जाद जानी ऑफिशियल की टीम के 2 कारीगर, ਜਿਹੜਾ ਕਾਰੀਗਰ ਯਾਰ ਜਦ ਕਿਤੇ ਲੂਮ ਖਲੋ ਖੋਲੀ ਆ ਚਲੋ ਯਾਰ ਜੀ 2 नया मास कॉमेडियन मिठापुरिया और गड़गीला। ਜੀ अस्सलाम वालेकुम जी। ਉਹ ਭਾਈ ਕਿਤੇ ਬੱਸ ਚੜਿਆ ਵਾ ਟਾਈਮ ਨਾ ਕੰਬੇ ਉਹ ਯਾਰ ਦੱਸਣਾ ਤੇ ਹੁੰਦਾ ਨਾ ਵੀ अस्सलाम वालेकुम ਕਹੀਦੀ ਆਓ ਵੀ ਨਾਲ ਮੁਸਲਮਾਨ ਨੇ ਸਾਡੇ ਯਾਰ ਸੱਜਣ ਬੈਠੇ, ਭੈਣਾਂ ਭਰਾ ਬੈਠੀਆਂ, ਮੇਰੀਆਂ ਮਾਵਾਂ ਬੈਠੀਆਂ, ਮੇਰੀਆਂ ਭੈਣਾਂ ਬੈਠੀਆਂ। ਜਿਹੜੀ ਇਹਦੀਆਂ ਮਾਵਾਂ ਦੀ ਸਾਈਡ ਤੇ ਹੋ ਜਾਓ ਤਾਂ ਮੈਂ ਕੋਈ ਗੱਲ ਕਰਨੀ ਇਹਨਾਂ ਨਾਲ। ਲਓ ਸਾਜੀ ਫਿਰ ਉਹਨਾਂ ਨੇ ਸਾਨੂੰ ਬਾਹਰ ਹੀ ਕੱਢਣਾ ਤੇ ਕਹਿਣਾ ਮਾਵਾਂ ਇਹਨਾਂ ਦੀਆਂ ਬਾਹਰ ਨਿਕਲ ਜਾਓ। ਉਧਰ ਘਰ ਕੰਮ ਕਰ ਮੈਨੂੰ ਉਹ ਯਾਰ ਉਹ ਲਓ ਜੀ ਯਾਰ ਜਿੰਨੇ ਵੀ ਆਡੀਓ ਹਾਲ ਦੇ ਵਿੱਚ ਹਾਲ ਤੋਂ ਬਾਹਰ ਹੈ, ਸਭ ਤੋਂ ਪਹਿਲੇ ਸਜਾਦ ਜਨੀ ਆਫੀਸ਼ੀਅਲ ਦਾ ਮੇਰੇ ਵੱਲੋਂ ਸਾਡੀ ਪੂਰੀ ਟੀਮ ਵੱਲੋਂ अस्सलाम वालेकुम ਜੀ। ਮੈਂ ਤੇ ਸਾਡੇ ਅਸੀਂ ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਕਰਦੀ ਅੱਜ ਕੱਲ ਦੇ ਜਿੱਦਾਂ ਦੇ ਹਾਲਾਤ ਜਾ ਰਹੇ ਲੋਕੀ ਬੜੇ ਇੱਕ ਸਟ੍ਰੈਸ ਮਿੰਟ ਭਾਜੀ ਟੋਟਲ ਟਾਈਮ ਕਿੰਨਾ ਉਸਤਾਦ ਜੀ 7 ਮਿੰਟ ਜਾਂ 10 ਮਿੰਟ ਤੇ 9 ਮਿੰਟ ਤੇ ਹੋ ਗਏ ਇਸ ਗੱਲ ਨਹੀਂ ਹਾਂਜੀ। 9 ਮਿੰਟ ਹੈ ਇਹ ਕਿੱਥੋਂ ਹੋਏ ਉਸਤਾਦ ਜੀ? ਇਹ ਕਿਤੇ- ਉਹਨਾਂ ਨੇ ਕੱਟੀ ਜਾਣਾ ਪੱਕਾ ਲਾਣਾ ਸਿਰਫ। ਭਾਜੀ ਪੱਕਾ ਨੇ ਉਧਰ ਰਿਕਾਰਡਿੰਗ ਨਹੀਂ ਹੋਣੀ ਲਾਈਵ ਆ। ਆਹੋ 10 ਮਿੰਟ ਤੁਹਾਡੇ ਕੋਲ ਆ, ਇਹ ਸ਼ੁਰੂ ਹੋ ਗਿਆ ਹੁਣ ਅੱਗੋਂ ਆਪਣਾ ਆ ਦੇ ਇੱਕ ਜੁਗਤਾ ਹੀ ਆ ਉਹ ਜਾਏ ਪਤੈਸ਼ ਦੱਸਣ ਲੱਗ ਪਿਆ ਉਹ 20 ਮਿੰਟ ਕਮ ਤੋਂ ਕਮ ਲੱਗਣੇ ਨੇ ਸਾਡੇ। ਅੱਛਾ ਜੀ ਖੈਰ, ਚਲੋ ਮੁੱਦੇ ਤੇ ਆਓ। ਮੁੱਦਾ ਜੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਆਪਣੀਆਂ ਮਾਵਾਂ ਭੈਣਾਂ ਸਾਰੀਆਂ ਜਿਹੜੀ ਬੈਠੀਆਂ ਇਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਦੇਖ ਲਓ ਕੁੱਤਾ ਦੜਾਉਣ ਵਾਲਾ ਵੱਟਾ ਹੁੰਦਾ ਭਾਜੀ, ਕਲੈਪ ਕਰ ਦਿਓ ਜ਼ਰਾ। ਭਾਜੀ ਉੱਤੇ ਕੱਤੇ ਨਹੀਂ ਉੱਥੇ ਚੱਲਣੇ ਉਸਤਾਦ ਜੀ। ਹਾਂਜੀ। ਉੱਤੇ ਚੱਲਣੇ ਭਲਾ ਉੱਤੇ। ਨਹੀਂ ਚਲੋ ਦਵੀ ਇਹਦਾ ਬੁੱਗਾ ਜਾ ਸਕਦੇ ਨੇ ਚੱਲ ਨਹੀਂ ਸਕਦੇ ਇਹਨਾਂ ਨੂੰ ਓਏ ਸਮਝ ਤੁਸੀਂ ਚੱਲਿਓ ਨਾ, ਤੁਸੀਂ ਇੱਕ ਜਗ੍ਹਾ ਖਲੋਤੇ ਰਹੋ। ਇਹ ਬੁੱਗਾ ਗੌਰ ਨੂੰ ਦੇਖੋ ਜੀ, ਅਲੱਗ ਖੋਤੇ ਦਾ ਮੂੜਾ ਹੁੰਦਾ ਭਾਜੀ। ਕੋਤੇ ਦਾ ਬਸਤਾ ਹੁੰਦਾ ਜੀ। ਆ ਵੇਖਿਆ ਮੈਂ ਨਹੀਂ ਜਾਣਾ, ਉਹਨੇ ਵੀ ਖੋਤਾ ਗਿਆ, ਉਹਨੇ ਵੀ ਖੋਤਾ ਗਿਆ, ਇਹ ਨਹੀਂ ਇਹ ਲਾਈ ਲਾ ਕੇ ਕਾਮੇਡੀ ਕਰਦੇ। ਯਾਰ ਮਿੱਠੇ ਗੱਲਾਂ ਨਾ ਨਵੀਆਂ ਚੱਲਣੀਆਂ ਉੱਥੇ ਵੀਰੇ। ਤੁਸੀਂ ਕਮ ਤੋਂ ਕਮ ਆਪਣਾ ਮਿਆਰ ਤੇ ਵੇਖੋ, ਬ੍ਰਾਂਡ ਚਲੋ। ਵੇਖੋ। ਉਹ ਗਵਰਨਮੈਂਟ ਦਾ ਸ਼ੋਅ ਆ। ਹਾਂਜੀ। ਅਗਲੇ ਨੇ ਮੈਨੂੰ ਤਸਵੀਰ ਭੇਜੀ ਮਰੀ ਤੇ ਮਾਲ ਰੋਡ ਤੇ ਉਹਨਾਂ ਨੇ ਸਾਡੀਆਂ ਫਲੈਕਸ ਲਾਈਆਂ, ਇਹ ਖੋਟੇ ਦਾ ਬੱਚਾ ਦਾ ਇਹ ਕਰਨਾ ਉੱਥੇ ਜਾ ਕੇ। ਬੱਬਰ ਸ਼ੇਰ ਦਾ ਬਸਤਾ ਹੁੰਦਾ ਸਾਜੀ। ਨਹੀਂ, ਨਹੀਂ। ਬੱਬਰ ਸ਼ੇਰ ਦਾ ਨਵੀਆਂ ਗੱਲਾਂ ਸਾਡੇ ਤੋਂ ਕਿਹੜਾ ਨਵੀਆਂ ਗੱਲਾਂ ਦੌੜੀਆਂ ਅਲਹਮਦੁਲਿਲਾ। ਇਹ ਦਿਮਾਗ ਆ ਭਾਜੀ ਗਵਰਨਮੈਂਟ ਲੈਵਲ ਦੀ ਕੋਈ ਗੱਲ ਕਰ। ਲਓ ਜੀ, ਇਹਦਾ ਮੂੰਹ ਦੇਖ ਲਓ ਜੀ। ਇਹ ਮੇਰੀਆਂ ਬੀਬੀਆਂ ਭੈਣਾਂ ਵਾਸਤੇ ਯੁਗਤਾ ਫੈਮਿਲੀ ਯੁਗਤਾ ਦਾ ਮੂੰਹ ਦੇਖ ਲਓ, ਐਡਾ ਵੱਡਾ ਸ਼ਨਾਖਤੀ ਕਾਰਡ ਹੁੰਦਾ। ਇਹਦਾ ਮੂੰਹ ਵੇਖ ਲਓ ਜੀ। ਇਹ ਗਵਰਨਮੈਂਟ ਦੀ ਜੋ ਉਸਤਾਦ ਜੀ ਹਾਂਜੀ ਵੈਸੇ ਆਹ ਗੱਲ ਸਹੀ ਸੀ। ਓਏ ਪਤਾ ਕੀ ਉਸਤਾਦ ਜੀ, ਕੈਸ਼ ਪਤਾ ਕਿਸ ਤਰ੍ਹਾਂ ਹੋਣਾ ਜੀ ਮਾਫੀ ਦੇ ਨਾਲ। ਹਾਂਜੀ। ਕਿਉਂਕਿ ਦੁਨੀਆ ਤੁਹਾਡੇ ਨਾਲ ਮੁਹੱਬਤ ਕਰਦੀ, ਤੁਹਾਡੇ ਨਾਲ ਗੱਲ। ਜਦੋਂ ਜੁਗਤਾਂ ਦਾ ਮੁਕਾਬਲਾ ਹੋਣਾ ਨਾ, ਕਿਉਂਕਿ ਮੇਰਾ ਫੋਕਸ ਤੁਸੀਂ ਹੋਵੋਗੇ। ਉਸਤਾਦ ਜੀ ਅਸੀਂ ਸਰਕਾਰੀ ਰੰਗ ਦੇ ਦਾਂਗੇ ਹੁਣ। ਸਰਕਾਰੀ ਯੁਗਤਾ ਜੀ, ਇਹ ਸਰਕਾਰੀ ਯੁਗਤਾ ਹੈਲਥ ਪ੍ਰੋਗਰਾਮ ਚੋਂ ਕਾਂਟੇ ਕਰਾਏ ਹੁੰਦੇ ਭਾਜੀ। ਸਰਕਾਰੀ ਜੁਗਤ ਸਾਜੀ ਸਰਕਾਰੀ ਆਹੋ ਤੰਦੂਰ ਚ ਇਸ਼ਤਿਹਾਰ ਲਾਇਆ ਹੁੰਦਾ ਜੀ। ਸਰਕਾਰੀ ਜੁਗਤਾਂ ਸਰਕਾਰੀ। ਕੀ ਬਾਤ। ਓਏ ਉਸਤਾਦ ਜੀ ਨੂੰ ਕਰੋ ਹਾਂ। 8171 ਤੇ ਗੁੱਡ ਮਾਰਨਿੰਗ ਦਾ ਮੈਸੇਜ ਕੀਤਾ ਹੁੰਦਾ ਸਰਕਾਰੀ ਯੂਥ। ਸਰਕਾਰੀ ਜੁਗਤ ਉਸਤਾਦ ਜੀ ਸਪੀਕਰ ਦੇ ਨਾਲ ਲਾਇਆ ਹੁੰਦਾ। ਸਰਕਾਰੀ ਜੁਗਤ ਇਹ ਸਰਕਾਰੀ ਸਰਕਾਰੀ ਯੁਗਤਾ ਜੀ ਅਸਾਸ ਪ੍ਰੋਗਰਾਮ 'ਚ ਫਿਰ ਦਰਦੀ ਨਾਲ ਦਾਖਲਾ ਲਿਆ ਹੁੰਦਾ ਭਾਜੀ। ਸਰਕਾਰੀ ਜੁਗਤ ਉਸਤਾਦ ਜੀ ਸਰਕਾਰੀ ਜੁਗਤ ਪੇਟੀ ਦੇ ਉੱਤੇ ਕਬਾਬ ਲਾਏ ਹੁੰਦੇ ਆ। ਇਹ ਸਰਕਾਰੀ ਹੈ ਜੀ। ਇਹ ਸਰਕਾਰੀ ਹੈ ਸਾਜੀ। ਪ੍ਰਾਈਵੇਟ ਵੀ ਨਹੀਂ। ਬੇਟੀ ਦੇ ਉੱਤੇ ਏਡਾ ਵੱਡੇ ਕਬਾਬ। ਅਭੀ ਇਤਲੇ ਕੋਲ ਓਏ ਯਾਰ ਗੱਲ ਨਾ ਲੋ ਭਾਜੀ ਇਹ ਭਾਈ ਦਾ ਬੁੱਗਾ ਦੇਖ ਲਓ, ਨਹਿਰ ਤੇ ਤਰਪਾਲ ਪਾਈ ਹੁੰਦੀ। ਇਹਦੇ ਵਿੱਚ ਸਰਕਾਰ ਕਿੱਥੇ ਆ? ਮੈਂ ਸਰਕਾਰੀ ਕਿਹਾ, ਮੈਂ ਕਿਹਾ ਬੁੱਗਾ ਦੇਖ ਲਓ। ਓਏ ਉਹ ਚਲੋ ਜੀ ਨਵੀਆਂ ਗੱਲਾਂ ਕਰੋ, ਨਵੀਆਂ ਗੱਲਾਂ। ਐ ਵੇਖ ਹੁਣ ਨਵੀਂ ਗੱਲ। ਪੇਟੀ ਦੇ ਨਵੀਂ ਸੀ ਯਾਰ। ਇੱਕ ਮਿੰਟ ਮੈਨੂੰ ਉਸਤਾਦ ਤੇ ਨਵੀਂ ਐ ਵੇਖ। ਹਾਂਜੀ ਉਸਤਾਦ ਜੀਆਂ ਦੇ ਉਸਤਾਦ ਦਾ ਮੂੰਹ ਵੇਖ ਲੈ, ਵੇਖ ਲੈ। ਸੱਪ ਦੀ ਗਿੱਚ ਕੀਤੀ ਹੁੰਦੀ। ਆ ਬਾਜੀ ਲੜਕੀ ਬਾਜੀ ਲੜਕੀ ਅੱਲਾ ਕਰਕੇ ਮੇਰੀ ਭੈਣ ਦੀ ਹੱਸਦੀਆਂ ਵਾਸਦੀਆਂ ਰਹੋ। ਫ੍ਰਿਜ ਲੈ ਲਓ ਫ੍ਰਿਜ। ਕਲੈਪਾ ਹੋ ਰਹੀ ਯਾਰ। ਹੈ ਫ੍ਰਿਜ 'ਚ ਦਿਨ ਰੱਖੇ ਹੁੰਦੇ। ਹਾਂਜੀ ਤੁਸੀਂ ਦੱਸੋ ਇਹ ਲਿਜਾਣ ਵਾਲੇ ਹੈਗੇ ਨੇ? ਇਹ ਤੁਹਾਡਾ ਨਵੀਂ ਖਰਾਬ ਕਰ। ਇਹ ਮੈਨੂੰ ਬੇੜਾ ਮੈਂ ਕਿਉਂ ਨਹੀਂ ਜਾਣਦੇ ਆ ਬੇੜਾ ਗਰਕ ਕਰਨਗੇ। ਨਵੀਂ ਕਰ ਲੈਣੇ। ਇਹ ਭਾਈ ਦਾ ਬੁੱਗਾ ਦੇਖ ਲਓ, 208 ਚੱਕ ਦਾ ਫਾਰ ਦੁਸਰਾ ਹੁੰਦਾ ਭਾਜੀ। ਨਵੀਂ ਉਸਤਾਦ ਜੀ ਨਵੀਂ ਫ੍ਰਿਜ ਚ ਕੈਂਚੀ ਤੇ ਰੱਖੀ ਹੁੰਦੀ ਹੈ। ਓਏ ਹੋਏ ਹੋਏ। ਇਹ ਹੁਣ ਮੈਨੂੰ ਦੱਸੋ ਮੇਰੀ ਵਾਲੀ ਕਲੈਪ ਸੀ। ਨਹੀਂ ਲਿਜਾਣ ਵਾਲੇ ਤੁਸੀਂ ਇਹ ਦਾਣੇ ਸਾਹਿਬ ਨਹੀਂ ਨਹੀਂ ਤਾਂ ਜੀ। ਉੱਥੇ ਪਤਾ ਕੌਣ ਪਰਫਾਰਮਰ ਆ ਰਹੇ ਨੇ? ਹਾਂਜੀ ਅਲੀ ਜ਼ਫਰ ਸਾਹਿਬ। ਓਏ ਉੱਥੇ ਜਨਾਬ ਵੱਡੇ ਵੱਡੇ ਜਿਹੜੇ ਨਾਮਵਰ ਸੁਪਰਸਟਾਰ ਆ ਰਹੇ ਨੇ। ਨਹੀਂ ਪੋਲੀਟੀਸ਼ੀਅਨਸ ਅੱਛੇ ਬੈਂਡਰਸ। ਵੱਡੇ ਲੈਵਲ ਦੇ ਪੜ੍ਹੇ ਲਿਖੇ ਲੋਕ। ਜੀ ਹਾਂ। ਠੀਕ ਹੈ ਜੀ ਹੁਕੂਮਤੀ ਸਤਾ ਉੱਥੇ ਆ ਜੀ ਕੈਂਚੀ ਚੱਪਲ ਉੱਥੇ ਰੱਖੀ ਹੁੰਦੀ ਹੈ, ਖੋਤੇ ਦਾ ਬਸਤਾ ਹੁੰਦਾ ਜੀ। ਯਾਰ ਤੂੰ ਹਿਸਾਬ ਲਾ ਤੇ ਮੇਰਾ ਕੀ ਹਾਲ ਹੈ, ਮੈਂ ਤਾਂ ਡੁੱਬ ਕੇ ਮਰ ਜਾਵਾਂਗਾ ਉੱਥੇ। ਅੱਛਾ ਪਹਿਲੇ ਦੱਸੋ ਨਾ ਸਰਕਾਰੀ ਸਤਾ ਤੇ ਇਹ ਸਰਕਾਰੀ ਸਤਾ ਚੁੱਕ ਸੁਣ ਲਓ, ਬਾਲਿਆਂ ਵਾਲਾ ਬੈਂਕ ਹੁੰਦਾ ਭਾਜੀ।
ਕੰਧ ਟੱਪ ਕੇ ਅਸੈਂਬਲੀ 'ਚ ਬੜੇ ਹੁੰਦੇ ਤੂੰ ਤਾਂ ਜਾਣਾ ਹੀ ਨਹੀਂ ਹੈਗਾ, ਤੂੰ ਤਾਂ ਉਹ ਜਾਣਾ ਤੂੰ ਹੀ ਤਾਂ ਜਾਣਾ ਹੀ ਨਹੀਂ ਹੈਗਾ। ਸਾਥੀ ਇਹਨੇ ਤਾਂ ਜਾਣਾ ਹੀ ਨਹੀਂ। ਭਾਵੇਂ ਨਹੀਂ ਜਾਣਾ, ਲੇਕਿਨ ਗੱਲ ਤਾਂ ਭਾਵੇਂ ਦੱਸੋ। ਨਹੀਂ ਜਾਣਾ ਉਹਨੇ, ਗੱਲ ਕਰਨੀ ਹਾਂ ਭਾਵੇਂ ਉਹਨੇ ਨਹੀਂ ਜਾਣਾ, ਪਰ ਤੂੰ ਨਹੀਂ ਬੋਲਣਾ, ਤੂੰ ਉਹਨੂੰ ਬੋਲਣਾ। ਉਹਦਾ ਪਹਿਲਾਂ ਸੁਣੋ, ਉਹਦੀਆਂ ਕੋਈ ਗੱਲਾਂ ਲੈ ਲਓ ਤੁਸੀਂ। ਮਿਨਿਸਟਰ ਬੈਠੇ ਹੋਣੇ ਤੁਹਾਡੇ ਸਾਹਮਣੇ, ਵੱਡੇ ਵੱਡੇ ਗਵਰਨਰ ਅਫਸਰ, ਵੱਡੇ ਵੱਡੇ ਉਸ ਹਿਸਾਬ ਦੀਆਂ ਗੱਲਾਂ ਕਰਨੀਆਂ। ਵੈਸੇ ਉਸਤਾਦ ਜੀ ਸਾਡੀ ਜ਼ਿਆਤੀ ਆ, ਅਸੀਂ ਹੁਣ ਮਿਨਿਸਟਰ ਕਰੋੜਾਪਤੀ ਹੁੰਦੇ ਆ, ਅਸੀਂ ਉਹਨਾਂ ਨੂੰ ਦਿਖਾਉਣ ਕੀ ਡਏ ਆ? ਚੱਲ ਜ਼ਿਆਤੀ ਨਹੀਂ ਸਾਡੇ ਵਾਸਤੇ, ਫੇਰਵੇਟ ਆਏ, ਫੇਰ ਬਟਾ ਲੈਵਲ ਫੇਰ ਵੱਡਾ ਫੇਰਵੇਟ ਉਹਨਾਂ ਦਾ ਸਾਜੀ। ਇਹ ਮੇਰੀਆਂ ਨੂੰ ਫੇਰਵਰਟ ਕਰਦੇ ਜਰਾ, ਦੋ ਚਾਰੇ ਪਾਸੇ ਜੁਗਦੇ ਆਵੇ। ਆ ਮੇਰੀਆਂ ਭੈਣਾਂ ਵਾਸਤੇ ਜੁਗਤਾ ਜੀ ਬੜਾ ਨੰਨੀ ਮੁੰਨੀ ਕਬਰ ਹੁੰਦੀ। ਉਹ ਭਾਜੀ ਸਾਰੀ ਗੱਲ ਭੈਣਾਂ ਵਾਸਤੇ ਕਰੀ ਜਾ ਰਹੇ ਆ, ਮਾਵਾਂ ਵੀ ਬੈਠੀਆਂ, ਭਰਾ ਵੀ ਬੈਠੇ, ਸਾਂਢੂ ਵੀ ਆ, ਸਾਲੇ ਵੀ ਆ, ਤੇਰੇ ਜੋ ਵੀ ਆ ਵਿੱਚ ਸਾਰੇ ਭਣਵਈਏ ਵੀ ਆ। ਬੇਸਿਕਲੀ ਇਹ ਸਾਰੇ ਦੀ ਵਜ੍ਹਾ ਤੋਂ ਮੇਰੀਆਂ ਧੀਆਂ ਭੈਣਾਂ ਬੈਠੀਆਂ ਵਾ ਸਟ੍ਰੈਸ ਦੇ ਵਿੱਚ, ਆ ਘਰ ਦੇ ਵਿੱਚ ਕੰਮ ਕਰਕੇ ਫਸੀਆਂ ਹੁੰਦੀਆਂ, ਪਰੇਸ਼ਾਨ ਉਹ ਤੇਰੇ ਆਉਣ ਤੋਂ ਬਾਅਦ ਵੀ ਸਟ੍ਰੈਸ ਹੀ ਹਲੇ ਤੱਕ। ਓਏ ਜਨਾਬੇ ਸਪੀਕਰ ਦਾ ਟਿਊਟਰ ਹੁੰਦਾ ਹੀ ਇਦਾਂ ਦੀਆਂ ਰੁਕਤਾ ਕਰਨੀਆਂ। ਆ ਸਹੀ ਹਾਂ ਉਸਤਾਦ ਜੀ ਤੁਸੀਂ ਆਪ ਹੀ ਸਾਂਭ ਲੈਣਾ ਹੈਗਾ, ਮੈਨੂੰ ਪਤਾ ਤੁਸੀਂ ਕਿਉਂ ਫਿਕਰ ਕਰਦੇ ਪਏ ਹੋ। ਸਾਜੀ ਜਦੋਂ ਤੁਸੀਂ ਖਲੋਤੇ ਹੋਣਾ ਇਹਨਾਂ ਨੇ ਡਬਲ ਹੋ ਜਾਣਾ ਨਾ ਉਦੋਂ। ਗੱਲ ਤੇ ਇਹ ਹੈ ਸਰ। ਇਹ ਨਹੀਂ ਚੱਲੇ ਜਾਣਾ। ਤੁਸੀਂ ਸਿਰਫ ਖਲੋਣਾ ਹੈ ਜਾ ਕੇ। ਪੇਮੈਂਟ ਮੈਂ ਲੈਣੀ ਆ ਪੇਮੈਂਟ ਵੀ ਤੁਹਾਡੀ ਆ, ਹਰ ਸ਼ਾਇਦ ਤੁਹਾਡੀ, ਅਸੀਂ ਵੀ ਤੁਹਾਡੇ ਆ। ਇਹ ਮੇਰੀਆਂ ਭੈਣਾਂ ਵਾਸਤੇ ਭਾਈ ਜੁਗਤਾ। ਪਹਿਲੇ ਮੈਨੂੰ ਦੱਸੋ, ਤੇ ਮੈਨੂੰ ਕਮਰਾ ਹੋਟਲ ਦਾ ਮੈਨੂੰ ਅੱਛਾ ਚਾਹੀਦਾ। ਕਮਰਾ ਹੋਟਲ ਦਾ ਉਸਤਾਦ ਜੀ ਕਰਾਵਾਂਗੇ ਇਨਸ਼ਾਅੱਲਾ। ਉਹ ਅਸੀਂ ਕਰਾਇਆ ਉੱਥੇ ਸਾਜੀ ਫੈਸਲ ਭਾਈ ਦੇ ਯਾਰ ਉਹ ਬਹੁਤ ਅਲੱਗ ਨੇ ਉਸਤਾਦ ਜੀ ਉਹ ਹੋਟਲ ਬੰਦ ਦੇ ਵਿੱਚ ਉਹਦਾ ਕਮਰਾ ਓਕੇ ਉਹਦਾ ਡਨ ਕਰ ਆਹੋ ਦਿਓ। ਮੈਂ ਜ਼ੁਬਾਨ ਦਿੱਤੀ ਹੋਈ ਉਸਤਾਦ ਜੀ ਉੱਤੇ। ਕਿੱਥੇ? ਉੱਤੇ ਨਹੀਂ ਜਿੱਥੇ ਅਲੀ ਜ਼ਫਰ ਸਾਹਿਬ ਠਹਿਰਨਗੇ ਉਹਦੇ ਨਾਲ ਦੇ ਕਮਰੇ 'ਚ ਉਸਤਾਦ ਜੀ। ਓਏ ਉੱਤੇ ਠਹਿਰੇ ਆ, ਉਹ ਹੋਟਲ ਜਿੱਥੇ ਮੈਂ ਲੈ ਕੇ ਦੇਣਾ ਨਾ ਕਮਰਾ, ਉਹਦੇ ਉੱਪਰ ਅਲੀ ਜ਼ਫਰ ਸਾਹਿਬ ਵੀ ਠਹਿਰੇ ਸਨ। ਉੱਪਰ ਅਲੀ ਜ਼ਫਰ ਸਾਹਿਬ ਹਾਂ ਸਹੀ। ਚਲੋ ਜਾਓ ਪਹਿਲੇ ਜਾ ਕੇ ਹੋਟਲ ਲਵੋ, ਮੈਨੂੰ ਦੀਆਂ ਤਸਵੀਰਾਂ ਭੇਜੋ। ਲੇਕਿਨ ਨਾ ਉਸਤਾਦ ਦੇ ਮੁਹਤਰਮ, ਪੈਸੇ ਜਿਹੜੇ ਨੇ ਨਾ ਉਹ ਤੁਸੀਂ ਦੇਣੇ ਨੇ ਉਸੇ ਟਾਈਮ। ਟੋਪੀ ਘੁਮਾਣੀ ਹੈ ਸਿਰਫ ਥੋੜੀ ਜੀ ਮੈਂ। ਕਿਦਾਂ ਤੁਸੀਂ ਪੈਸੇ ਹੁਣ ਦੇਣੇ ਨੇ ਨਾ, ਉਧਰੋਂ ਜਿਹੜੇ ਮਿਲਣਗੇ ਉਹ ਪਹਿਲੇ ਹੋਟਲ ਦੇ ਆਪਣੇ ਕਾਹਦੇ ਖਰਚੇ। ਦੇਣੇ ਆ? ਹੋਟਲ ਦੇ ਨਹੀਂ ਦੇਣੇ ਉਸਤਾਦ ਜੀ, ਜਾਂਦੇ ਆ ਪਹਿਲੇ ਹੋਟਲ ਲੈਣਾ ਨਾ। ਅੱਛਾ ਉਹ ਜੰਮੇ ਆਪਣੇ ਪੱਲੇ ਲੈਣਾ। ਉਸਤਾਦ ਦੇ ਮੁਹਤਰਮ ਉਹ ਮਰਦੇ ਨਹੀਂ ਤੁਹਾਡੇ, ਉਹ ਪੇਮੈਂਟ ਜ਼ਰੂਰ ਹੀ ਆਏਗੀ, ਆਪਣਾ ਖਰਚਾ ਕੱਢ ਕੇ ਬਾਕੀ ਤੁਸੀਂ ਜਨਾਬੇ ਲਈ ਅਤੂ ਅਤ ਕਰਨਾ। ਹਾਂ ਨਹੀਂ ਇਹ ਗੇਮ ਉਸਤਾਦ। ਉਹ ਨਹੀਂ ਹਰ ਗੱਲ ਗੇਮ ਓਏ ਚਵਲਾਂ ਨਾ ਮਾਰ, ਮੈਨੂੰ ਕਸਮ ਲੱਗੇ ਤੁਹਾਡੀ ਉਸਤਾਦ ਜੀ ਗੇਮ ਗੂਮ ਕੋਈ ਨਹੀਂ, ਮੈਂ ਤੁਹਾਨੂੰ ਜੈਨੂਇਨ ਕਹਿਣ ਡਿਆ ਗੇਮ ਨਹੀਂ ਆ ਉਸਤਾਦ ਜੀ, ਮੈਂ ਤੁਹਾਨੂੰ ਕਿਹੜਾ ਨਹੀਂ ਯਾਰ ਕਹਾਂਗਾ। 2 ਲੱਖ ਰੁਪਏ ਸਾਜੀਆਂ ਦੇ ਫੋਨ 'ਚ ਕਰ ਵੇ ਤਸੀਨਾ ਫਿਰ ਚੱਲੀਏ। ਅੱਛਾ ਮੇਰੀ ਗੱਲ ਸੁਣ ਨਾ, ਮੇਰੀ ਗੱਲ ਸੁਣ। ਅੱਛਾ ਉਸ ਤੋਂ ਬਾਅਦ ਇਹ ਆ ਕਿ ਪੇਮੈਂਟ ਆਏਗੀ ਤੁਹਾਡੇ, ਸਾਰੇ ਕੱਟ ਲੈਣਾ ਤੁਸੀਂ। ਸਾਰੇ ਰੱਖ ਲਿਓ ਸਾਰੇ ਤੁਹਾਡੇ ਨੇ। ਤੁਸੀਂ, ਬਸ ਜਾਨ ਛੱਡੋ। ਉਹ ਕਹਤਾ ਵੀ ਚੱਲੀਏ ਅੱਲਾ ਸਾਰੇ ਕਰ ਤੁਹਾਡੇ। ਤੁਸੀਂ ਕਿੰਨੇ ਵਾਲਾ ਹੋਟਲ ਲੈਣਾ? ਉਸਤਾਦ ਜੀ ਉੱਥੇ ਮਰੀ ਜੋ 5 ਸਟਾਰ ਹੋਣਾ ਚਾਹੀਦਾ ਉਸਤਾਦ ਜੀ। ਹਾਂ 5 ਸਟਾਰ ਤੋਂ ਭਾਜੀ ਸਭ ਤੋਂ ਪਹਿਲੇ ਉਹ 'ਚ ਏਸੀ ਹੋਵੇ। ਹਾਂਜੀ ਏਸੀ ਠੀਕ ਆ ਜੀ, ਸਭ ਕੁਛ। ਬੈੱਡ ਅੱਛੇ, ਚਾਦਰਾਂ ਅੱਛੀਆਂ, ਮਿਲਣ ਗਿਲਣ ਆਵੇ ਉੱਥੇ ਕੋਈ ਮੈਨੂੰ 100 ਬੰਦਾ ਕਿ ਮੈਂ ਕੋਈ ਯਾਰ ਆ ਜਾ ਹੋਟਲ 'ਚ, ਇਹਨੂੰ ਸ਼ਰਮਿੰਦਗੀ ਨਾ ਹੋਵੇ। ਇਹ ਗੂਗਲ ਤੇ ਬਾਥਰੂਮ ਅੱਛਾ, ਟੈਲਾ ਚੈਲਾ ਲਾ, ਲਾਈਟਿੰਗ ਅੱਛੀ, ਵਿਊ ਅੱਛਾ, ਵਿਊ ਅੱਛਾ। ਗੂਗਲ ਤੇ ਸਰਚ ਕਰੋ ਵੀ ਮਰੀ ਦੇ ਉੱਪਰ ਟੌਪ ਆਫ ਦਾ ਮਰੀ ਹੋਟਲ 1 ਕੈਸਾ ਵਾ, ਤੁਹਾਨੂੰ ਲੱਗ ਪਤਾ ਉਹ ਜਾ। ਯਾਰ ਉਹ ਕੀ ਗੱਲ, ਉਰੇ ਹੋ ਅੱਗੇ ਆ, ਉਸਤਾਦ ਜੀ ਨਾ ਕਰਿਆ ਕਰੋ ਬੱਚਿਆਂ ਦੇ ਨਾਲ। ਟੌਪ ਆਫ ਦਾ ਮਰੀ ਹੋਟਲ ਦੇਖੋ, ਟੌਪ ਆਫ ਦਾ ਮਰੀ। ਤੁਸੀਂ ਆਮ ਹੋਟਲ 'ਚ ਰਹਿਣਾ ਹੈ? ਨਹੀਂ ਰਹਿਣਾ ਆਮ 'ਚ, ਮੈਂ ਉਹੀ ਤੁਹਾਨੂੰ ਕਹਿਣ ਡਿਆ ਪੈਸੇ ਵਾਂ। ਰੱਖਾ ਤੋਂ ਦਵਾ ਪੈਸੇ ਨਹੀਂ। ਓ ਯਾਰ ਤੁਸੀਂ ਉਸਤਾਦ ਜੀ ਭਾਗਲਾ ਕਰਕੇ ਤੁਸੀਂ ਉੱਥੋਂ ਆਪਣੇ ਕੋਲ ਦੇ ਲੜੀਏ ਜੇਬਾਂ ਚੋਂ ਵੀ ਕੱਢ ਲੈਣੇ ਜਿਹੜੇ ਆ। ਤੇ ਤੂੰ ਹੁੰਡਾਈ ਖੋਤੇ ਦਾ ਬਸਤਾ ਹੁੰਡਾਈ, ਅਫਲਾਰਾ ਹੁੰਡਾਈ, ਅੱਗੇ ਲੈਵਲ ਬੈਠਾ ਹੋਣਾ, ਦਿਲ ਕਰੇ ਸੀਐਮ ਵਜ਼ੀਰ ਆਜ਼ਮ ਸਾਹਿਬ ਬੈਠੇ ਹੋਣ ਉੱਥੇ। ਔਰ ਤੁਹਾਨੂੰ ਪਤਾ ਹੀ ਨਹੀਂ, ਸਰ ਤੋਂ 40 ਸਾਲ ਪੁਰਾਣੇ ਬੰਦੇ ਇਹਨੂੰ ਫਿਕੀਆਂ ਕਰਨ ਡਏ ਆ। ਤੁਸੀਂ ਸ਼ੁਕਰ ਕਰੋ ਤਾਂ ਫੇਰ ਨਵੀਆਂ ਕਰਨ ਓਏ ਕੋਈ ਫਿੱਕੀਆਂ ਫੁਕੀਆਂ ਨਹੀਂ, ਸਾਰੇ ਅੱਛੇ ਜਦੋਂ ਜਿੱਤੇ ਕਿਤੇ ਲੈ ਜਾਣਾ ਹੁੰਦਾ ਨਾ ਇਹਨਾਂ ਨੂੰ ਪਹਿਲੇ ਤਿਆਰੀ ਹਾਸਲ ਕਰਾਇਆ ਕਰ। ਮੁਰਸ਼ਦ ਮੈਂ ਤੁਹਾਨੂੰ ਦੱਸਦਾ ਸਾਰਾ ਕੁਝ ਐਡਾ ਤਿਆਰ ਰੱਬ ਹੈ। ਦੀ ਆਸਤੇ ਲੈ ਜਾਣਾ ਤੂੰ, ਐਡਾ ਉਹ ਸਾਡੀ ਟੀਮ ਸਾਡੀ ਉੱਥੇ ਨਾ ਕੁਝ ਹੋਇਆ ਫਿਰ। ਮੈਂ ਕਹਿੰਦਾ ਅੱਲਾ ਸਾਡੀ ਦੀ ਮੇਰੀ ਆਸ ਗਰੰਟੀ ਹੈ, ਸਿਰਫ ਔਰ ਸਿਰਫ ਨਾ ਇਹ 19 21 ਸਿਰਫ ਇੱਕ ਟੋਪੀ ਜੀ ਘੁੰਮਣੀ ਹੈ। ਹਾਂ ਜਾਂਦੇ ਆ ਹੋਟਲ 'ਚ ਫਰੈਸ਼ਮੈਂਟ ਹੋਣੀ ਉਸਤਾਦ ਜੀ, ਉਹਦੇ ਪੈਸੇ ਤੁਸੀਂ ਦੇਣੇ, ਉਧਰੋਂ ਮਿਲਣ ਆਪਣੇ ਕੱਟਣੇ ਨੇ ਤੁਸੀਂ। ਤੇ ਦੂਜੇ ਨੰਬਰ ਤੇ ਉਸਤਾਦ ਜੀ ਮਾਣ ਕਦੇ ਤੇ ਕਰ ਲਿਆ ਕਰੋ। ਇੱਥੋਂ ਫੈਸਲਾ ਬਦੋ ਬੜੀ 6 ਘੰਟੇ ਪੈਟਰੋਲ ਰਸਤੇ ਖਾਣਾ ਉਹ ਤੁਸੀਂ ਜਾਂਦੇ ਆ, ਪਹਿਲੇ ਮੈਂ ਤੁਹਾਨੂੰ ਕਹਿ ਰਿਹਾ ਖਰਚਾ ਕੱਟਣਾ, ਬਾਅਦ ਦੇ ਵਿੱਚੋਂ ਪੇਮੈਂਟਾਂ ਹੋਰ ਕੋਈ ਕਰਨਾ। ਪਹਿਲੇ ਖਰਚਾ ਇੱਥੋਂ ਘਰੋਂ ਨਿਕਲਣਾ ਹੈ, ਪੈਟਰੋਲ ਤੱਕ ਯਾਨੀ ਕਿ ਖਰਚਾ ਸਟਾਰਟ ਹੈ ਤੁਹਾਡਾ, ਉਹ ਲਿਖੀ ਜਾਏਗਾ ਸਲਮਾਨ। ਆਹੋ ਤੇ ਜੋ ਖਰਚਾ ਹੋਏਗਾ ਉਹ ਭਾਈ ਜਾਨ ਕੱਟ ਚੱਲੀਏ ਸਾਜੀ ਬਾਹਰ ਹੋਟਲ ਦਾ ਗਰਮੀ ਵੀ ਹੋ ਕੱਢ ਜਾਣੀ। ਯਾਰ ਜਾਣਾ ਮਸਲਾ ਨਹੀਂ ਹੁੰਦਾ ਉਸਤਾਦ ਜੀ ਦਾ ਇੱਕ ਲੈਵਲ ਆ, ਉਹਨਾਂ ਦੇ ਹਿਸਾਬ ਦੀ ਪੇਮੈਂਟ ਹੋਵੇ, ਉਹਨਾਂ ਦੇ ਹਿਸਾਬ ਦੀ ਉੱਥੇ ਅਕੋਮੋਡੇਸ਼ਨ ਹੋਵੇ, ਉਹਨਾਂ ਨੂੰ ਉਹ ਪ੍ਰੋਟੋਕੋਲ ਮਿਲੇ। ਯਾਰ ਹੋਟਲ ਵੇਖ ਕੇ ਹੀ ਭੁੱਖ ਲੈ ਜਾਣੀ ਉਸਤਾਦ ਦੀ। ਅੱਲਾ ਖੈਰ ਕਿਤੇ 5 ਲੱਖ ਰੁਪਇਆ ਦੇਣ ਡਏ ਯਾਰ, ਹੁਣ ਕੀ ਦੇ ਦੇਣਾ ਉਸ ਤੋਂ ਬਾਅਦ? 5 ਲੱਖ ਬਸ। ਉਹ ਨਹੀਂ 5 ਲੱਖ ਨਹੀਂ, ਜ਼ਿਆਦਾ ਵਾ ਪੈਮੈਂਟ। ਪੰਜ ਕਮ ਤੋਂ ਕਮ 7 ਤੋਂ 8 ਲੱਖ ਰੁਪਈਆ 8 ਲੱਖ ਲਾ ਲਓ, ਚਲੋ 8 ਲੱਖ ਹੁਣ ਤੇ ਕੋਈ 2-3 ਲੱਖ ਕਰਵਾ ਤੂੰ ਮੈਨੂੰ ਖਰਚੇ ਕੱਢ ਕੇ ਨਾ ਸਾਰੇ ਲੱਖ ਰੁਪਏ ਦੇ ਦੀ। ਉਸਤਾਦ ਮੁਹਤਰਮ ਜਿਹੜਾ ਮੁਕਰੇ ਉਸਤਾਦ ਜੀ ਡਨ ਹੋ ਗਏ। ਆਹ ਤੂੰ ਮੈਨੂੰ ਲੱਖ ਰੁਪਏ ਦੇ ਸਾਰੇ ਖਰਚੇ ਸਾਰੇ ਖਰਚੇ। ਲੈਣਾ ਦੇਣੇ ਮੈਨੂੰ।
ਜਿਹੜੇ ਮੈਂ ਕੀਤੇ ਹੋਣੇ ਆ। यानी कि होटल ਦਾ ਪੈਟਰੋਲ ਖਾਣ ਉਹ ਮੈਂ ਕਰਨੇ ਪਹਿਲੇ, ਉਹ ਮੈਨੂੰ ਦੇ ਕੇ ਮੇਰਾ ਕਲੀਅਰ ਕਰਕੇ ਮੈਨੂੰ ਲੱਖ ਰੁਪਏ ਲੱਖ ਬਚਤ ਦੇ ਦੇ ਠੀਕ ਹੈ ਜੀ। ਉਸਤਾਦ ਜੀ ਫਿਰ ਆ ਨਾ ਜਾਣ ਵਾਲੀਆਂ ਗੱਲਾਂ ਨਾ। ਉਸਤਾਦ ਜੀ ਉਠੋ ਚਲੀਏ ਜਾ ਕੇ ਇੰਜੋਏ ਕਰਕੇ ਆਈਏ, ਨਾਲੇ ਮੌਸਮ ਦਾ ਥੋੜਾ ਚੇਂਜਿੰਗ ਹੋਵੇ, ਉਰੇ ਤੇ ਗਰਮੀ ਫੱਕ ਪਾ ਕੇ ਮੱਤ ਵਜੀ ਪਈ ਆ। ਪੈਸਿਆਂ ਦਾ ਨਾ ਵੇਖੋ, ਉੱਥੇ ਵੀ 30 ਆ ਸੈਂਟੀਗ੍ਰੇਡ ਨਹੀਂ 30 ਨਹੀਂ ਹੈ ਉਸਤਾਦ ਔਰ ਜੀ। ਰਾਤ ਨੂੰ ਛਪ ਹੋ ਜਾਂਦੀ ਹੈ, ਰਾਤ ਨੂੰ ਰਾਤ ਜਲਤਾ ਵੀ ਹੋ ਜਾਂਦੀ ਹੈ। ਉਸਤਾਦ ਜੀ ਨਹੀਂ ਕੋਈ ਯਾਰ ਟੈਨਸ਼ਨ। ਫੈਸਲ ਮੇਰਾ ਚੜਾਈ ਤੋਂ ਨਾ ਮੈਨੂੰ ਫੋਬੀਆ ਵਾ, ਉਸਤਾਦ ਜੀ ਤੁਸੀਂ ਪਿਛਲੀ ਸੀਟ ਤੇ ਬਹਿਣਾ। ਉਹਨੇ ਉਤਰਾਈ ਤੋਂ ਵੀ ਆ ਮੈਨੂੰ। ਨਹੀਂ ਆਪਾਂ ਜਾਣਾ ਹੀ ਮਾਰੀ ਵਕੀਲ ਸਾਈਡ ਤੇ ਪੈਣਾ ਸਾਜੀ, ਹਾਂਜੀ ਵਕੀਲ ਸਾਈਡ ਤੇ ਪੈ ਉਹ ਮੋਟਰਵੇ ਬਣ ਗਿਆ ਉਸਤਾਦ ਜੀ, ਹੁਣ ਕੋਈ ਟੈਨਸ਼ਨ ਵਾਲੀ ਚੜਨਾ ਗੱਲ ਦੇਣਾ ਉੱਤੇ। ਨਹੀਂ ਇੱਕ ਸਾਈਡ ਚੜਨ ਵਾਲੀ ਇੱਕ ਉਤਰਨ ਵਾਲੀ, ਆਪਾਂ ਉਤਰਨ ਵਾਲੀ ਸਾਈਡ ਚੱਲ ਜਾਵਾਂਗੇ। ਮਿੱਠੇ ਕਸਮ ਉਸਤਾਦ ਜੀ, ਭਾਰਾਂ ਸਿਰ ਪੈਣ ਨੇ ਤੇ ਮੇਰਾ ਦਿਮਾਗ ਖਰਾਬ ਹੋਣ ਡਿਆ ਵਾ। ਓਏ ਦਿਮਾਗ ਖਰਾਬ ਨਾ ਕਰੋ ਉਹਨਾਂ ਜਾਂ ਦਾ। ਤੂੰ ਚੱਲ ਜਾ ਯਾਰ ਨਾ। ਮੈਂ ਨਹੀਂ ਉਸਤਾਦ ਜੀ, ਤੁਸੀਂ ਨਾਲ ਜਾਓ। ਓਏ ਅੱਗੇ ਡਰਨ ਡਿਆ ਉਸਤਾਦ ਜੀ ਅੱਲਾ ਦੀ ਕਸਮ ਹੈ, ਉੱਠ ਜਾਓ ਉਸਤਾਦ ਜੀ। ਤੁਹਾਡੇ ਤੋਂ ਬਗੈਰ ਕੱਖ ਵੀ ਨਹੀਂ ਗਏ ਇਹਨਾਂ ਨੇ। ਉਸਤਾਦ ਜੀ ਮੈਂ ਜ਼ੁਬਾਨ ਦਿੱਤੀ ਏ। ਸਾਜੀ ਉਠੋ ਯਾਰ, ਚਲੋ ਉਠੋ ਉਸਤਾਦ ਜੀ, ਤੁਹਾਨੂੰ ਵੇਖ ਲਓ ਮਿਠਾ ਆਪੇ ਰਸਤੇ ਹੀ ਘੁੱਟ ਦੇ ਪੈਸੇ ਲਿਆਵਾਂਗੇ, ਉਸਿਆਂ ਦੇ ਮੱਥੇ ਲੱਗਣਾ ਕਿ ਮੇਰੇ ਮੱਥੇ ਲੱਗਣਾ? ਘੁੱਟ ਦੇ ਲਈ। ਮੈਂ ਨਹੀਂ ਚਾਹੀਦਾ ਤੁਹਾਨੂੰ। ਯਾਰ ਮੈਂ ਤਾਂ ਬਿਸਤੀ ਤੋਂ ਡਰਦਾ ਵਾਂ, ਮੈਨੂੰ ਪਤਾ ਵਾ। ਮੈਨੂੰ ਜਿਸ ਬੰਦੇ ਨੇ ਤਸਵੀਰ ਭੇਜੀ ਹੈ ਉਸਤਾਦ ਜੀ, ਇਹ ਸਾਡੇ ਸੀਐਮ ਦੀ ਤਸਵੀਰ ਨਾਲ, ਵੱਡੇ ਵਜ਼ੀਰ ਦੀ ਨਾਲ, ਅਲੀ ਜ਼ਫਰ ਸਾਹਿਬ ਦੀ ਨਾਲ, ਸਜਾਦ ਜਾਨੀ ਟੀਮ ਦੀ, ਉਹਦੇ ਨਾਲ ਫਲਾਣੇ ਮਿਨਿਸਟਰ ਦੀ, ਇੰਜ ਮਾਲ ਰੋਡ ਭਰਿਆ ਪਿਆ। ਉੱਤੋਂ ਉਹਨਾਂ ਨੇ ਐਮਐਸਡੀਆਂ ਲਾਉਣੀਆਂ ਨੇ, ਓਏ ਜਿਹੜੇ ਅਸੀਂ ਜੋ ਅੰਦਰ ਕਰਨਾ ਬਾਹਰ ਲਾਈਵ ਚੱਲਣਾ ਵਾ। ਆ ਚੀਜ਼ ਦਾ ਕੀਤਾ ਤੁਹਾਡੇ ਸਾਹਮਣੇ। ਆ ਖੋਤੇ ਦਾ ਬਸਤਾ ਦੇਖੇਗੀ ਦੁਨੀਆ ਬਾਹਰ। ਸਾਜੀ ਬੱਬਰ ਸ਼ੇਰ ਦਾ ਕਹਿਤਾ ਹੁਣ, ਓਏ ਇੱਕ ਮਿੰਟ, ਚੱਲ ਛੱਡ ਦੋ। ਓ ਭਰਾਵਾ ਫਿੱਕੀ ਗੱਲ ਨਹੀਂ ਕਰਨੀ, ਠੀਕ ਆ? ਆ ਤੁਹਾਨੂੰ ਸਾਨੂੰ ਚੇਦਾ ਕੀਤਾ, ਤੁਹਾਨੂੰ ਪਤਾ ਨਹੀਂ ਸਾਡਾ। ਮੈਨੂੰ ਸਿਰਫ ਨਾ ਮੈਨੂੰ ਦੋ ਤਿੰਨ ਅੱਛੀਆਂ ਜੁਗਤਾਂ ਕਰਕੇ ਦਿਖਾ ਦੇਣ, ਮੈਂ ਚੱਲ ਜਾਵਾਂਗਾ। ਜਾਓ ਮੈਨੂੰ ਕਰ ਇਧਰ ਆ ਯਾਰ, ਇਧਰ ਆ, ਇੱਥੇ ਆ। ਔਰ ਦਾਨਿਸ਼ ਵੀ ਕਰ ਦੇਵੇ, ਤੂੰ ਵੀ ਕਰ ਲੈ। ਆਹ ਦੇਖੋ ਜੀ, ਇਹ ਦੇਖੋ, ਇਹ ਮੇਰੀਆਂ ਬੀਬੀਆਂ ਭੈਣਾਂ ਵਾਸਤੇ ਜੁਗਤਾ ਜੀ, ਬੜਾ ਢਿੱਡਲ ਸੱਪ ਹੁੰਦਾ। ਇਹ ਹੁਣ ਅਗਰ ਮਿਨਿਸਟਰ ਬੈਠਾ ਹੋਵੇ, ਉਹਦੇ ਅੱਗੇ ਤੂੰ ਇਹ ਗੱਲ ਕਰੇ। ਇੱਕ ਫਕੀਰ ਹੋਇਆ, ਫਕੀਰਾਂ ਨੇ ਕਹਿੰਦਾ ਅੱਲਾ ਦੇ ਨਾਂ ਦਾ ਕੁਝ ਤੇ ਇਹਨੇ 100 ਦਾ ਨੋਟ ਕੱਢ ਕੇ ਦਿੱਤਾ। ਫਕੀਰ ਕਹਿੰਦਾ ਮੰਗ ਜੋ ਮੰਗੇਗਾ ਤੈਨੂੰ ਅੱਲਾ ਦੇਗਾ। ਇਹ ਕਿਉਂ ਹੱਸ ਕੇ ਕਹਿੰਦਾ ਆ ਜਿਹੜਾ ਤੈਨੂੰ 100 ਨੋਟ ਦਿੱਤਾ ਨਾ, ਮੈਨੂੰ ਵਾਪਸ ਦੇ ਦੇ। ਨਹੀਂ ਹੈ ਨਹੀਂ ਸਲਾਮ ਕੀ ਨਹੀਂ ਸਹੀ ਹੈ। ਉਸਤਾਦ ਜੀ ਇੱਥੇ ਪੰਜ ਟਾਈਮ ਤੇ ਲਿਆ। ਕੀ ਕਰਤੀ ਹੈ ਕਦੋਂ ਦੀ ਕੀਤੀ ਸਾਜੀ? ਫਕੀਰ ਕਹਿੰਦਾ ਵਾਪਸ ਦੇ ਦੇ। ਫਕੀਰ ਨਹੀਂ, ਇਹਨੇ ਕਿਹਾ ਜੋ ਦਿਨ ਜਿਹੜਾ ਤੈਨੂੰ 100 ਦਾ ਨੋਟ ਦਿੱਤਾ ਨਾ, ਮੈਨੂੰ ਵਾਪਸ ਦੇ ਦੇ। ਯਾਰ ਅੱਛੀ ਗੱਲ ਸੀ। ਸਲਾਮ ਪੁੱਠਾ ਫਿਰ ਕੇ ਕਹਿੰਦੇ ਮੈਂ ਖੱਬੂ ਆ। ਸਾਜੀ ਆਹੀ 4-5 ਵਾਰੀ ਕਰ ਦਿਆਂਗੇ। ਸਹੀ ਨਹੀਂ ਏਦਾਂ ਦੀ ਕੋਈ ਹੋਰ ਕਰ ਚੱਲ ਜਣੀਆਂ ਇਦਾਂ ਦੀ ਗੱਲਾਂ ਚੱਲ ਜਣੀਆਂ। ਐਡਾ ਪਾਗਲ ਏਦਾਂ ਦੀ ਨਾ ਪਾਗਲ ਉਸਤਾਦ ਜੀ 100 ਰੁਪਏ ਫਕੀਰ ਨੂੰ ਦਿੱਤਾ ਤੇ ਉਹਨੂੰ ਪੁੱਛਦੇ ਕਿੰਨੇ ਰਹਿ ਗਏ ਹੁਣ ਮੇਰੇ ਵੱਲ ਬਾਕੀ। ਹਾਂ ਸਾਜੀ ਇੱਕ ਜੂਸ ਵਾਲੀ ਰੇਹੜੀ ਤੇ ਗਿਆ, ਜਾ ਕਹਿੰਦਾ ਇੱਕ ਜੂਸ ਦਾ ਗਲਾਸ ਦੇ ਦੇ, ਮੇਰੀ ਲੜਾਈ ਹੋ ਜਾਣੀ। ਉਹਨੇ ਇਹਨੂੰ ਜੂਸ ਦਾ ਗਲਾਸ ਦਿੱਤਾ, ਕਹਿੰਦਾ ਚਾਚਾ ਇੱਕ ਹੋਰ ਦੇ ਦੇ, ਮੇਰੀ ਲੜਾਈ ਹੋ ਜਾਣੀ। ਉਹਨੇ ਇਹਨੂੰ ਇੱਕ ਹੋਰ ਦਿੱਤਾ, ਇਹਨੇ ਫੇਰ ਕਿਹਾ, ਉਹਨੇ ਫੇਰ ਇੱਕ ਦਿੱਤਾ। ਉਹ ਕਹਿੰਦਾ ਕਾਕਾ ਤੇਰੀ ਲੜਾਈ ਹੋਣੀ ਕਦੋਂ? ਕਹਿੰਦਾ ਮੈਂ ਤੈਨੂੰ ਜੂਸ ਦੇ ਪੈਸੇ ਨਹੀਂ ਦੇਣੇ ਤੇ ਤੇਰੀ ਮੇਰੀ ਲੜਾਈ ਹੋ ਜਾਣੀ। ਹਾਂ ਚੱਲ ਤੂੰ ਹੁਣ ਖੱਬੂ ਵਾਲੀ ਕਰ। ਫੇਰ ਓ ਯਾਰ ਇੱਕ ਉਸਤਾਦ ਜੀ ਉਦੋਂ ਤੂੰ ਐਟਮਾ ਉਹ ਖਾਣੇ ਵਾਲੀ ਕਰ। ਇਹ ਖਾਣਾ ਹੈ। ਇਹ ਖਾਣਾ ਹੈ। ਆਹਾ ਵਾਹ ਵਾਹ ਵਾਹ। ਓਮ ਸਵਾਹਾ। ਕਿਉਂ ਐ ਕਰਾਵਾਂਗੇ। ਉਹ ਜ਼ਿੰਦਗੀ ਦਾ ਮਜ਼ਾ तो कट्टे में है। जिंदगी का मजा तो खट्टे में है। ਹਾਂ हाँ सही है सर। ਆ ਕੁਛ चलो ਲੱਗ चलो आगे हुण साडी। ਵੀਣੀ ਤੇ ਤੇਰੀ ਵੀ ਬਹੁਤ ਸੋਹਣੀ ਹੈ ਗੁਜਰਾ। ਰਾਈ ਸਾਹਿਬ। ਆਓ जेल दे फटे दे तेरी फोटो वेख के आया है। हाँ। इश, ओ चांदल तेरा ना है। अगो मयूं ग्राही साहब साजी। मौता तुझा नाम। इश, सांदल मेरा ही ना है। ए दस तू कौन है? ओ चांदल ए बंगा तू आप पावेगा या गुजर बाबा बन के। ਰੋਕ। हाँ जी। ਉਹ ਰਾਈ ਸਾਹਿਬ ਨੇ ਉਹ ਨਾਸ਼ਤੇ ਦਾ ਹੋਟਲ ਪਾਇਆ। ਆਹੋ। ਉਹ ਨਹੀਂ ਸੀ, ਉਹਨਾਂ ਨੇ ਸੀ ਪਾਇਆ ਓ ਯਾਰ ਇਹਦੇ ਕੋ ਸ਼ਾਹਰੁਖ ਖਾਨ ਕਰਾ ਲਿਓ, ਸ਼ਾਹਰੁਖ ਖਾਨ ਨੇ ਕਿੰਨਾ ਕੁਛ ਜੀ ਲਾਇਆ। ਬੜੀ ਕਾਪੀ ਕਰਦਾ ਸੇਮ ਡਬਿੰਗ ਮਾਸਟਰ। ਸ਼ਾਹਰੁਖ ਖਾਨ ਸੌਦਾ ਵੇਚਣ ਦਾ ਜਿਹੜਾ ਉਹ ਕਰ ਲਈ ਨਾ। ਸਾਜੀ ਆਹੋ ਕਰ ਦਿਆਂਗੇ ਥੋੜਾ ਜਿਹਾ। ਚਲੋ ਯਾਰ, ਉਸਤਾਦ ਜੀ ਅੱਲਾ ਬਰਕਤ ਪਾ ਦੇ। ਕੱਪੜੇ ਪਾ ਬੜਾ ਉਸਤਾਦ ਉਹ ਚੱਲ ਉਹਨਾਂ ਦਾ ਤੋੜਾ ਲਾ ਕਰਕੇ ਆ ਜਾਓ। ਉਸਤਾਦ ਜੀ ਉਹ ਹੋਟਲ ਦੇ ਪੈਸੇ ਨਾ ਐਡਵਾਂਸ ਮੈਂ ਦੇਣੇ ਇਹਨਾਂ ਨੇ ਦੇਣਾ, ਚਲੋ। ਤੇ ਉਹਦੇ ਚੋਂ ਕੱਟ ਲੈਣਾ ਤੁਸੀਂ। ਓਏ ਅੱਛਾ ਚਲੋ ਯਾਰ ਚਲੋ। ਐਸੇ ਹੋਟਲ ਵਾਲਾ ਸਰਚ ਕਰਕੇ ਦੇਖੋ। ਆਹੋ ਚਲੋ ਯਾਰ ਤੇ ਉਸ ਰਸਤੇ 'ਚ ਜਿਹੜਾ ਖਰਚਾ ਹੋਣਾ ਉਹ ਵੀ ਤੁਸੀਂ ਓਏ ਕਰਨਾ। ਅੱਛਾ ਚਲੋ ਯਾਰ ਜਾਓ ਯਾਰ ਜਾ। ਸਾਜੂ ਦਾ ਏਸੀ ਵਾਲਾ ਰੂਮ ਵੀ ਬਹੁਤ ਅੱਛਾ ਹੈਗਾ। ਅੱਛਾ ਕਿਹਦਾ? ਉਹਦਾ ਉਹ ਹੋਟਲ ਬੰਦਾ ਇਹਦਾ ਤਾਂ ਧਿਆਨ ਰੱਖਣਾ ਵਾ। ਕਮਰਾ ਜਿਹੜਾ ਲੈਣਾ ਕਿੰਨੇ ਦਾ ਲੈਂਦੇ ਆ, ਕੀ ਹਿਸਾਬ ਕਿਤਾਬ ਕਰਦੇ ਆ? ਛੱਡ ਦਿਓ, ਮੈਂ ਇਹਨਾਂ ਦੇ ਸਿਰਵਾਂ ਸੱਪ ਤਰ੍ਹਾਂ। ਹਾਂ ਬਸ ਠੀਕ ਆ। ਉਸਤਾਦ ਜੀ ਮੈਨੂੰ ਨਾਲ ਇਹਨਾਂ ਇਸ ਦਾ ਰਿਮੋਟ ਵੀ ਦੇ ਦਿਓ, ਇਹਦਾ ਪਾਸਵਰਡ ਵੀ ਦੱਸ ਦਿਓ, ਮੈਂ ਇੱਥੇ ਹੀ ਰਹਿਣਾ, ਮੈਂ ਕਿਹੜੇ ਜਾਣਾ। ਚਲੋ ਚਲੋ ਯਾਰ। ਇਹਦੇ ਕਿਸੇ ਨੇ ਜ਼ੇਨ ਚ ਪਾਤਾ ਕਿ ਮਰੀ ਰੰਗ ਸਾਫ਼ ਹੋ ਜਾਂਦਾ, ਉਹ ਦਰਿਆ ਪਿਆ ਵਾ। ਤੂੰ ਆਇਆ ਯਾਰ। ਚਲੋ ਮੇਰੇ ਅੱਗੇ ਤੇ ਸਕਿਨ ਪ੍ਰੋਬਲਮ ਬਣਨ ਡਿਆ, ਮੈਂ ਤੇ ਜਾਣਾ ਚਾਹ ਰਿਹਾ। ਮਿੱਠਾ ਸਾਹਿਬ, ਮੈਨੂੰ ਇਹ ਕਿਹਾ ਗਿਆ ਹੈ ਕਿ ਜੀ 60,000 ਰੁਪਈਆ, 50,000 ਰੁਪਈਆ, 60,000 ਰੁਪਈਆ ਰੂਮ ਦਾ ਜੀ ਮਰੀ ਦੇ ਵਿੱਚ ਮਿਲ ਰਿਹਾ ਜੀ। ਠੀਕ, ਅਸੀਂ ਮਰੀ ਆਏ ਹਾਂ ਜੀ। ਠੀਕ ਹੈ ਜੀ।
ਅਸੀਂ ਮਰੀ ਹਾਂ ਇਸ ਟਾਈਮ, ਅਸੀਂ ਸ਼ੋਅ ਕਰਨ ਆਏ ਮਰੀ। ਮੈਨੂੰ ਪਤਾ ਲੱਗਾ ਜੀ ਇਹ ਜੀ 60,000 ਰੁਪਏ ਦਾ ਉਸਤਾਦ ਜੀ ਕਮਰਾ ਮਿਲਦਾ ਪਿਆ, ਅੱਛਾ 6-7 ਬੰਦਿਆਂ ਦਾ, 50,000 ਦਾ, 40, 50, 60, 70। ਮੈਂ ਕਿਹਾ ਯਾਰ ਕਮਰਾ ਅੱਛਾ ਹੋਵੇ, ਏਸੀ ਹੋਵੇ, ਵਾਸ਼ਰੂਮ ਅੱਛਾ ਸਾਫ ਸੁਥਰਾ ਹੋਵੇ, 5-10 ਹਜ਼ਾਰ ਦੀ ਖੈਰ ਲੈ ਲਓ। ਫੈਸਲ ਸਾਹਿਬ ਇਹ ਜਿਸ ਕਮਰੇ 'ਚ ਤੁਸੀਂ ਮੈਨੂੰ ਲੈ ਕੇ ਆਏ ਹੋ ਨਾ ਮਿੱਠਾ ਸਾਹਿਬ, ਤੁਸੀਂ ਹੁਣ ਮੈਨੂੰ ਇਹ ਨਹੀਂ ਪਤਾ ਇਹ ਵਿੱਚ ਇਹ HZ ਕਿੰਨੇ ਕੀਤੀ ਆ, HZ ਮਤਲਬ ਜ਼ਿੰਦਗੀ ਇਹ ਕੀਤੀ ਕਿੰਨੇ ਆ, ਠੀਕ ਹੈ। ਇਹ ਜਿਹੜਾ ਕਮਰਾ ਨਾ ਜੀ, ਇਸ ਕਮਰੇ ਦੇ ਅੱਗੇ 60,000, 40,000, 30,000, 20,000, 5,000, 7,000, 4,000 ਹਜ਼ਾਰ ਵਾਲਾ ਲਫ਼ਜ਼ ਲੱਗਦਾ ਹੀ ਨਹੀਂ ਕਿਸੇ ਵੀ ਸੂਰਤ ਇਸ ਕਮਰੇ ਦੇ ਅੱਗੇ। ਇਹ 100ਵਾਂ ਦੇ ਵਿੱਚ ਹੀ ਕਿਤੇ ਹੋਣਾ ਚਾਹੀਦਾ ਸਾਹਿਬ। 900, 800, 700, 600, 1,000 ਚੋਂ 40 ਰੁਪਏ ਘੱਟ। ਹਜ਼ਾਰ ਵਾਲਾ ਜਿਹੜਾ ਲਫ਼ਜ਼ ਆ ਨਾ ਉਹ ਇਸ ਕਮਰੇ ਦੇ ਨਾਲ ਜਚਣ ਹੀ ਨਹੀਂ ਦਿਆ। ਔਰ ਤੁਹਾਨੂੰ ਇਹ ਬਗੈਰ ਤੋਂ ਨਹੀਂ ਅਹਿਸਾਸ ਹੈਗਾ ਕਿ ਤੁਸੀਂ ਦਿਹਾੜੀ ਲਾਉਣ 'ਚ ਤੁਸੀਂ ਜੋ ਵੀ ਅੱਜ ਲਓ ਮੰਨ ਲਿਆ ਤੁਸੀਂ ਉਹਦਾ ਯਾਰ ਤੁਸੀਂ ਦੇਖੋ ਮੈਂ ਵਾਸ਼ਰੂਮ ਗਿਆ ਵਾਂ, ਇੱਕ ਬਲਬ ਆ ਪੂਰੇ ਤਿੰਨਾਂ ਜਗ੍ਹਾ ਤੇ, ਔਰ ਤੁਸੀਂ ਨਾਲ ਮਜ਼ਦੂਰੀ ਕਰਦੇ ਹੋ। ਤੁਸੀਂ ਵਾਸ਼ਰੂਮ ਜਾਣਾ ਤੇ ਆਹ ਬਲਬ ਲਾ ਕੇ ਅੰਦਰ ਲੈ ਕੇ ਜਾਣਾ, ਪਹਿਲੇ ਬਲਬ ਲਾਉਣਾ, ਫਾਰਗ ਆ ਕੇ ਬਾਹਰ ਆ ਕੇ ਫਿਰ ਬਲਬ ਲਾਉਣਾ। ਤੁਸੀਂ ਅਗਰ ਉਧਰ ਜਾਣਾ ਤੇ ਉੱਥੇ ਉਹਦਾ ਬਲਬ ਲਾਉਣਾ, ਇੱਕੋ ਹੀ ਬਲਬ ਤੁਸੀਂ ਲਾ ਕੇ ਘੁਮਾ ਕੇ ਤੇ ਹਰ ਜਗ੍ਹਾ ਤੇ ਲੈ ਕੇ ਜਾਣਾ। ਠੀਕ ਹੈ ਜੀ, ਮੇਰੀ ਪਹਿਲੇ ਪੂਰੀ ਗੱਲ ਸੁਣ ਲਓ ਯਾਰ। ਦੂਸਰੀ ਗੱਲ ਇਹ ਹੈ ਸਫਾਈ ਥੱਲੇ ਹੈ ਨਹੀਂ। ਇਹ ਕੰਬਲ ਦੇ ਵਿੱਚੋਂ ਜਿਸ ਕਿਸਮ ਦੇ ਘੜੂਸ ਆ ਰਹੇ ਨੇ ਨਾ, ਸਮਝ ਆ ਰਹੀ ਹੈ, ਇਹਨੂੰ ਹੱਥ ਵੀ ਲਾ ਕੇ ਤੇ ਉਸ ਤੋਂ ਬਾਅਦ ਸੈਨੀਟਾਈਜ਼ਰ ਨਾਲ ਹੱਥ ਧੋਣਾ ਪੈਂਦਾ। ਤੇ ਕਮ ਅਜ਼ ਕਮ 50,000 ਰੁਪਇਆ ਮੈਂ ਦਿੱਤਾ ਤੁਹਾਨੂੰ ਕਮਰੇ ਦਾ। ਮੈਨੂੰ ਕੀ ਵੇਖਣ ਨੇ ਇਹ ਕਮਰਾ 1,000 ਰੁਪਏ ਤੋਂ ਜ਼ਿਆਦਾ, 2,000 ਦਾ ਚਲੋ ਲਾ ਲਓ, 4 ਦਾ ਲਾ ਲਓ, 5 ਦਾ ਲਾ ਲਓ, ਇੰਨੇ ਕੁ ਦਾ ਹੋਊਗਾ ਮਰੀ ਦੇ ਵਿੱਚ। ਉਹ ਵੀ ਤੁਸੀਂ ਜਿੱਥੋਂ ਮਰੀ ਖਤਮ ਹੋ ਜਾਂਦਾ ਨਾ ਅੱਗੋਂ ਜੀਂਦੀ ਸ਼ੁਰੂ ਹੋ ਜਾਂਦੀ ਹੈ, ਉੱਥੇ ਆਏ। ਮਰੀ ਦੇ ਪਿੱਛੇ ਰਹਿ ਗਿਆ। ਉਸਤਾਦ ਜੀ ਤੁਹਾਨੂੰ ਗਲਤਫਹਿਮੀ ਹੋਈ, ਮਾਫੀ ਦੇ ਨਾਲ। ਜਿੱਥੋਂ ਮਰਜ਼ੀ ਪਤਾ ਕਰ ਲਓ, ਤੁਸੀਂ ਕੰਬਲਾਂ ਦੀ ਬੇਹੁਰਮਤੀ ਕਰਨ ਡਏ ਹੋ। ਕੰਬਲ ਸਿਰਫ ਪੈਰਾਂ ਤੇ ਪਾਈਦਾ, ਉੱਤੇ ਕੌਣ ਲੈਂਦਾ? ਨਹੀਂ ਇਹ ਕਮਰੇ ਦੀ ਹਾਲਤ ਦੇਖ ਰਹੇ ਆ। ਨਹੀਂ ਕਮਰੇ ਇਹਦਾ 50,000 ਰੁਪਇਆ ਮੇਰੇ ਕੋਲ ਲੈ ਲਿਆ ਤੁਸੀਂ। ਉਸਤਾਦ ਦੇ ਮੁਹਤਰਮ ਜਾ ਕੇ ਪਤਾ ਤੇ ਕਰੋ ਮਹਿੰਗਾਈ ਕਿੰਨੀ ਹੈ, ਦੌਰ ਤੇ ਵੇਖੋ। ਇਹ ਕਮਰੇ ਨੂੰ ਤੁਸੀਂ ਆਮ ਨਾ ਕਹੋ। ਮੈਂ ਪੁੱਛਿਆ ਆਉਣ ਨੂੰ, ਮੈਂ ਪੁੱਛਿਆ ਹਨੀਲ ਬੇਲਾ ਭਾਜੀ ਨੂੰ ਪੁੱਛਿਆ, ਉਹਦੇ ਬਿਲਕੁਲ ਜਿੱਥੇ ਅਸੀਂ ਸ਼ੋਅ ਕੀਤਾ ਆਰਟ ਕਾਉਂਸਲ ਉਹਦੇ ਨਾਲ, ਮੈਂ ਕਿੰਨਾ ਰੈਂਟ ਆ, ਕਹਿੰਦੇ 20,000 ਰੁਪਇਆ। ਉਹ ਰੂਮ ਕੱਖ ਵੀ ਨਹੀਂ ਹੈਗੇ ਉਸਤਾਦ ਜੀ। ਹੋਟਲ 1 ਦੇ ਉਹ ਇਹ ਹੋਟਲ 01 ਇਹਦੇ ਚ ਕੀ ਹੈ? ਇਹਦੇ ਚ ਐਸੀ ਕਿਹੜੀ ਖਾਸੀਅਤ ਆ? ਸਾਰੇ ਸਿਆਸਤਦਾਨ ਇੱਥੇ ਆ ਕੇ ਠਹਿਰੇ ਨੇ। ਹਿਸਟਰੀ ਤੇ ਪੜੋ ਜਾ ਕੇ, ਥੱਲੇ ਤਸਵੀਰਾਂ ਨਹੀਂ ਵੇਖੀਆਂ ਤੁਸੀਂ? ਹੁਣ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਲੱਗੇ 1 ਘੰਟਾ ਕੱਢਣਾ, ਆ ਬਿਲਕੁਲ ਉੱਪਰ ਵਾਲਾ ਕਮਰਾ ਭਲਾ ਕਿਹਦਾ ਵਾ? ਕਿਹਦਾ ਵਾ? ਪਾਈ ਵਾਲੀ ਜਫਰ ਨਹੀਂ, ਛੰਨੂ ਕੀ ਆਂਖ ਮੈਂ ਇੱਕ ਉਹ ਉੱਪਰ ਠਹਿਰੇ ਹੋਏ ਆ। ਉੱਪਰ ਠਹਿਰੇ ਉਹ ਉੱਪਰ ਠਹਿਰੇ ਆ? ਹਾਂਜੀ ਕਿਉਂ ਹੁਣ ਬੂਹਾ ਨਹੀਂ ਖੁੱਲਣ ਦਿਆ ਉਹਨਾਂ ਕੋ? ਨਹੀਂ ਉਹਨਾਂ ਦੀ ਪਰਫਾਰਮੈਂਸ ਆ, ਉਹਨਾਂ ਨੇ ਉੱਪਰ ਹੀ ਡਾਣਾ ਹੁਣ। ਜ਼ਿੰਦਗੀ 'ਚ ਨਾ ਸੋਚਿਓ ਕਿਤੇ ਉੱਪਰ ਠਹਿਰਨਗੇ, ਇਹਦੇ ਨਾਲੋਂ ਬਾਹਰ ਕਿਤੇ ਰੋਡ ਤੇ ਠਹਿਰ ਲੈਣਗੇ ਉਹ। ਅੰਜਲੀਨਾ ਜੋਲੀ ਪਹਿਲੀ ਵਾਰੀ ਪਾਕਿਸਤਾਨ ਆਈ ਸੀ, ਇਸ ਹੋਟਲ 'ਚ ਠਹਿਰੀ ਸੀ। ਇੱਥੇ ਜਿੱਥੇ ਤੁਸੀਂ ਬੈਠੇ ਹੋ ਇੱਥੇ ਉਹ ਬੈਠੀ ਹੋਈ ਸੀ। ਤੁਹਾਨੂੰ ਹੁਣ ਸਹੀ ਗੱਲ ਦੱਸਾਂ, ਤੁਸੀਂ ਇਹ ਬਾਰੀ ਨਹੀਂ ਖੋਲ ਕੇ ਦੇਖੀ, ਆਹ ਚੈਰੀ ਦਾ ਪੌਦਾ ਵੱਜਦਾ, ਚੈਰੀ, ਇਹ ਚੈਰੀਆਂ ਲਮਕਣੀ, ਉਹ ਖੁਬਾਨੀ ਲਮਕੀ, ਉਹ ਦੋ ਖਾਓ ਤਾਂ ਸਹੀ। ਤੁਸੀਂ ਵਿਊ ਤਾਂ ਦੇਖੋ। ਇੰਜ ਦਾ ਵਿਊ, ਉਹ ਉੱਤੇ ਕੋਈ ਪੈਰਾਂ ਭਾਰ ਬੈਠਾ ਵਾ, ਚੈਰੀ ਵੱਜਣ ਦਈ ਤੇਰੇ ਮੂੰਹ ਤੇ, ਬਗੈਰ ਤਾਂ ਅੱਲਾ ਇਹ ਨਹੀਂ ਸਮਝ ਲੱਗਦਾ ਵੀ ਪਾਣੀ ਦਾ ਬਾਰਿਸ਼ ਦਾ ਕਤਰੇ ਚ ਆਉਂਦਾ ਜਾਂ ਪਤਾ ਨਹੀਂ ਕੁਝ ਹੋਰ ਹੁੰਦੇ ਆ। ਵਿਊ ਕਿਹੜਾ? ਮੈਂ ਪਰਦਾ ਇੰਜ ਕੀਤਾ, ਸਾਹਮਣੇ ਕੰਧ ਸੀ। ਉਸਤਾਦ ਜੀ ਯਕੀਨ ਕਰੋ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਕਮਰਾ ਕਿਤੇ ਹੋਰ ਲੈ ਲਓ। ਗੜਗੀਲੇ ਤੂੰ 50,000 ਰੁਪਇਆ ਲਿਆ ਯਾਰ ਇਹਨਾਂ ਨੇ ਯਾਰ। ਉਸਤਾਦ ਜੀ ਮੈਂ ਇਹਨਾਂ ਕੇ ਪਿੱਟਿਆ ਵਾ, ਮੈਂ ਕਿਹਾ ਤੁਹਾਨੂੰ ਸਾਜੀਆਂ ਨੂੰ ਪਤਾ ਲੱਗ ਜਾਣਾ ਵਾ, ਤੇ ਮੈਨੂੰ ਕਹਿੰਦੇ ਤੂੰ ਚੁੱਪ ਕੀਤਾ, ਸਾਡੀ ਸਾਜੀਆਂ ਨਾਲ ਹੋਰ ਗੱਲ ਆ। ਬੈਠੇ ਸਿਰਫ ਇਹਦੇ ਟੱਕਰ ਮਾਰਦੇ। ਨਹੀਂ ਨਹੀਂ ਟੱਕਰ ਭਾਜੀ, ਨਹੀਂ ਮਾਰਦੇ। ਮੈਨੂੰ ਦੱਸੋ ਵੀ ਕਿੰਨੀ ਦਿਹਾੜੀ ਲਾਈ? ਹਾਂਜੀ ਦੱਸੋ ਹੁਣ, ਸ਼ੋਅ ਕਰੋ। ਇੱਥੇ ਨਹੀਂ ਬਚਤ ਨਹੀਂ ਹੈਗੀ। ਆ ਬਹੁਤ ਲੜ ਭਿੜ ਕੇ ਘਰੂੰਡੇ ਖਾ ਪੀ ਕੇ 3500 ਦਾ ਲਿਆ, ਬਚੇ ਕਿੰਨੇ ਵਿੱਚੋਂ? 50,000 ਰੁਪਇਆ ਦਿੱਤਾ ਫੈਸਲ ਸਾਹਿਬ, ਮੈਂ ਤੁਹਾਡੇ ਅੰਦਰੋਂ ਕੱਢ ਲੈਣਾ 50,000। 80 ਤੋਂ ਘਟਣ ਨਹੀਂ ਛਿੜਿਆ। ਏਸੀ ਇਸ ਪੂਰੀ ਬਿਲਡਿੰਗ ਚ ਮੇਰੇ ਖਿਆਲ ਇਹਨਾਂ ਨੂੰ ਪੁੱਛੋ, ਤੁਸੀਂ ਕਹੋ ਨਾ ਏਸੀ ਤੋਂ ਕਹਿੰਦੇ ਉਹ ਕੀ ਹੁੰਦਾ ਹੈ? ਉਹ ਮਰੀ ਜੇਸੀ ਕੌਣ ਲਾਉਂਦਾ ਹੈ? ਲੈ ਲਾ ਵਾਹ ਵੀ ਵਾਹ, ਇਹ ਫਿਰ ਸਹੀ 3500 ਵਾਲੇ ਰੂਮ ਜਾਣਦੇ ਸਾਰੇ। ਉਹ ਭਾਈ ਇਹ ਇੰਨਾ ਕੀ ਆ? ਇਹ 4,000 ਰੁਪਏ ਤੋਂ ਵੱਧ ਕਮਰਾ ਨਹੀਂਗਾ। ਉਤੋਂ ਬੈੱਡ ਯਾਰ ਐਵੇਂ ਹਸਪਤਾਲਾਂ ਦੇ ਬੈੱਡ ਇਹਦੇ ਨਾਲੋਂ ਚੰਗੇ ਹੁੰਦੇ। ਉਸਤਾਦ ਜੀ ਨਸ਼ੁਕਰੀ ਨਹੀਂ ਕਰੀਦੀ। ਤੁਹਾਨੂੰ ਮੈਂ ਜਿਹੜੀ ਮੇਨ ਗੱਲ ਦੱਸਣੀ ਭੁੱਲ ਗਿਆ, ਤੁਹਾਨੂੰ ਪਤਾ ਪੂਰੇ ਮਰੀ ਚ ਸਨੋਫਾਲ ਇਸ ਕਮਰੇ ਤੋਂ ਸ਼ੁਰੂ ਹੁੰਦੀ ਹੈ। ਇੱਥੋਂ ਸ਼ੁਰੂ ਹੁੰਦੀ ਛੱਤ ਤੋਂ। ਇਹ ਸਨੋਫਾਲ ਇੱਥੋਂ ਪੈਣੀ। ਕਰਪਸ਼ਨ ਵੀ ਇਸ ਕਮਰੇ ਤੋਂ ਸ਼ੁਰੂ ਹੁੰਦੀ ਹੈ, ਜਿਹੜਾ ਵਿੱਚੋਂ 5-5 10-10 ਹਜ਼ਾਰ ਦਿਹਾੜੀ ਲੱਗਦੀ ਹੈ। ਯਾਰ ਉਸਤਾਦ ਨਾਜ਼ਰੀਨ, ਇਹ ਨਾ ਤੂੰ ਨਾ ਸ਼ਰਾਜ਼
ਬਾਅਦ ਚ ਨਾ ਸਾਰਾ ਕਮਰਾ ਦਿਖਾਉਣਾ। ਇਸ ਪੂਰੇ ਕਮਰੇ 'ਚ ਪੱਖਾ ਨਹੀਂ ਲੱਗਾ, ਇੱਕ ਪੱਖਾ ਲੱਗਾ, ਉਹ ਕਾਲੇ ਰੰਗ ਦਾ ਬਸ। ਤੇ ਉਹ ਇੱਕ ਹੀ ਕਾਫੀ ਸਾਰਿਆਂ ਲਈ। ਤੇ ਬੈੱਡ ਤੁਸੀਂ ਦੇਖਣਾ, ਇਹ ਜ਼ਰਾ ਡਿਟੇਲ ਨਾਲ ਨਾ ਕਮਰਾ ਤੋਂ ਵਿਖਾਉਣਾ ਬਾਅਦ ਚ। ਇੱਕ ਪੱਖਾ ਲੱਗਾ, 4-5 ਆ ਇੱਕ ਹੈ ਬੈੱਡ ਹੈ, ਇੱਕ ਆ ਵਾਸ਼ਰੂਮ ਅੰਦਰੋਂ ਦੇਖਣਾ ਤੁਸੀਂ, ਦੀ ਹਾਲਤ ਦੇਖਣੀ। ਇਹਨਾਂ ਨੇ ਮੇਰੇ ਕੋਲ 50,000 ਰੁਪਇਆ ਬਗੈਰਤਾ ਨੇ ਲਿਆ। ਉਸਤਾਦ ਜੀ ਜਿਹੜਾ 20,000 ਵਾਲਾ ਉਹਨਾਂ ਨੇ ਲੂਮ ਲਿਆ ਨਾ, ਉਹਦੇ ਚ ਕਿਸੇ ਕੋਈ ਬੰਦਾ ਪੁੱਛਣ ਨਹੀਂ ਆਇਆ। ਆ ਤੁਹਾਨੂੰ ਛੱਤੀਪੁਰੀ ਪਠਾਨ ਪੁੱਛਣਾਗਾ ਕਿਆ ਲੈਨੇ ਹੈ। ਓਏ ਨਹੀਂ ਪੁੱਛਣ, ਉਹ ਪੁੱਛਣ ਹੁੰਦਾ ਭਾਜੀ ਛੱਤ ਠੀਕ ਹੈ, ਦੇਖते नहीं पई किते कि मलबा चुकना मुड़ के, हाँ भाई पानी आ रहा है ना, हाँ भाई लोटा तो नहीं चाहिए, वो ये पूछना होता। ਉਸਤਾਦ ਜੀ ਆਪਣੀ ਸ਼ਾਗਿਰਦਾਂ ਦੀ ਤਜ਼ਲੀਲ ਨਾ ਕਰਿਆ ਕਰੋ, ਨਾ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਰਾ ਕੁਝ ਹੋ ਸਕਦਾ, ਦੁਨੀਆ ਉਧਰ ਦੀ ਇੱਧਰ ਦੀ ਹੋ ਸਕਦੀ ਹੈ, ਲੇਕਿਨ ਤੁਹਾਡੇ ਸ਼ਾਗਿਰਦ ਇਹੋ ਜਿਹੇ ਬਗੈਰਤ ਨਹੀਂ ਹੋ ਸਕਦੇ। यही तो मैं सोच रहा। ਹਾਂਜੀ ਤੁਹਾਡਾ ਬੇਸਿਕਲੀ ਕੋਈ ਸ਼ਾਗਿਰਦ ਬਗੈਰਤ ਨਹੀਂ ਹੈਗਾ ਉਸਤਾਦ ਜੀ, ਐ ਨਾ ਗੱਲ ਕਰਿਆ ਕਰੋ। ओए इस पूरी बिल्डिंग च ना को 29-30 इदां दे कमरे ने, सारे तेनों मैं 28,000 च लैदा। ਸਾਜੀ ਤੁਸੀਂ ਸਹੀ ਕਹਿ ਰਹੇ ਹੋ, ਇਹ ਮਿਲਦੇ ਪਏ ਆ। ਓਏ ਨਹੀਂ ਪੈਸੇ ਦਿਓ ਸਾਜੀਆਂ ਤੇਰੀ ਨੋਜ਼ਲ ਪੈਣ ਵਾਲੀ ਹੈ, ਤੇਰਾ ਭਵਕਾ ਨਿਕਲਦਾ ਹੀ ਨੋਜ਼ਲ ਪਵਾ। ਉਸਤਾਦ ਜੀ ਗਲਤ ਫਹਿਮੀ ਹੈ। रोटी ओए यार कसम वाली गल आ ना, मैं तेनों रोटी भी ਲੱਗੇ दवां। ਹਰਾਮ ਕਰਨ ਵਾਲਾ ਜੀ ਮੇਰੇ ਕੋ ਸਾ। ਉਸਤਾਦ ਜੀ ਸਾਜੀ ਚ ਬਾਅਦ ਇੱਕ ਬੰਦਾ ਬਾਤੀ ਬਣਾਉਂਦਾ ਵਾ, ਉਹ ਆਪ ਸਾਰੇ ਤੁਸੀਂ ਭੁੱਲ ਜਾਓਗੇ। ਤੁਸੀਂ ਲਿਆਓ ਸਾਜੀ 8,000 ਰੁਪਏ, ਅੱਛਾ ਇਹ 8,000 ਰੁਪਏ ਕਿਲੋ ਸਾਜੀ, 8,000 ਰੁਪਏ ਕਿਲੋ, 7 ਬੰਦੇ 2-2.5 ਕਿਲੋ ਬਾਟੀ। ਤੇ ਮੇਰੀ ਅੱਖ ਲੱਗ ਗਈ ਹੈ ਤੇ ਮੈਂ ਹੁਣ ਉੱਠਿਆ ਵਾਂ ਤੇ ਇੱਥੇ ਜੂਠੀ ਰੋਟੀ ਸਾਲਣ ਪਏ ਨੇ, ਤੇ ਮੈਂ ਕਿਹਾ ਚਲੋ ਮੈਂ ਖਾਣਾ ਦੇਖਦਾ ਕੀ। ਇੱਕ ਚ ਹਲੀਮ, ਇੱਕ ਚ ਚਨੇ, ਤੇ ਦੋਵੇਂ ਕਿੱਦਾਂ ਦੇ, ਯਾਨੀ ਹਲੀਮ ਹੋਰ ਟੇਸਟ ਹੁੰਦਾ, ਚਨੇ ਹੋਰ ਟੇਸਟ ਹੁੰਦੇ। ਯਾਨੀ ਉਹ ਇਦਾਂ ਦੇ ਸੀ ਕਿ ਤੁਸੀਂ ਦੋਵੇਂ ਪਾਸੇ ਹੀ ਉਹ ਹਰ ਤਰ੍ਹਾਂ ਉਹ ਮਿਆਰ ਤੇ ਪੂਰਾ ਉਤਰ ਰਹੇ ਸੀ ਕਿ ਮੈਨੂੰ ਕੋਈ ਬੰਦਾ ਕਹੇ ਭਾਈ ਦੱਸੋ ਦੋਵਾਂ ਚੋਂ ਮਜ਼ੇਦਾਰ ਕੌਣ ਆ, ਹਲੀਮ ਕਿ ਚਨੇ, ਤੇ ਮੈਂ ਉਹਨੂੰ ਕਹਾਂਗਾ ਹਲੀਮ ਚਨਿਆਂ ਨਾਲੋਂ ਮਜ਼ੇਦਾਰ ਆ। ਫਿਰ ਮੈਂ ਆਪੇ ਕਹਾਂਗਾ ਨਹੀਂ ਯਾਰ ਚਨੇ ਹਲੀਮ ਨਾਲੋਂ ਮਜ਼ੇਦਾਰ ਆ। ਤੇ ਜੇ ਮੇਰੇ ਕੋਲ ਪੁੱਛੇ ਨਾ ਦੋਵਾਂ ਚੋਂ ਮਾੜਾ ਕਿਹੜਾ, ਤੇ ਮੈਂ ਕਹੂੰ ਯਾਰ ਨਹੀਂ ਹਲੀਮ ਚਨਿਆਂ ਨਾਲੋਂ ਬਹੁਤਾ ਮਾੜਾ, ਨਹੀਂ ਯਾਰ ਚਨੇ ਹਲੀਮ ਨਾਲੋਂ ਬਹੁਤੇ ਮਾੜੇ। ਉਹ ਐਸਾ ਮਲਟੀ ਸਾਲਨ ਸੀ, ਉਹਨੂੰ ਜਿੱਧਰ ਮਰਜ਼ੀ ਲੈ ਜਾਓ ਜ਼ੇਨ 'ਚ, ਉਹਨੂੰ ਚੰਗਾ ਸਮਝ ਲਓ ਬੁਰਾ ਸਮਝ ਲਓ, ਉਹ ਉਦਾਂ ਦਾ ਹੀ ਸੀ। ਔਰ ਹਰਾਮ ਉਹਦੇ 'ਚ ਕੋਈ ਆਂਡਾ ਚਨਿਆਂ 'ਚ ਹੋਵੇ ਜਾਂ ਹਲੀਮ 'ਚ ਕੋਈ ਬੋਟੀ ਨਿਕਲੀ ਹੋਵੇ, ਛੋਟਾ ਗੁੱਛ ਬਾਅਦ ਬਣਿਆ ਚਿਕ ਕਰ ਲਿਆ ਜੀ। ਉਸਤਾਦ ਜੀ ਇਹ ਆਜਿਜ਼ ਸਾਲਨ ਸੀਗਾ, ਆਜਿਜ਼ੀ ਵਾਲਾ। ਮੇਰੀ ਸੁਣੋ ਗੱਲ, ਤੁਸੀਂ ਇੱਥੇ ਤੱਕ ਵਾਈਟ ਟਾਵਲ ਸਿਰੇ ਪਾਇਆ ਹੋਵੇ, ਵਾਈਟ ਟਾਵਲ, ਸ਼ਾਵਰ ਲੈ ਕੇ ਤੁਸੀਂ ਇੰਜ ਕਰਕੇ ਜੋ ਜੌਨ ਇਬਰਾਹਿਮ ਤੇ ਇੰਜ ਕਰਕੇ ਪਰਦੇ ਪਰੇ ਕਰਨੇ ਆ। ਤੁਹਾਡੇ ਆਲੂ ਬੁਖਾਰਾ ਦਾ ਪੌਦਾ ਵਜੇ, ਤੁਸੀਂ ਤਾਜ਼ਾ ਆਲੂ ਬੁਖਾਰਾ ਤੋੜ ਕੇ ਹਲਕਾ ਯਾਰ ਮੈਂ ਤੇ ਕਿਹੜੇ ਹੋਟਲ ਆ ਜਿਨ੍ਹਾਂ ਦੇ ਪਰਦੇ ਇੰਜ ਕਰਨ ਨਾ ਅੱਗੋਂ ਨਿੱਕੇ ਨਿੱਕੇ ਫਲ ਵੱਜਦੇ ਆ, ਕਿਤੇ ਚੈਰੀ ਵੱਜਦੀ ਆ, ਕਿਤੇ ਆਲੂ ਬੁਖਾਰਾ ਵੱਜਦਾ, ਐ ਖੜੇ ਬਾਹਰ ਲੈ ਕੇ ਵੀ ਪਰਦਾ ਪਰੇ ਕਰੇ ਤੇ ਆਲੂ ਬੁਖਾਰਾ ਮਾਰੀਏ। ਵਿਊ ਤਾਂ ਦੇਖੋ। ਵਿਊ ਕਿਹੜਾ ਵਿਊ? ਉਹ ਸਾਹਮਣੇ ਕੋਈ ਵਿਚਾਰਾ ਰਹਿੰਦਾ ਵਾ, ਕੋਈ ਉਹਦੀ ਪਾਣੀ ਵਾਲੀ ਟੈਂਕੀ ਨੀਲੀ ਪਈ ਹੈ, ਉਹ ਵੀ ਮੈਂ ਸ਼ੁਕਰ ਕਰਦਾ ਔਰਤ ਦਾ ਧਿਆਨ ਨਹੀਂ ਆਨੂੰ ਪਿਆ, ਨਹੀਂ ਤੇ ਦਿਲ ਕਰੇ ਉਹ ਬੰਦੇ ਆ ਕੇ ਮੈਨੂੰ ਕੁੱਟ ਦਿੰਦੇ ਵੀ ਤੂੰ ਇੱਧਰ ਕੋ ਵੇਖਣੇ ਆ। ਮੈਂ ਜਿੱਦਣ ਜਦੋਂ ਆਪਾਂ ਕਮਰਾ ਲੈਣ ਆਇਆ, ਯਕੀਨ ਮੰਨੋ ਐਸ਼ਾ ਯਾਜੇਬ ਸਾਹਿਬ ਨਹੀਂ, ਉਹ ਮੈਂ ਤਾਂ ਨਿਕਲਦੀਆਂ ਦੇਖੀਆਂ, ਨਾਲ ਦਾ ਕਮਰਾ ਉਹਨਾਂ ਦਾ। ਉਸਤਾਦ ਜੀ ਮੈਂ ਥੱਲੇ ਉਤਰਿਆ ਵਾਂ, ਇੱਕ ਬੰਦਾ ਮੈਨੂੰ ਕਹਿੰਦਾ ਕਮਰਾ ਤੁਸੀਂ ਲਿਆ, ਮੈਂ ਕਿਹਾ ਹਾਂਜੀ। ਉਹਨੇ ਹੱਥ ਝੁੰਮਿਆ ਮੇਰਾ, ਕਹਿੰਦਾ ਨਸੀਬਾਂ ਵਾਲਿਆਂ ਨੂੰ ਇਹ ਕਮਰਾ ਦਿੰਦੇ ਨੇ, ਇੱਥੇ ਆਮ ਬੰਦਾ ਨਹੀਂ ਰਹਿੰਦਾ, ਕੋਈ ਅਫੋਰਡ ਹੀ ਨਹੀਂ ਕਰਦਾ। ਅਸੀਂ ਕਿਹਾ ਯਾਰ ਦੱਸ ਤੂੰ ਕਿੰਨੇ ਪੈਸੇ ਆ, ਮੈਂ ਲੈਣਾ ਵਾ, ਮੇਰੇ ਉਸਤਾਦ ਦੇ ਮੁਹਤਰਮ ਨੇ ਰਹਿਣਾ, ਉਹ ਯਾਰ ਮੇਰੇ ਮਾਈ ਬਾਪ ਨੇ ਮੈਨੂੰ ਸਾਰੀ ਗੱਲ ਸਮਝ ਆ ਗਈ ਹੈ, ਮੈਨੂੰ ਸਾਰੀ ਅਗਲੀ ਗੱਲ ਸਮਝ ਆ ਗਈ ਹੈ। ਹੁਣ ਤੁਸੀਂ ਇਹੀ ਗੱਲਾਂ ਕਰਨੀਆਂ, ਹੁਣ ਤੁਸੀਂ ਕਰ ਲਿਆ ਜੋ ਕਰਨਾ ਆਪ। ਤੁਸੀਂ ਲੰਗਰ ਅੱਛਾ ਕਰ ਰਹੇ, ਸ਼ਰਟਾਂ ਪੈਂਟਾਂ ਜੁੱਤੀਆਂ ਲੈ ਕਿਹੜਾ ਲੰਗਰ ਬਾਹਰ ਜਾ ਕੇ ਇਧਰੋਂ ਦਿਹਾੜੀ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਅੱਲਾ ਮਾਫੀ ਦੇਵੇ ਮੇਰੇ ਕੋਲ ਦਿਹਾੜੀ ਲਾ ਕੇ ਤੇ ਤੁਸੀਂ ਘਰਾਂ ਲੈ ਜਾਂਦੇ, ਤੁਸੀਂ ਦਿਹਾੜੀ ਲਾ ਕੇ ਤੁਸੀਂ ਬੇਸਿਕਲੀ ਚੀਜ਼ਾਂ ਕਰਦੇ ਮੇਰੇ ਨਾਲ ਬੇਟੇ। ਉਹ ਮੈਂ ਆਪਣੇ ਮੁਰਸ਼ਿਦਾਂ ਦਾ, ਬਜ਼ੁਰਗਾਂ ਦਾ, ਆਪਣੇ ਮਾਈ ਬਾਪ ਦਾ ਚੇਲਾ ਕਰਨਾ। ਮੈਂ ਬੜੀ ਗੱਲ ਕਰਦੇ ਹੁੰਦੇ ਉਸਤਾਦ ਜੀ, ਕਦਮ ਵਾਲੀ ਗੱਲ। ਮੈਂ ਹੁਣ ਤੁਹਾਨੂੰ ਵੱਡੀ ਗੱਲ ਦੱਸਾਂ, ਜੰਗ ਨਿਊਜ਼ ਦੇ ਵਿੱਚ ਖਬਰ ਛਪੀ ਸੀਗੀ, ਚਾਈਨਾ ਨੇ ਸਿਰਫ 2 ਚੀਜ਼ਾਂ ਮੰਗੀਆਂ ਵਾ। ਚਾਈਨਾ ਨੇ ਕਿਹਾ ਵਾ ਮੈਨੂੰ ਤੁਸੀਂ ਨਾ ਇੱਧਰ ਥਾਰ ਵਾਲੀ ਸਾਈਡ ਤੇ ਜਗ੍ਹਾ ਦੇ ਦਿਓ ਤੇ ਐਸ ਹੋਟਲ ਰਿਸ਼ਤਾ ਦੇ ਦਿਓ ਕੋਈ। ਤੁਸੀਂ ਸਵੇਰੇ ਉੱਠ ਕੇ ਪਰਦਾ ਤੇ ਚੁੱਕ ਕੇ ਵੇਖਣਾ, ਹਾਏ ਹਾਏ ਵਿਊ ਹੀ ਕੀ ਹੈ। ਪੈਸੇ ਪੂਰੇ ਹੋ ਜਾਣੇ ਤੁਹਾਡੇ। ਉਸਤਾਦ ਜੀ 120 ਰੁਪਏ ਦਾ ਸਾਲਨ ਲਿਆਂਦਾ ਇਹਨਾਂ ਨੇ। ਇਹ ਜਿਹੜਾ ਓਏ ਮਿੱਠੇ ਤੂੰ ਬਗੈਰ ਤਾਂ ਨਾਲ ਤੈਨੂੰ ਅਕਲ ਨਹੀਂ ਹੈਗੀ, ਤੂੰ ਮੈਂ ਦੱਸਣ ਤੇ ਦਿਆ ਸੀ। ਨਹੀਂ ਤੂੰ ਉਦੋਂ ਨਹੀਂ ਠਾ ਸਕਦਾ ਸੀ ਮੈਨੂੰ। ਉਸਤਾਦ ਜੀ ਉਦੋਂ ਇਹਨਾਂ ਨੇ ਮੈਨੂੰ ਬਾਹਰ ਲੱਸੀ ਲੈਣ ਭੇਜਿਆ ਸੀ। ਮਿੱਠੇ ਤੇ ਟੱਕਰ ਮਾਰਦੇ। ਉਹ ਯਾਰ ਮੈਂ ਟੱਕਰ ਮਾਰ ਦਵਾਂਗਾ ਸਾ ਤਿੜਕੇ ਪੀਪੇਰ ਕਾ ਮੂੰਹ। ਉਸਤਾਦ ਤੁਸੀਂ ਇੱਥੇ ਤੱਕ ਟਾਵਲ ਪਾ ਕੇ ਸਵੇਰੇ ਨਹਾ ਕੇ ਸ਼ਾਵਰ ਕਿੱਥੋਂ ਨਹਾਉਣਾ ਮੈਂ? ਗੌਨ ਪਾ ਕੇ ਨਹਾਉਣਾ ਕਿੱਥੇ ਆ? ਉਹ ਸ਼ਾਵਰ ਲੈਣਾ ਤੁਸੀਂ ਉਹ ਸਵੇਰੇ। ਸ਼ਾਵਰ ਤੁਸੀਂ ਵਹਾਉਣਾ ਜੀ। 4-5 ਤਰ੍ਹਾਂ ਦੇ ਅੰਦਰ ਉਹ ਬੋਡੀ ਮਸਾਮ ਪਏ ਵਿੱਚ। ਉਹ ਬੇਟਾ ਉਹਦੇ ਅੰਦਰ ਮੈਂ ਪਹਿਲਾ ਪੈਰ ਪੁੱਟਦਾ ਤੇ ਕੰਧ 'ਚ ਵੱਜ ਜਾਣਾ। ਉਹ ਏਡਾ ਕੁ ਵਾਸ਼ਰੂਮ ਆ, ਇੱਥੇ ਟੱਪ ਜਾ ਕੇ ਰੱਖ ਲਓ। ਕਸਬੇ ਤੇ ਹੋਰ ਕੀ 20 ਮਰਲੇ ਚ ਵਾਸ਼ਰੂਮ ਹੁੰਦਾ। ਉਹ ਇਦਾਂ ਦਾ ਵਾਸ਼ਰੂਮ ਹੈ, ਵਾਸ਼ਰੂਮ ਤੁਸੀਂ ਜਿੱਡਾ ਮਰਜ਼ੀ ਛੋਟਾ ਹੋਵੇ, ਤੁਸੀਂ ਅੰਦਰ ਗਏ ਕਮ ਸੇ ਕਮ ਇੰਨਾ ਕਿਤੇ ਮਾਰਜਨ ਹੁੰਦਾ ਨਾ ਕਿ ਤੁਸੀਂ ਇੰਜ ਕਰ ਲਓ,
ਤੁਸੀਂ ਇੰਜ ਜਾ ਕੇ ਅੰਦਰ ਖਲੋ ਜਾਣਾ ਵਾ, ਮੂੰਹ ਨਾਲ ਸ਼ਾਵਰ ਖੋਲਣਾ ਵਾ, ਇੰਜ ਹੀ ਤੁਸੀਂ ਬਾਹਰ ਆ ਜਾਣਾ। ਆ ਕੰਧਾਂ ਦੇ ਨਾਲ ਲੱਗਾ ਤੁਸੀਂ, ਜਾਂ ਬਹੁਤ ਤੁਸੀਂ ਐਂ ਕਰਨਾ ਬਸ। ਨਹੀਂ ਉਹ ਸਾਹ ਕੁੱਟਣ ਲੱਗ ਪੈਂਦਾ ਵਾਸ਼ਰੂਮ ਦੇ ਅੰਦਰ। ਉਸਤਾਦ ਜੀ ਤੁਸੀਂ ਵਿਊ ਦੇਖੋ, ਤੁਸੀਂ ਏਡਾ ਪਾ ਕੇ ਨਾ ਐਪਨ ਤੌਲੀਆ ਬੰਨ ਕੇ ਇੰਜ ਕਰਕੇ ਪਰਦਾ ਪਰਾ ਕਰਨਾ, ਹਲਕੇ ਹਲਕੇ ਤਿਤਲੀਆਂ ਤੁਹਾਡੇ ਮੂੰਹ ਤੋਂ ਉੱਡ ਕੇ ਜਾਣੀਆਂ ਨੇ। ਤੁਸੀਂ ਵਿਊ ਤਾਂ ਦੇਖੋ। ਇਹ ਦੇਖੋ ਨਾ ਉਸਤਾਦ ਜੀ, ਪੈਸੇ ਪੂਰੇ ਕਰੋ ਨਾ ਕਰਿਆ ਕਰੋ ਇੰਜ। ਉਸਤਾਦ ਜੀ ਪਤਾ ਕੀ ਗੱਲ, ਇੰਜ ਲੋਕ ਸਮਝਦੇ ਨੇ ਕਿ ਇਹਨਾਂ ਦੇ ਸ਼ਾਗਿਰਦ ਪਤਾ ਨਹੀਂ ਕਿੱਦਾਂ ਦੇ ਨੇ, ਕਿੱਦਾਂ ਜਦੋਂ ਘਰੋਂ ਹੀ ਗੱਲਾਂ ਸ਼ੁਰੂ ਹੋ ਜਾਣ ਤੇ ਲੋਕਾਂ ਨੇ ਤੇ ਆਪ ਹੀ ਕਰਨੀਆਂ ਨੇ ਉਸਤਾਦ ਜੀ। ਫੈਸਲ ਤਾਂ ਤੈਨੂੰ ਹਰਾਮ ਹਲਾਲ ਦੀ ਤਮੀਜ਼ ਨਹੀਂ ਤੈਨੂੰ। ਮਿੱਠੇ ਬਿੱਲ ਤੂੰ ਵੀ ਦਿਓ, ਉਸੇ ਕੰਮੇ ਲੱਗ ਗਿਆ। ਇੱਕ ਮਿੰਟ ਮਿੱਠੇ ਬਿੱਲ ਦਿਓ। ਆਇਆ ਨਹੀਂ 19 ਤਰੀਕ ਨੂੰ ਆਉਂਦਾ ਹੈ ਖਾਣੇ ਦਾ ਬਿੱਲ ਉਹ ਖਾਣੇ ਦਾ ਬਿੱਲ ਯਾਰ। ਹੁਣ ਦੱਸ ਯਾਰ, ਤੁਹਾਨੂੰ ਜ਼ੁਬਾਨ ਤੇ ਨਹੀਂ ਯਕੀਨ? ਯਾਰ 500-700 ਕੋਲੋਂ ਪੈਂਦੇ ਸੀ, ਮੈਂ ਪਾਤਾ, ਕੋਈ ਰੌਲਾ ਨਹੀਂ। ਨਾ ਗੱਲ ਗਲਤ ਨਹੀਂ ਇਸ ਕਮਰੇ 'ਚ ਹਾਂਜੀ 50,000 ਮੇਰੇ ਕੋਲ ਲੈ ਕੇ 500-700 ਕੋਲੋਂ ਪੈਂਦਾ ਸੀ, ਉਹ ਪਾਤਾ ਤੂੰ। ਖਾਣੇ 'ਚ ਪਾਏ ਉਹਨੇ 700 ਰੁਪਇਆ ਖਾਣੇ 'ਚ ਪਾਇਆ ਉਹਨੇ ਉਸਤਾਦ ਜੀ। ਉਸਤਾਦ ਜੀ ਆ ਖਾਣੇ ਦਾ ਬਿੱਲ ਜਿਹੜਾ ਤੁਹਾਨੂੰ ਦੇਣ ਲੱਗੇ ਨਾ, ਇਹ ਫੈਸਲਾਬਾਦ ਵਾਲੇ ਹੋਟਲ ਦਾ ਦੇਣ ਲੱਗੇ ਪੂਰੇ ਮਹੀਨੇ ਦਾ ਤੁਹਾਨੂੰ। ਇੱਥੇ ਦੇ 120 ਰੁਪਏ ਦਾ ਸਾਲਣ ਮੇਰੇ ਸਾਹਮਣੇ ਪਵਾਇਆ ਤੁਸੀਂ ਯਾਰ। ਯਾਰ ਤੇਰੀ ਕੈਸੀ ਹਰਾਮ ਜਾਨਵਰ ਦੀ ਸ਼ਕਲ ਆ, ਕਿਤੇ ਸਾਡਾ ਸਾਥ ਵੀ ਦਿਆ ਕਰ। ਸਾਥ ਮੈਂ ਸਾਜੀਆਂ ਦਾ ਹੱਕ ਤੇ ਰਹੋ, ਮੈਂ ਤੁਹਾਡੇ ਨਾਲ ਆ। ਆਹ ਤੇ ਤੁਸੀਂ ਜਾਨੀ ਕੰਮ ਕਰੀ ਜਾਂਦੇ ਮੈਨੂੰ ਵੀ। ਉਹ ਸਾਡਾ ਪਿਓ ਫੈਸਲ ਆ। ਸਾਹਿਬ, ਹੋਰ ਕਿੰਨਾ ਕੁ ਤੁਹਾਨੂੰ ਰੱਬ ਦੇ ਦੇਵੇ ਕਿ ਤੁਸੀਂ ਇਹ ਕੰਮ ਛੱਡ ਦਿਓ? ਹੋਰ ਕਿੰਨਾ ਕੁ ਦੇ ਦੇਵੇ ਤੁਹਾਨੂੰ? ਲੱਖਾਂ ਰੁਪਈਆ ਹੈ? ਮੇਰਾ ਕਿਸੇ ਟਾਈਮ ਦਿਲ ਕਰਦਾ ਮੈਂ ਗੋਲੀ ਮਾਰਦਾ ਆਪਣੇ ਆਪ ਨੂੰ, ਮੈਂ ਆਪਣੇ ਆਪ ਨੂੰ ਕੁਝ ਕਰ ਲਾਂ ਯਾਰ। ਮੇਰੇ ਤੇ ਯਕੀਨ ਹੀ ਨਹੀਂ ਕਰਦੇ ਉਸਤਾਦ ਜੀ। ਬਹਿੜਾ ਤੂੰ ਕਿੱਡਾ ਭੱਜਾ, ਮੈਂ ਬਹਿੜਾ ਮੈਂ ਤੁਹਾਨੂੰ ਪਤਾ ਕਿੱਡਾ ਵੱਡਾ ਵਾਲਾ ਕੀਤਾ। ਨਾ ਕਰਿਆ ਕਰੋ ਆਪਣੇ ਰਿਸਕੇ ਹਲਾਲ ਕਿੱਡਾ ਦੇ ਵੱਡਾ ਤੂੰ ਵਿੱਚੋਂ। ਬਹਿੜਾ ਕੀਤਾ। ਸ਼ੁਕਰ ਅਲਹਮਦੁਲਿਲਾ, ਪੂਰੇ ਇਲਾਕੇ 'ਚ ਸਭ ਤੋਂ ਵੱਡਾ ਵਾਲਾ ਮੇਰਾ ਹੀ ਸੀਗਾ। ਤੇ ਇਧਰੋਂ ਜਿਹੜੀ ਦਿਹਾੜੀ ਲਾ ਲਈ 50,000 ਕਹਿ ਕੇ ਤੇ ਪਤਾ ਨਹੀਂ 2600 ਦਾ ਕਮਰਾ ਲੈ ਲਿਆ, ਸਿਗਰਟਾਂ ਦੇ ਟੋਟੇ ਪਏ ਨੇ ਇੱਥੇ। ਪਠਾਨ ਆਉਂਦਾ, ਮੈਂ ਤੁਹਾਡੇ ਮੂੰਹ ਤੇ ਕਰਾਉਣਾ ਵੀ ਭਾਜੀ ਉਹ ਥੱਲੇ ਇੱਕ ਬੂਟ ਦਾ ਪੈਰ ਪਿਆ, ਉਹਦਾ ਕੀ ਮਕਸਦ ਆ? ਉਸਤਾਦ ਜੀ ਇਹ ਨਿਸ਼ਾਨੀਆਂ ਛੱਡ ਕੇ ਜਾਂਦੇ ਲੋਕੀ, ਉਹ ਇੱਕ ਬੂਟ ਵਾਲਾ ਹੀ ਲੈਣਾ। ਮੈਂ ਉਹ ਕੀ ਤੁਹਾਨੂੰ ਇੱਥੇ ਛੱਡ ਜਾਵਾਂ ਨਿਸ਼ਾਨੀਆਂ ਦੇ ਤੌਰ ਤੇ? ਮਰੀ 'ਚ ਕਮਰਾ ਨਹੀਂ ਲੱਭਦਾ ਉਸਤਾਦ ਜੀ, ਮਰੀ 'ਚ ਕਮਰਾ ਨਹੀਂ ਲੱਭਦਾ। ਇਹ ਤੇ ਪਤਾ ਨਹੀਂ ਮਿੱਠੇ ਫੋਨ ਜਿਹਦਾ ਕਰਾਇਆ ਤੂੰ, ਇਹਦਾ ਕੋਈ ਤਲਕ ਦਾ ਸੀਗਾ, ਕੋਈ ਮਿਨਿਸਟਰ ਟਾਈਪ ਪਤਾ ਨਹੀਂ। ਭਾਈ ਤੇ ਹਵਾ ਨਹੀਂ ਹੈਗੀ, ਏਸੀ ਨਹੀਂ ਹੈਗਾ, ਕੀ ਕਰਾਂ 50,000 ਦੇ ਕੇ? ਉਹ ਮਰੀ 'ਚ ਲੋਕ ਨਹੀਂ ਹਵਾ ਲੈਣ ਆਉਂਦੇ। ਅੱਛਾ ਮਤਲਬ ਇਹ 50 ਦਾ ਮਿਲਿਆ ਮੈਨੂੰ, ਜੇ ਮੈਂ ਚੰਗਾ ਲੈਣਾ ਵਾ ਤੇ ਮੈਨੂੰ ਕੋਈ 8-9 ਲੱਖ ਰੁਪਏ ਦਾ ਮਿਲੇਗਾ। ਇੱਥੇ ਇਹ ਸਭ ਤੋਂ ਚੰਗਾ ਇਹ ਹੀ ਹੈ, ਇਸ ਤੋਂ ਥੱਲੇ ਹੀ ਨੇ ਬਾਕੀ। ਇਹ ਸਿਰਫ ਉਹਦਾ ਕੰਮ ਚੱਲਣ ਡਿਆ, ਉਹ ਤਸਵੀਰਾਂ ਪੈਂਡਿੰਗਾਂ। ਤੁਸੀਂ ਇੱਥੇ ਤੱਕ ਟਾਵਲ ਓਏ ਬੰਨਿਆ। ਹੋਟਲ 1, ਇਹ ਹੋਟਲ 1, ਉਹ ਹੋਟਲ 1, ਉਹ ਹੋਟਲ ਉਸਤਾਦ ਜੀ, ਬੰਦਾ, ਉਹ ਹੋਟਲ 1 ਉਹਦਾ ਨਾਮ ਹੈ ਇੱਕ। ਉਹਨਾਂ ਦੇ ਪੂਰੀ ਦੁਨੀਆ 'ਚ ਦੀਆਂ ਬ੍ਰਾਂਚਾਂ ਨੇ, ਦੁਬਈ ਵੀ ਹੈਗਾ। ਹਾਂਜੀ ਉਹਨਾਂ ਦੇ ਕਮਰੇ ਸਾਰੇ ਇੰਜ ਲੱਗੇ ਹੋਏ ਨੇ, ਜਾ ਕੇ ਵੇਖੋ ਕਮਰੇ ਹੀ ਕੋਈ ਨਹੀਂ ਹੈਗੇ ਨੇ, ਲੱਭ ਜਾਂਦੇ ਨੇ। ਹਨੀ ਭਾਜੀ ਨੇ ਲਿਆ, ਹਨੀ ਬਿੱਲਾ ਭਾਜੀ ਨੇ, ਹਾਂ ਔਨ ਨੇ ਲਿਆ, ਆਹੋ। ਹੋਰ ਜਿੰਨੇ ਆਰਟਿਸਟ ਮੈਂ ਉਹਦੇ ਚੋਂ ਨਿਕਲਦੇ ਵੇਖੇ। ਮੈਂ ਕਿਹਾ ਤੁਸੀਂ ਇੱਧਰ ਕਿੱਧਰ ਕਹਿੰਦੇ, ਅਸੀਂ ਇੱਧਰ ਠਹਿਰੇ। ਤੇ ਮੈਂ ਉਹ ਦੇਖਿਆ, ਮੈਂ ਕਸਮ ਵਾਲੀ ਗੱਲ ਆ, ਤੁਸੀਂ ਜਦੋਂ ਲਿਫਟ 'ਚੋਂ ਗਏ ਆ ਹੋਟਲ 'ਚ, ਉਸ ਕਮਰੇ 'ਚ ਗਏ ਤੁਸੀਂ? ਕਿੱਦਾਂ ਦਾ ਕਮਰਾ ਜਿੱਥੇ ਉਹ ਬੈਠੇ ਸੀ ਸਾਰੇ? ਮੈਨੂੰ ਤਾਂ ਸਮੈਲ ਹੀ ਬਹੁਤ ਆਈ ਆ, ਉਪਰਾ ਜਿਹਾ ਲੱਗਿਆ। ਇਹ ਦੇਖੋ ਨਾ, ਘਰ ਵਰਗਾ ਮਾਹੌਲ ਆ। ਉਸਤਾਦ ਦੇ ਮੁਹਤਰਮ ਉਹਨਾਂ ਨੇ ਮੈਨੂੰ ਕਿਹਾ ਨਾ, ਆਇਆ ਯਾਰ ਜਾਨੀ ਆ ਉੱਪਰ ਆ ਕਮਰੇ 'ਚ। ਮੈਂ ਉਹਨਾਂ ਨੂੰ ਇੱਥੇ ਵੀ ਨਹੀਂ ਕਹਿ ਸਕਦਾ ਉੱਪਰ ਆਓ ਕਮਰੇ 'ਚ, ਮੈਂ ਇਸ ਬਿਲਡਿੰਗ ਦੇ ਅੱਗੇ ਨਹੀਂ ਉਹਨਾਂ ਨੂੰ ਬੁਲਾ ਉਹ ਸਕਦਾ। ਵੜਨ ਹੀ ਨਹੀਂ ਦੇਣਾ ਅਗਲੇ ਗੈਰ ਮੁਤਲਕਾ ਬੰਦੇ। ਕਦੋਂ ਆਉਣ ਉਹਨਾਂ ਦੇ ਕਮਰੇ 'ਚ ਰਸ਼ ਦੇਖਿਆ, ਉਹਨਾਂ ਦੇ ਕਮਰੇ ਸਕੂਟੀ ਵੇਖੋ ਕਿੰਨੀ। ਭਾਈ ਫੈਸਲ, ਉਹਨਾਂ ਦੇ ਕਮਰੇ ਕਿੰਨਾ ਰਸ਼ ਸੀ, ਹਰ ਆਉਂਦਾ ਜਾਂਦਾ ਵੜਨ ਡਿਆ। ਇੱਥੇ ਕੋਈ ਵੜ ਕੇ ਦਿਖਾਇਆ ਤਾਂ ਸਕੂਟੀ ਪਠਾਨ ਸੋਟੀ ਮਾਰਦਾ ਅਗਲੇ ਦੇ, ਗਾਰਡ ਪੂਰਾ ਤੁਹਾਨੂੰ ਸਿਕਿਉਰਿਟੀ ਫਿਲਣ ਡਈ। ਨਾਲੇ ਵਿਊ ਤਾਂ ਚੈੱਕ ਕਰੋ। ਉਹ ਵਿਊ ਵੜ ਗਿਆ, ਵਿਊ ਯਾਰ, ਵਿਊ ਕੀ ਬਾਰ ਕਿ ਤੇਰੀਆਂ ਨਜ਼ਰ ਆਉਂਦੀਆਂ। ਕੋਈ ਅੱਲਾ ਮਾਫੀ ਦੇਵੇ, ਕੋਈ ਤੁਸੀਂ ਐਸੀ ਪਰਦਾ ਚੁੱਕਣਾ, ਪੈਸੇ ਪੂਰੇ ਹੋ ਜਾਣੇ ਤੁਹਾਡੇ। ਪਰਦਾ ਚੁੱਕਣਾ ਨਹੀਂ, ਹਾਂਜੀ। ਪਰਦਾ ਨਹੀਂ ਚੁੱਕੀਦਾ ਕਿਸੇ ਦਾ, ਪਰਦਾ ਨਹੀਂ ਚੁੱਕੀਦਾ ਫੈਸਲ। ਅੱਲਾ ਬਹੁਤ ਨਾਰਾਜ਼ ਹੁੰਦਾ ਈ। ਪਰਦਾ ਰੱਖੋ ਕਿਸੇ ਦਾ, ਖਬਰਦਾਰ ਕਿਸੇ ਦਾ ਪਰਦਾ। ਲੇਕਿਨ ਮੈਂ ਇਹਨਾਂ ਦਾ ਨਹੀਂ ਰੱਖਣਾ ਸਾਥ ਜੀ, ਇਹਨਾਂ ਨੇ ਪੈਸੇ ਸਾਡਾ ਲਾਏ। ਪਰਦਾ ਨਾਮ ਹੀ ਰੱਖੀ ਹੋਏ ਤੇਰਾ, ਕਦਾ ਪੁੱਠੇ ਕੱਛੂ ਕੁਮੇਰ ਦਾ ਮੂੰਹ ਆ। ਓਏ ਕੈਸੇ ਜੰਪਰ ਕੀ ਸ਼ਕਲ ਆ, ਪੈਸੇ ਦਿਓ ਉਸਤਾਦ ਜੀਆਂ ਨੂੰ। ਮੇਰੀ ਸੁਣੋ ਗੱਲ, ਤੁਸੀਂ ਇੱਥੇ ਤੱਕ ਤੌਲੀਆ ਬੰਨ ਕੇ ਨਾ ਸਵੇਰੇ ਇੰਜ ਕਰਕੇ ਰਣਵੀਰ ਕਪੂਰ ਤਰ੍ਹਾਂ ਪਰਦਾ ਪਰੇ ਕਰਨਾ। ਲੈ। ਜਦੋਂ ਕੌਸੇ ਕੋ ਯਾ ਪੈਣੀ ਹੈ, ਸੂਰਜ ਦੀਆਂ ਕਿਰਨਾਂ ਪੈਣੀਆਂ, ਤੁਹਾਡੇ ਤੇ ਹਲਕੇ ਹਲਕੇ ਸਟਾਰ ਡਿੱਗਣੇ ਆ। ਤੁਹਾਡੀ ਅੱਖ ਖੁੱਲਣੀ ਅਸੀਂ ਯਾਰ ਸਾਜੀ ਤੁਹਾਨੂੰ ਹਾਏ ਨਾ ਹਾਏ ਇਹ- ਹਾਏ ਹਾਏ, ਉਹਨੂੰ ਕਸਮ ਹੈ ਯਾਰ ਆਪਣੇ ਆਪ ਤੇ ਹੱਸ ਆ ਰਿਹਾ। ਕਿਰਲੀਆਂ ਚੈੱਕ ਕਰ, ਕਿਰਲੀਆਂ। ਕਿਹੜੀ ਇਹ ਆਪ ਛੱਡੀਆਂ ਵਾ, ਇਹ ਰੌਣਕ ਬਹਾਲੀ ਆ। ਫੈਮਿਲੀ ਉਹਦੀ ਸਾਜੀ। ਹਸ਼ਰਾਤ ਵੀ ਇਨਸਾਨ ਆ। ਤੁਸੀਂ ਮੈਨੂੰ ਕੋਈ ਐਸਾ ਘਰ ਦਿਖਾ ਦਿਓ, ਕੋਈ ਐਸਾ ਹੋਟਲ ਦਿਖਾ ਦਿਓ ਜਿਹਦੇ ਚ ਕਿਰਲੀ ਨਾ ਹੋਵੇ। ਲੈ। ਚਲੋ ਦੱਸੋ, ਅੱਲਾ ਰਹਿਮ ਕਰੇ। ਉਹਨਾਂ ਦਾ ਕੋਈ ਲਹਿਦਾ ਕਲੋਨੀ ਹੁੰਦੀ? ਸਾਡੇ ਦਫ਼ਤਰ ਮੇਰੇ ਨਹੀਂ ਹੈਗੀਆਂ। ਕਰੋ ਗੱਲ, ਲਓ ਇੱਥੇ ਆ ਮੇਰੇ ਜਾਓ। ਦਫ਼ਤਰ ਕਿਹੜੀ ਕਿਰਲੀ ਵੇਖੀ ਤੂੰ? ਲੋ ਜੀ ਉਸਤਾਦ ਜੀ, ਮੈਂ ਤੁਹਾਨੂੰ ਦਿਖਾਣੀ ਜੇ ਦਫ਼ਤਰ ਕਿਰਲੀ ਹੁਣ। ਮੈਂ ਚੱਲਾਂ ਯਾਰ। ਕਿੱਥੇ ਤੁਸੀਂ ਟੱਪ ਚ ਨਹਾਣਾ, ਪੈਸੇ ਪੂਰੇ ਹੋ ਜਾਣੇ, ਕਸਮ ਵਾਲੀ ਗੱਲ। ਓਏ ਓਏ ਕਿਹੜਾ ਟੱਪ? ਵਾਸ਼ ਟੱਪ ਆ ਇੱਥੋਂ ਟੱਪ ਦੇਖ, ਕਿਹੜਾ ਟੱਪ? ਉਸਤਾਦ ਜੀ ਵਾਸ਼ ਨਾਲੇ ਜਦੋਂ ਨਹਾਉਣਾ ਦੱਸਿਓ ਨਾ, ਪਠਾਨ ਕਹਿੰਦੇ ਮੈਂ ਪਤੀ ਵਿੱਚ ਫੇंक दूंगा, गुलाब का पति टप में। ਹੁਣ ਇਹਨਾਂ ਕੁਝ मैं अंदरों गाना करना, कलियों का चमन कब बनता है थोड़ा रेशम लग, वो करना मैं। हेलो आ जाओ भाई, भाजी। सिक्योरिटी पूरा अलर्ट है। खोली यार एक मिनट। ਆਪੇ ਖੁੱਲ ਜਣਾ। ਆ ਦੇਖਿਓ, ਸਾਰੀ ਦਿਹਾੜੀ ਐ ਨੂੰ ਗੱਡੀ, ਐ ਨੂੰ ਗੱਡੀ, ਐ ਨੂੰ ਗੱਡੀ, ਐ ਨੂੰ ਪਾਣੀ
ਯਖ ਠੰਡਾ ਪਾਣੀ ਆਉਂਦੇ ਆ ਮੂੰਹ ਤੇ ਅੱਲਾ ਮਾਫੀ ਦੇਵੇ ਉਹ ਮਾਰੋ ਤੇ ਗੀਜ਼ਰ ਕੋਈ ਨਹੀਂ ਲੱਗਾ ਹੁੰਦਾ ਯਾਰ ਫੈਸਲ ਸਾਹਿਬ ਕੁਛ ਬੰਦਾ ਦਿਹਾੜੀ ਲਾ ਲਵੇ ਨੋ ਟੈਨਸ਼ਨ ਲਾ ਲਓ ਲੇਕਿਨ ਅਗਲੇ ਦੇ ਪੱਲੇ ਤੇ ਕੁਛ ਪਾਓ ਲੋਕੀ ਲੱਖਾਂ ਰੁਪਇਆ ਲਾਉਂਦੇ ਆ ਸਿਰਫ ਕਾਹਦੇ ਵਾਸਤੇ ਕਿ ਯਾਰ ਐਟਮੋਸਫੇਅਰ ਸਿਰਫ ਵਿਊ ਅੱਛਾ ਹੋਣਾ ਚਾਹੀਦਾ ਇੱਕ ਵਾਰੀ ਪਰਦਾ ਚੱਕ ਤਾਂ ਕਰੋ ਉਹ ਨਾ ਫੀਲ ਆਈ ਸਾਸ ਮੇ ਤੇਰੀ ਉਹ ਫੀਲ ਨਾ ਸਾਨੂੰ ਫੜ ਲਿਓ ਪਤਾ ਕੀ ਇਹ ਪਰਦੇ ਲੱਗੇ ਜਿਹੜੇ ਨਾ ਉਹ ਇਹਦਾ ਮਤਲਬ ਇਹ ਆ ਕਿ ਭਾਜੀ ਇਹਨਾਂ ਨੂੰ ਹਿਲਾਉਣਾ ਨਹੀਂ ਕਿਉਂਕਿ ਤੁਸੀਂ ਪਰਦੇ ਇੰਜ ਕਰੋਗੇ ਤੇ ਤੁਸੀਂ ਫੌਰਨ ਦੁਬਾਰਾ ਇੰਜ ਕਰ ਦੇਣੇ ਆ ਉਸਤਾਦ ਜੀ ਗੱਲ ਪਤਾ ਇਹ ਉਹਨਾਂ ਨੇ ਓਲੇ ਰੱਖੇ ਨੇ ਪਰਦੇ ਇਹ ਉਹ ਪਰਦੇ ਨਹੀਂ ਜਿਹੜੇ ਐ ਕਰਕੇ ਉਹ ਨਹੀਂ ਹੈਗੇ ਇਹ ਉਹ ਨੇ ਜਿਹੜੇ ਇੰਜ ਕਰਕੇ ਤੇ ਇੰਜ ਤੁਸੀਂ ਪਰਦਾ ਚੁੱਕਣਾ ਪੈਸੇ ਪੂਰੇ ਹੋ ਜਾਣੇ ਤੁਹਾਡੇ ਚਲੋ ਠੀਕ ਹੈ ਅੱਲਾ ਖੈਰ ਮੈਂ ਤੁਹਾਨੂੰ ਜੈਨੂਨ ਕਹਿ ਰਿਹਾ ਹਾਂ ਚਲੋ ਹੁਣ ਤਿਆਰ ਹੋ ਗਏ ਕਿ ਨਹੀਂ? ਪੈਸੇ ਨਹੀਂ ਦੇਖੀਦੇ ਸਕੂਨ ਵੇਖੀਦਾ ਚਲੋ ਭਾਜੀ ਉਹਨਾਂ ਨੇ ਕਿਹਾ ਸੀ 2 ਘੰਟੇ ਬਾਅਦ ਆ ਜਾਣਾ ਆ ਜਾਣਾ ਉਸਤਾਦ 1 ਘੰਟਾ ਹੋ ਗਿਆ 15 ਮਿੰਟ ਜਾਣ ਲੱਗ ਜਾਣੇ 15 ਮਿੰਟ ਪਹਿਲੇ ਜਾ ਕੇ ਬਹਿਨੇ ਸਭ ਤੋਂ ਪਹਿਲੇ ਐਂਟਰੀ ਆਪਾਂ ਕਰਕੇ ਵਾਪਸ ਨਿਕਲੀਏ ਤੇ ਮੇਰੀ ਜਾਨ ਛੱਡੋ ਉਸਤਾਦ ਜੀ ਇਹ 50,000 ਕੱਲ ਕਿਆਮਤ ਵਾਲੇ ਦਿਨ ਤੋਂ ਤੇਰਾ ਗਿਰੇ ਬਹਿਰ ਹੋਣਾ ਹੀ ਫੈਸਲਾ ਮੇਰਾ ਹੱਥ ਹੋਣਾ ਹੀ ਹੈ ਮੈਂ ਤੈਨੂੰ ਦੱਸ ਦਿੱਤਾ ਉਸਤਾਦ ਜੀ ਮੇਰਾ ਤੁਹਾਡਾ ਗੁਜ਼ਾਰਾ ਨਹੀਂ ਹੋ ਸਕਦਾ ਤੇਰਾ ਮੇਰਾ ਗੁਜ਼ਾਰਾ ਨਾ ਹੋਵੇ ਲੇਕਿਨ ਤੇਰਾ ਕੱਲ ਕਿਆਮਤ ਵਾਲੇ ਦਿਨ ਇਹਦਾ ਮੈਂ ਤੇ ਕੋਈ ਪੈਸੇ ਲੈਣੇ ਹੀ ਇਹਦਾ ਪੈਸੇ ਲੈ ਇਹਦੇ ਤੇਰਾ ਗਿਰੇ ਬਹਿਣ ਹੋਣਾ ਹੀ ਮੇਰਾ ਹੱਥ ਹੋਣਾ ਉਸਤਾਦ ਜੀ ਮੇਰੀ ਲੱਤ ਟੁੱਟ ਗਈ ਮੇਰਾ ਦਿਲ ਵੀ ਟੁੱਟ ਗਿਆ ਤੇਰਾ ਮੈਂ ਦੂਜੀ ਵੀ ਤੋੜ ਦੇਣੀ ਹੈ ਤੇਰੀ ਪਹਿਲੇ ਜਿਹੜੀ ਟੁੱਟੀ ਉਹ ਤੋਂ ਨਸੀਹਤ ਹਾਸਲ ਕਰ ਕੁਛ ਮੇਰਾ ਦਿਲ ਟੁੱਟ ਲੱਗੇ ਨਾ ਪੈਸੇ ਉੱਤੇ 2.5 ਲੱਖ ਲੱਗਾ ਨਾ ਇੱਥੇ 500 ਕੋਲੋਂ ਪਾ ਕੇ ਵੀ ਚੋਰ ਹੋ ਗਿਆ ਉਹਨੇ ਹਲੇ ਆਉਣਾ ਹੀ ਸੀਗਾ ਕਹਿੰਦੇ ਮੈਂ ਫਰੈਸ਼ਨਰ ਦੇ ਨਾਲ ਸਾਰਾ ਕਮਰਾ ਦਾ ਨੀਟ ਐਂਡ ਕਲੀਨ ਚਲੋ ਮੈਂ ਚੱਲਾਂ ਭਾਜੀ ਉਹ ਦਿਲ ਟੁੱਟ ਗਿਆ ਆਹ ਤਕਰੀਬਨ ਗਿਲਾਸਾ 15 ਮਿੰਟਾਂ ਹੀ ਥੱਲੇ ਆ ਜਾਓ ਮੈਂ ਆ ਗਿਆ ਸਾਜੀ ਹੁਣ ਨਾ ਦਿਲ ਟੁੱਟ ਗਿਆ ਕਸਮ ਵਾਲੀ ਗੱਲ ਦੇ ਦਿਲ ਚਲੋ ਸ਼ੋਅ ਕਰੋ ਉੱਥੇ ਜਾ ਕੇ ਮੈਂ ਤੁਹਾਨੂੰ ਕਿਹਾ ਦਿਲ ਟੁੱਟ ਗਿਆ ਮੈਂ ਜੋੜਦਾ ਤੇਰਾ ਠਹਿਰ ਠੀਕ ਹੈ ਨਾ ਪੈਸੇ ਨੂੰ ਵੇਖਣ ਦੇ ਸਕੂਨ ਨਹੀਂ ਵੇਖਣ ਦੇ ਇਹਨਾਂ ਨੇ ਵਿਊ ਦੇਖਿਆ ਹੀ ਨਹੀਂ ਵਿਊ ਤਾਂ ਦੇਖੋ ਬੈੱਡ ਤੇ ਵੇਖ ਯਾਰ ਤੇਰਾ ਘਰ- 4 ਬੈੱਡ ਲੱਗੇ ਸਿੰਗਲ ਬੈੱਡ ਦਾ ਪਤਾ ਕਿੰਨੇ ਪੈਸੇ ਮਿਲਦੇ ਹੈਗੇ ਨੇ ਹਾਂ ਤੇਰਾ ਕਹਦਾ ਬੱਚੇ ਰਖ ਸ਼ੇਰ ਦਾ ਮੂੰਹ ਆ ਓਏ ਚਲੋ ਗੁਰਜੀਤ ਲੈ ਹਾਂਜੀ ਤੂੰ ਮੈਨੂੰ ਜਾਣਦਾ ਨਹੀਂ ਮੈਂ ਤੈਨੂੰ ਕਹਿਣ ਦੇ ਇੱਕ ਤੇ ਆ ਸਿਆਪਾ ਅੰਦਰ ਜਾ ਕੇ ਯਾਦ ਆਉਂਦਾ ਵੀ ਪਹਿਲਾਂ ਬਈ ਇਧਰੋਂ ਨਹੀਂ ਜਾਣਾ ਮੈਂ ਲਾ ਦਮ ਉਸਤਾਦ ਜੀ ਓ ਤਾਏ ਆਹੋ ਅਸੀਂ ਮਰੇ ਨਹੀਂ ਹੈਗੇ ਸੌਂ ਦੱਸਦੇ ਅਸੀਂ ਲਾ ਦਿੰਦੇ ਆ ਉਹ ਸਾੜ ਨਾ ਦੇਣਾ ਉਸਤਾਦ ਜੀ ਅਜੇ ਮੈਂ ਵਿਊ ਦੇਖਾਂ ਜਰਾ ਜਿਹੜਾ ਵਿਊ ਮੈਨੂੰ ਦਿਖਾ ਦੇ ਹੁਣ ਕੀ ਫਾਇਦਾ ਦੁਪਹਿਰੇ ਸੀਗਾ ਹੈ ਜਾ ਵਿਊ ਕੀ ਹੈ ਚ ਵਿਊ ਆ ਲੋ ਜੀ ਆ ਵਿਊ ਦੇਖ ਲਓ ਜੀ ਆਹ ਸਾਹਮਣੇ ਕੰਧ ਆ ਆ ਲੋ ਆ ਸਾਹਮਣੇ ਵਿਊ ਆ ਆ ਦੇਖੋ ਆ ਵਿਊ ਦੇਖੋ ਜੀ ਆ ਨਜ਼ਰ ਆਏਗਾ ਤੁਹਾਨੂੰ ਆ ਨਏ ਕੱਪੜੇ ਇਸਤਰੀ ਕਰਵਾਏ ਸਾਹਮਣੇ ਕੰਧ ਇਧਰ ਆ ਕਿਸੇ ਨਹੀਂ ਫਿਰ ਉਹਨੇ ਵਿਊ ਵਾਲਾ ਕਮ- ਇੰਜ ਇੱਥੇ ਖਲੋਣਾ ਸਾਹਮਣੇ ਕੰਧ ਦੇ ਅੱਗੇ ਖਲੋ ਨਹੀਂ ਉਹਨੇ ਫਿਰ ਵਿਊ ਵਾਲਾ ਕਮਰਾ ਦਿੱਤਾ ਹੀ ਨਹੀਂ ਇਹ ਫਿਰ ਸਾਡਾ ਧੋਖਾ ਹੋ ਗਿਆ ਓਏ ਉਹੀ ਆ ਓਏ ਵਿਊ ਵਾਲਾ ਨਹੀਂ ਹੈਗਾ ਚੱਲ ਯਾਰ ਤੇ ਆ ਆ ਖਰਾਬ ਕੀਤਾ ਉਸਤਾਦੀਆਂ ਦਾ ਉਹ ਤੇ ਉੱਠੋ ਜਲਦੀ ਉਹ ਤੇ ਕਹਿੰਦਾ ਸੀ ਮੈਂ ਜਲੀਨਾ ਚਲੋ, ਚਲੋ, ਜੁਲੀ ਨਾ ਆ ਕੇ ਓਏ ਬਾਤ ਉਸਤਾਦ ਜੀ ਕਿੰਨੀ ਦੇਰ ਬਾਥਰੂਮ 'ਚ ਲੱਗਣੀ ਤੁਹਾਨੂੰ ਜਿੰਨੀ ਦੇਰ ਤੁਹਾਨੂੰ ਬਲਬ ਨਹੀਂ ਚਾਹੀਦਾ ਉਸਤਾਦ ਜੀ ਜਰਾ ਜਲਦੀ ਨਿਕਲਣਾ ਮੈਂ ਇਸਤਰੀ ਕਰਨੀ ਸ਼ਰਟ ਆਪਣੀ ਆ ਨਾਲੇ ਆ ਇੱਕੋ ਹੀ ਬਲਾ ਪਾਓ ਉਹਨੇ ਰਿਸੈਪਸ਼ਨ ਤੇ ਲਾਉਣਾ ਵਾ ਜਲਦੀ ਮੋੜ ਦਿਓ ਓਏ ਤੇਰਾ ਛੇਤੀ ਕਰ ਲਾ ਤੂੰ ਕੱਪੜੇ ਇਸਤਰੀ ਕਰਕੇ ਮੈਨੂੰ ਦੇ ਵਾਪਸ ਉਧਰ ਲਾ ਯਾਰ। ਉਹ ਪਠਾਨ ਨੂੰ ਕਹ 10 ਮਿੰਟ ਬਾਅਦ ਬਲਬ ਲੈ ਲਈ ਯਾਰ ਰੌਲਾ ਹੀ ਪੈ ਗਿਆ ਇੱਥੇ ਤਾਂ ਆ ਲਾ ਲਾ ਇਧਰ ਮੈਂ ਲਾ ਉਸਤਾਦ ਜੀ ਕੀ ਕਰਨ ਦੇ ਹੋ ਮੈਂ ਹੁਣ ਅੰਦਰ ਤੇ ਕੋਈ ਕਮਰੇ 'ਚ ਹਨੇਰਾ ਹੋ ਗਿਆ ਯਾਰ ਇਹਨਾਂ ਨੇ ਵਿਊ ਲਿਆ ਹੀ ਨਹੀਂ ਹੈਗਾ ਮਜ਼ਾ ਨਹੀਂ ਲਿਆ ਕਮਰੇ ਦਾ ਉੱਚਾ ਲੈ ਕੇ ਦਿੱਤਾ ਕਮਰਾ ਵੀ ਹਵਾ ਯਾਰ ਚ। ਸਹੂਲਤਾਂ ਸਾਰੀਆਂ ਮੰਗਣ ਦੇ ਤੇ ਪੈਸੇ ਵਾਰੀ ਪਤਾ ਨਹੀਂ ਕੀ ਹੋ ਜਾਂਦਾ ਵਾ ਮੇਰਾ 700 ਪਾ ਕੇ ਕੋਲੋਂ ਪਛਤਾਉਂਦੇ ਆ ਓਏ ਲਾ ਯਾਰ ਬਲਬ ਦਿਓ 5000 ਸਾਥ ਓਏ ਉਹਨੇ ਲਿਆ ਗਲਗੀ ਲੈ ਉਹਨੇ ਤੇਰੇ ਦਿਓ ਨਾ ਇਦਾਂ ਫਿਰ ਤੂੰ ਵੀ ਵਿੱਚ ਚਪਲਾ ਮਾਰਨ ਮੈਂ ਡਿਆ। ਤਾਂ ਫਿਰ ਦੱਸਿਆ ਵਾ ਤੂੰ ਕਾਤੋਂ ਦੱਸਣ ਡਿਆ ਤੂੰ ਕਿਉਂ ਮੈਂ ਠੀਕ ਹੈ ਨਾ ਓਏ ਚੁੱਪ ਕਰ ਜਾ ਚੁੱਪ ਕਰ ਜਾ 5000 ਦੰਦੂ ਆ ਲੋ ਜੀ ਬਸ ਆ ਲੋ ਭਾਜੀ ਚਾਹ ਤੇ ਤੂੰ ਇੰਜ ਪੀਂਦੇ ਸੀ ਹਲੋ ਭਾਜੀ। ਪਿਓ ਦਾ ਹੋਟਲ ਹਾਂਜੀ ਸਾਡੀ ਸਾਜੀ ਇੱਥੇ ਲਾਣਾ ਸਾਜੀ ਮੈਂ ਆਪੀ ਲਾ ਦੇਣਾ ਨਹੀਂ ਮੈਂ ਲਾ ਦੇ ਬਾਬਾ ਜੀ ਤੁਸੀਂ ਬਹਿ ਜਾਓ ਨਾ ਕਰੋ ਨਾ ਓ ਯਾਰ ਇੱਕ ਮਿੰਟ ਆ ਮੇਰੇ ਨਾਲ ਕੋ ਵਾਟੇ ਜਾ ਫਿਰ ਅੰਦਰ ਠਹਿਰ 5000 ਵਾਪਸ ਓਏ ਤੇਰੇ ਮੈਂ ਚਪੇੜ ਇੰਜ ਦੀ ਮਾਰਨੀ ਹੈ ਨਾ ਸਾਡਾ ਪਿਓ ਆ ਸੀ ਉਹਦੇ ਨਾਲ 2 ਨੰਬਰੀ ਕਰਦੇ ਅੱਛਾ ਨਹੀਂ ਲੱਗਦਾ ਆ ਲੋ ਭਾਜੀ ਹਾਂਜੀ ਆ ਲੋ ਫੜੋ ਓ ਉਸਤਾਦ ਜੀ ਦੱਸੋ ਯਾਰ ਦਿਮਾਗ ਖਰਾਬ ਹੋ ਗਿਆ ਤੈਨੂੰ ਨਹੀਂ ਸਾਰਿਆਂ ਪਤਾ ਦਾ ਵੀ ਮੈਂ ਅੰਦਰੋਂ ਗਰਮ ਲਾ ਕੇ ਦੱਸ ਲਿਆ ਯਾਰ ਤੈਨੂੰ ਨਹੀਂ ਪਤਾ ਮੈਂ ਲਾ ਕੇ ਲਿਆ ਅੰਦਰੋਂ ਗਰਮ ਹਾਂਜੀ ਚੂੜੀਆਂ ਵਾਲੀ ਸਾਈਡ ਤੋਂ ਫੜਾਣ ਦੇ ਗਰਮ ਗਰਮ ਚਲੋ ਹਾਂਜੀ ਇਹ ਇੱਧਰ ਮਾਹੌਲ ਲਾ ਏ। ਹੋਟਲ ਬੰਨ ਚ ਹੈ ਸੀ ਇਹ ਮਾਹੌਲ ਚਲੋ ਚਲੋ ਵਾਰੀ ਵਾਰੀ ਤਿਆਰ ਹੋ ਦਿਓ 5000 ਸਾਈ 5000 ਲਵੋ ਓਏ ਆ ਬਲਬ ਲਾ ਏ।
ਪੇਮੈਂਟ ਇਹਨਾਂ ਨੇ ਮੇਰੇ ਕੋਲ ਹੀ ਲੈਣੀ ਹੈ। ਚੱਲ ਪਹਿਲਾਂ ਬੁਲਾ ਆ ਜਾਓ ਰਿਸੈਪਸ਼ਨ ਤੇ ਤੁਹਾਡੇ ਨਾਲ ਅਤਰ ਦਾ ਫੰਬਾ ਲਾਉਣਾ ਜਰਾ ਸਾਰਿਆਂ ਦੇ ਆਓ ਪਿੱਛੇ ਹੀ ਆ ਉਹ ਚੱਲ ਨਿਕਲੋ ਸ਼ਾਬਾਸ਼ ਨਿਕਲੋ। ਆਇਆ ਯਾਰ ਵਾਹ ਮੈਂ ਇੰਝ ਹੀ ਕਰ ਲੈਣੀ, ਮੈਂ ਆਹੀ ਸ਼ਰਟ 'ਚ ਕਰ ਲੈਣੀ। तो हमारे साथ हैं सज्जाद जानी और उनका ग्रुप, फैसल रामे साहब, मिठा पुरिया और घड़गीला। आप सबकी भरपूर तालियों में यस आपकी तालियों से कॉमेडी का तड़का लगेगा। आप लोग अच्छी तालियां बजाएं प्लीज। वालेकुम अस्सलाम सर, मैं बिल्कुल ठीक हूँ सर, आप ठीक हैं? देखा सर, ये पहले सरप्राइज देते हैं हम आपको। हेलो अस्सलाम वालेकुम जी। भाई एको बंद कर दे, हाँ इसको कम कर हाँ ये बंद कर दो भाई ना। ते लाइटा भी बंद कर दो। नहीं 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 नहीं, लाइटें चलती रहेंगी, नहीं नजर नहीं आएंगे उसके बाद। अच्छा यार मैं कसमे तनाव का शिकार हो गया उਦੋਂ ਦੀ ਉਰਦੂ ਸੁਣ ओए होए होए, चलो तो असल पंजाबी बोल ਮਿਹਰਬਾਨੀ ਮੇਰੇ ਸਾਨ ਕਰੋ। ਤੁਸੀਂ ਬਿਲਕੁਲ ਪੰਜਾਬੀ ਬੋਲੋ ਪੰਜਾਬੀ ਦਾ ਇਸਤਕਬਾਲ ਹੈ ਸਾਰੇ ਦੋਸਤ ਬੈਠੇ ਨੇ ਹਾਂ मतलब खुल के ताली होनी चाहिए ने ਆ ਦੇਖੋ ਨਾ ਉਹਨਾਂ ਦੇ ਸਮਾਈਲ ਆਈ ਚਿਹਰਿਆਂ ਤੇ। ਤੁਸੀਂ ਉਰਦੂ ਬੋਲ ਰਹੇ ਸਾਰੇ ਆ नहीं ते असि की कहंदे ਤੁਹਾਡਾ की बाजी भाई ऑफिशियल जो इवेंट होता है उसको उर्दू में ही हमने उसको इंट्रोड्यूस करना होता है ते पंजाबी जो तो बोलिए सी बोलांगे ਤੁਹਾਡੇ ਨਾਲ। ਬਾਜੀ ਜਿਹਦਾ ਐਡਾ ਵੱਡਾ ਬਿਲਟਅਪ ਦੇ ਕੇ ਪਲਾਈ ਉਹਨੂੰ ਥੋੜਾ ਬੋਲਣ ਵੀ ਚਾਹੀਦਾ ਹੈ ਨਾ। नहीं मैं होश में था तो फिर उस पे मर गया। ओए होए होए फिर जिंदा कैसे हुआ आप? नहीं पता देखो ऐ ਤੁਸੀਂ ਚਿਹਰੇ ਦੇਖੋ। हाँ जी ਪੰਜਾਬੀ ਐਸੀ ਲੈਂਗੁਏਜ ਆ ਨਹੀਂ ਭਾਈ जी ਤੁਸੀਂ ਸੀਰੀਅਸ ਗੱਲ ਵੀ ਕਰਦੇ ਹੋ ਯਾਰ ਕਿ ਐਕਸੀਡੈਂਟ ਹੋ ਗਿਆ ਬੰਦੇ ਨੂੰ ਯਾਰ ਬੰਦਾ ਕਹਿੰਦਾ ਅੱਛਾ ਫਿਰ ਹੈ ਓਏ ਬਹੁਤ ਬੁਰਾ ਯਾਨੀ ਚਿਹਰੇ ਤੇ ਸਮਾਈਲ ਹੀ ਹੁੰਦੀ ਹੈ। बिल्कुल ਉਰਦੂ ਚ ਤੁਸੀਂ ਮਤਲਬ ਸਾਡੂ ਸਾਡਾ ਅਲੱਗ ਪੰਜਾਬੀ ਦੇ ਨਾਲ जी बात सुने, उर्दू हमारी कौमी जुबान है और खबरदार आपने कुछ कहा तो मैं इधर स्टैंड ले लूंगी, इधर खड़ी हो जाऊंगी। मैं 1 घंटा सुनी कौमी जुबान ਦਾ ਕਰਕੇ ਸੁਣੀ ਜੀ। मैं अदब करता जी उर्दू ਦਾ। जी बिल्कुल। अच्छा जी कोई ਉਹ ਸਰ ਪਿੱਛੇ 3-4 ਮੁੰਡੇ ਬੈਠੇ ਨੇ ਐ ਉਹ ਤਾਂ ਆ ਲਾਲ ਸ਼ਰਟ ਵਾਲਾ ਹੱਥ ਖੜਾ ਕਰੀ ਇਹਨੇ ਮੇਰੇ ਕੋਲ 4 ਵਾਰੀ ਸੈਲਫੀ ਲਈ ਸਰ ਔਰ ਚਾਰੇ ਵਾਰੀ ਉਸ ਤੋਂ ਬਾਅਦ 15 ਮਿੰਟ ਬਾਅਦ ਆਉਂਦਾ ਸੀ ਭਾਈ ਉਹ ਸਹੀ ਨਹੀਂ ਆਈ। ਸਾਡੇ ਜਿਹੜੇ ਆਰਟਿਸਟ ਨੇ ਨਾ ਮੈਂ ਹੁਣ ਮੇਰੇ ਆਰਟਿਸਟ ਮੇਰੇ ਵੀਰ ਬੈਠੇ ਨੇ ਹਨੀ ਭਾਜੀ ਬੈਠੇ ਨੇ ਸਲੀਮ ਭਾਜੀ ਹੋਰ ਮੈਂ ਇੱਕ ਐਸੀ ਗੱਲ ਕਰਾਂਗਾ ਜਿਹੜੇ ਕਹਿਣਗੇ ਵਾਕਈ ਇਹ ਸਾਨੂੰ ਬਹੁਤ ਵੱਡਾ ਦੁੱਖ ਆ। अच्छा दसो। ਮੈਨੂੰ ਅੱਜ ਤੱਕ हाँ जी ਭਾਜੀ ਸੈਲਫੀ ਲੈਣ ਵਾਲਾ ਸੱਚਾ ਆਦਮੀ ਨਹੀਂ ਮਿਲਿਆ। हाय सिर्फ आदमी ਸੈਲਫੀ ਜਿਹਨੇ ਲਈ ਹੈ ਨਾ ਉਹ ਝੂਠਾ ਹੀ ਬੰਦਾ ਮਿਲਿਆ। ਪੁੱਛੋ ਕਿਦਾਂ कितना ਤੁਸੀਂ ਕਰਾਓ ਜ਼ਰਾ ਐ ਹੁਣ ਤੁਸੀਂ ਸੱਚਾ ਜਾਣੀ ਹੋ ਜਾਂ ਕੋਈ ਆਰਟਿਸਟ ਹੋ ਠੀਕ ਹੈ ਐ ਮੈਂ ਫੈਨ ਆ ਸਰ ਇੱਕ ਸੈਲਫੀ ਕਿੰਨੀਆਂ ਕਹੀਆਂ ਮੈਂ एक सेल्फी ਇਹ ਹੁਣ ਅੱਗੇ ਦੇਖਣਾ ਇੱਕ ਐ ਸਹੀ ਨਹੀਂ ਹੈ हाँ ਨਹੀਂ ਸਹੀ ਸਰ ਇਹ ਬੈਕ ਕੈਮਰੇ ਸੇ ਇੱਕ ਅੱਜ ਤੱਕ ਨਹੀਂ ਕਿਸੇ ਨੇ ਸੈਲਫੀ ਲਈ ਇੱਕ ਕਹਿ ਕੇ वाह ਇੱਕ ਸੈਲਫੀ ਕਹੀਏ ਤੇ 4 ਲਈਆਂ ਹੈ ਤਾਂ ਮੁਹੱਬਤ ਵੈਸੇ ਹੀ ਆਜੇ ਤੁਹਾਡੀ ਆਵਾਜ਼ ਮੇਰੇ ਤੱਕ ਵੀ ਨਹੀਂ ਆ ਰਹੀ ਹੈ ਨਾ। ਅੱਛਾ ਜੀ ਅੱਛਾ ਕੁਝ ਲੋਕ ਏਦਾਂ ਦੇ ਨੇ ਮਰ ਜੋ ਸਾ ਕੇ ਉਹ ਮੋਬਾਈਲ ਤੇ ਲੱਗੇ ਜਾਂਦੇ ਨੇ ਕੋਈ ਚੱਕਰ ਨਹੀਂ ਕੋਈ ਗੱਲਬਾਤ ਨਹੀਂ ਠੀਕ ਸਰ ਮੇਰੇ ਨਾਲ ਤੇ ਉਰੇ ਆ वो भी मोबाइल पे ही नहीं। अली भाई फैसल रामे साहब आ रहे हैं और आया जोड़ा बहुत तालियां होनी चाहिए बड़े अच्छे फैसल रामे मजाक रात में और मतलब ये सच्ची मुच्ची वाला मेरा शिगिर्द है जिन्हों आप उर्दू बोलो ना सच्ची मुच्ची वाला शिगिर्द है जिन्हों धागा नहीं बनी ओ और कुछ ना ਉਹ ਭਾਈ ਮੇਰੇ ਤਾਰ ਹੀ ਨਹੀਂ ਲੱਗੀ। वो मेरे में लगी आवाज कितना आई ਹੈਲੋ ਤੁਹਾਡਾ ਪਿੱਛੋਂ ਕੱਟਿਆ ਗਿਆ ਹੈਲੋ अच्छा एक मिनट ठहर जाओ ਬਾਜੀ ਉੱਤੇ ਬਾਜੀ ਚਲੇ ਗਏ ਸਾਨੂੰ ਵੇਖ ਕੇ। मेरी तो गल सुन ला ना मैं 1 मिनट फिर मैं चुप कर जाना फिर तुसी बोलना। फैसल रामे हो गया मिठा हो गया या जिन्ने भी मेरे नाल काम करते ने यकीन करो मैं अक्सर जगह ते जाना ते मैनूं लोकी ये कहंदे ने कि जानी भाई असीं तुहानूं भी फैसल दी वजह तो वेखीदा वाह वाह एक ऐसी गल नहीं सही गल ਬਹੁਤ ਸੀ और बड़े लायक बच्चे ने लेकिन सारे रस्ते दोतियां पोतियां ने हो गए ने ये दोवें सिर्फ इस तो लड़ते हैं भी बारी वाली सीट ते मैं बैठा। ਉਸਤਾਦ ਜੀ ਮੇਰੀ ਗੱਲ ਸੁਣੋ ਸੀਰੀਅਸ ਸਿਆਣੇ ਬੜੇ ਬੰਦੇ ਆ ਜੇ ਬਾਰੀ ਵਾਲੇ ਪਾਸੇ ਜਗ੍ਹਾ ਦੇ ਦਿੰਦਾ ਬਾਰੀ 'ਚ ਮੂੰਹ ਫਸ ਜਾਂਦਾ ਜਿਹੜਾ ਹੈਗਾ ਫੇਰ ਤੇ ਇੱਧਰ ਵੇਖ ਆਹ ਵੇਖੋ ਇਹ ਤੇ ਬੇੜੇ ਕਰ ਗਈ ਹੋਈ ਆ ਮੈਂ ਤੇਰੇ ਮੂੰਹ ਵਰਗੇ ਪੁਰਾਣੇ ਸਟੇਸ਼ਨਾਂ ਤੇ ਪਰਨਾਲੇ ਹੁੰਦੇ
हेलो हेलो ਇਹਨੂੰ ਮੈਂ ਬਾਰੀ ਵਾਲੇ ਪਾਸੇ ਜਗ੍ਹਾ ਦਿੱਤੀ, ਇੱਕ ਬੰਦਾ ਮੈਨੂੰ ਕਹਿੰਦਾ ਮਿੱਠੇ ਭਾਈ ਖੋਤਾ ਲੈ ਕੇ ਜਾਣ ਦੇ। ਅੱਛਾ ਇਹਦੇ ਚ ਇੱਕ ਹੋਰ ਵੀ ਆਪਸ਼ਨ ਆ ਕਿ ਇਹ ਗੱਲ ਸੱਚੀ ਮੁੱਠੀ ਵਾਲੀ ਕਲੈਪ। ਅੱਛਾ ਪਿੰਡਾਂ ਥਾਵਾਂ ਦੇ ਵਿੱਚ ਨਾ, ਪਿੰਡਾਂ ਥਾਵਾਂ ਏਦਾਂ ਦੇ ਵੱਡੇ ਮੂੰਹ ਵਾਲੇ ਕੁੱਤੇ ਹੁੰਦੇ ਆ, ਮੂੰਹ ਤੇ ਮੱਖੀ ਪੈ ਜਾਏ ਤੇ ਮੱਖੀ ਨਾਲ ਖੇਡੀ ਜਾਣਗੇ। ਹੁਣ ਮੱਖੀ ਦੂਰ ਚੱਲ ਜਾਏਗੀ, ਤੂੰ ਦੂਰੋਂ ਮੱਖੀ ਨੂੰ ਬੁਲਾ। ਹਾਂਜੀ ਕੈਸਾ आप सब अच्छा, ਹੁਣ ਮੱਖੀ ਦੂਰੋਂ ਆ ਨਹੀਂ ਰਹੀ ਤਾਂ ਮੱਖੀ ਨੇ ਨੁੱਸ ਜਾਣਾ। ਹਾਂਜੀ बैठे हुए केड़े लोग अच्छा। वो तो बाजी उर्दू बोलने माशाल्लाह अल्लाह जिंदगी करे। Thank you. कहते उर्दू बहुत अजीब बोलते। कल मैंने पेस्ट किया मेरे दांत चिट्टे हो गए। कल रजो से मेरी लड़ाई हुई, उसने मेरी चूंडी वटी, मैंने जूंडे पाटे। ਅੱਛਾ ਹਨੀ ਭਾਜੀ ਯਕਦਮ ਕਿਸੇ ਗਲੀ 'ਚ ਗਲਤ ਗੱਡੀ ਵਾੜ ਗਈ ਨਾ, ਤੇ ਇਦਾਂ ਤਾਂ ਮਸਤ ਨਿਕਲ ਕੇ ਕਹੂਗਾ ਭਾਈ ਅੱਗੋਂ ਗਲੀ ਬੰਦ ਆ। ਅੱਛਾ ਚਾਰ ਬੰਦੇ ਤਾਸ਼ ਖੇਡ ਨੂੰ ਏਦਾਂ ਦਾ ਬੰਦਾ ਪਿੱਛੇ ਖਲੋ ਕੇ ਕਹਿੰਦਾ ਦੱਸ ਕੇ ਤੇਰੇ ਨਾਂ ਦੀ ਚਾਹ ਪੀ ਜਾਵਾਂ। ਖੋਤਾ ਲੈ ਖੋਤਾ ਹੱਸਣ ਦੇ ਦਾ ਅਸਲ ਵਿੱਚ ਦੁੱਧ ਦਾ ਨਹੀਂ ਜਾ ਕੇ। मैं गया उस्ताद जी, मैं थोड़ा जिहा परेशान है। अच्छा मैं कह रहा मियाँ बीवी, हाँ क्या बात है, ਹਾਂ अगर बीवी खुश है बंदा भी खुश है। ਅੱਛਾ हाँ लेकिन अगर बंदा खुश है बीवी परेशान है कि ਇਹਨੂੰ ਕਾਹਦੀ ਖੁਸ਼ੀ ਚੜੀ ਹੈ, ਹਾਂ ਇਹਦਾ ਕੀ ਹਾਂ ਹਾਲ ਹੈ, ਕੀ ਹਾਲ ਹੈ? ਇਹ ਪਤਾ ਕੀ, ਇਹ ਜਿਹੜਾ ਤੂੰ ਫਾਰਮੈਟ ਸ਼ੁਰੂ ਕੀਤਾ ਇਹ ਸਦੀਆਂ ਤੋਂ ਤੁਰਿਆ ਰਿਹਾ ਔਰ ਕਿਸੇ ਅਸੀਂ ਇਹਦੇ ਸਟੇਜ ਤੇ ਮੁਕਾਮ ਤੇ ਪਹੁੰਚ ਨਹੀਂ ਸਕਿਆ ਅਜੇ ਤੱਕ। ਇਹਦਾ ਹੱਲ ਕੋਈ ਇਹਦਾ ਕੋਈ ਹੱਲ ਨਹੀਂ। ਇਹ ਤੇਰੇ ਦੋਤ ਕੇ ਪੋਤ ਕੇ ਅੱਗੋਂ ਉਹਨਾਂ ਨੇ ਵੀ ਇਸੇ ਟੈਨਸ਼ਨ 'ਚ ਰਹਿਣਾ। ਕੱਲ ਮੇਰੀ ਸਾਲਗਿरह ਸੀ ਸੱਚੀ ਮੁੱਚੀ, ਬੇਗਮ ਮੇਰੀ ਕਹਿੰਦੀ क्या गिफ्ट चाहिए, मैं कहा बस मेरी इज्जत करेगा कर। कहती नहीं मैं गिफ्ट ही देना है। ਭਾਈ ਗਿਫਟ ਲੈ, ਐਡੀ ਵੱਡੀ ਜ਼ਿੰਮੇਵਾਰੀ ਨਹੀਂ ਅਸੀਂ ਬਾਹਰ ਰੱਖਦੇ। ਸਹੀ ਗੱਲ ਆ। ਹਾਂਜੀ ਆ ਵੇਖੋ ਕੀ ਹੋਇਆ? ਉਸਤਾਦ ਜੀ ਇੱਧਰ ਤੇ ਕਿੱਥੇ ਜੀ ਜੀ ਚੱਲੇ ਸਰ ਮੈਂ ਆਪਣੀ ਬਾਜੀ को ਅਸੀਂ ਵੀ ਆਪਣੀ ਬਾਚੀ ਕੋਲ ਓ ਯਾਰ ਨਾ ਯਾਰ ਪਰੇਸ਼ਾਨ ਕਿਉਂ ਕਰਨੇ ਆ? ਮੈਂ ਪਰੇਸ਼ਾਨ ਕਰਨ ਲਈ ਵੱਟਾ ਮਾਰਤਾ। ਆਗੜ ਕੀ ਗਿਆ ਫਿਰ ਰਾਈ ਸਾਹਿਬ ਦੀ ਫਿਲਮ ਵੇਖਣ ਗਿਆ ਤੇ ਰਾਈ ਸਾਹਿਬ ਕਹਿੰਦੇ ਓਏ ਮੈਂ ਸਾਰੇ ਹੀ ਬਗੈਰਤ ਮਾਰ ਦਿਆਂਗਾ। ਉੱਠ ਕੇ ਕਹਿੰਦਾ ਅਸੀਂ ਤੁਹਾਨੂੰ ਕੀ ਕਿਹਾ ਜੀ ਸਾਹਿਬ। ਸਕੂਲੇ ਇਹਦੇ ਮੁੰਡੇ ਨੂੰ ਮਾਸਟਰ ਨੇ ਕਿਹਾ ਸਵੇਰੇ ਆਪਣੇ ਆਪੂ ਤੋਂ ਲੈ ਕੇ ਆਈ, ਤੇ ਸਵੇਰੇ ਟਰਾਲੀਆਂ ਤੋਂ ਬੰਦੇ ਲੱਥਣ ਡਏ ਧੜਾ ਧੜ। ਹਨੀ ਭਾਜੀ ਬੇਵਕੂਫ ਇਨਸਾਨ ਆ, ਪੁੱਠਾ ਪੀਜ਼ਾ ਖੋਲ ਕੇ ਕਹੀ ਜਾਂਦਾ ਮੈਨੂੰ ਧੋਖਾ ਹੋ ਗਿਆ। ਕੀ ਖੋਲ ਕੇ? ਪੁੱਠਾ ਪੀਜ਼ਾ ਪੀਜ਼ਾ ਖੋਲਿਆ ਪੀਜ਼ਾ ਆਪ ਉਧਰ ਲੱਗੇ ਸੀ। ਪੁੱਠਾ ਪੀਜ਼ਾ ਖੋਲ ਕੇ ਕਹਿੰਦਾ ਮੇਰੇ ਨਾਲ ਧੋਖਾ ਹੋ ਗਿਆ, ਮੈਨੂੰ ਸਾਦਾ ਹੀ ਦੇ ਗਏ। ਕੀ ਬਾਤ ਹੈ? ਤੇ ਮੁੜ ਕੇ ਪੀਜ਼ਾ ਨਹੀਂ ਸਿੱਧਾ ਕਰ ਰਿਹਾ, ਥੱਲੇ ਕਬਾਬ ਖਿੱਚ ਰਿਹਾ ਉਹਦੇ। ਤੂੰ ਮਾਮਾ ਤੂੰ ਇੰਜ ਕਰਦਾ। ਅੱਛਾ ਚੋਰ ਚੋਰੀ ਕਰਕੇ ਚਲ ਜੇ ਬਾਅਦ ਇਹੋ ਜਿਹਾ ਕੁੱਤਾ ਕਹਿੰਦਾ ਹੁੰਦਾ ਚੱਲ ਹਾਂ। ਇੱਕ ਮਿੰਟ ਭਾਈ, ਇੱਕ ਤੈਨੂੰ ਪਤਾ ਹੈ ਪ੍ਰੋਗਰਾਮ ਕਿਹੜਾ ਹੋ ਰਿਹਾ, ਕਿੱਥੇ ਹੋ ਰਿਹਾ? ਇਹ ਕਿਤੇ ਸਾਂਗਲੇ ਨਹੀਂ ਹੋ ਰਿਹਾ, ਕਿਸੇ ਟੈਂਟ ਨਹੀਂ ਲੱਗੇ ਗਲੀ ਦੇ ਅੰਦਰ। ਕੁੱਤਾ ਬਿੱਲੀਆਂ ਫਲਾਣਾ ਮਗਰਮੱਛਾਂ ਹੁੰਦਾ। ਇੱਕ ਲੈਵਲ ਥੋੜਾ ਵਧਾ ਕੇ ਸ਼ੇਰ ਦੀ ਗੱਲ ਕਰ ਲਾ। ਸਾਡੇ ਲੱਗਦਾ ਨਹੀਂ ਨਾ ਸ਼ੇਰ ਮੈਨੂੰ ਕਹਦਾ ਮੈਂ ਮੰਨ ਵੀ ਲਵਾਂ। ਲੋਕ ਕਿਹੜੇ ਬੈਠੇ ਆ ਯਾਰ? ਦੇਖੋ ਤਾਂ ਸਹੀ। 1000 ਰੁਪਏ ਦੇ ਪੈਂਡੇ ਲੋ, ਇੰਜ ਦੀ ਇੱਕ ਚਿਪੜ ਵੀ ਨਿਕਲਦੀ ਹੈ। ਯਾਰ ਤੂੰ ਬੜਾ ਅਸਰ ਲੈ ਲਿਆ ਮੇਰੀ ਗੱਲ ਦਾ ਯਾਰ। ਬੰਦਾ ਕਿੱਡਾ ਬਦਨਸੀਬ ਆ, ਫੈਮਿਲੀ ਫੈਸਟੀਵਲ ਆ ਫਿਰ ਕੱਲਾ ਫਿਰਨ ਡਿਆ। ਤੈਨੂੰ ਗਿਆ ਹੀ ਓਏ। ਅੱਛਾ ਤੇਰੀ ਆਵਾਜ਼ ਘੱਟ ਰਹੀ। ਹਨੀ ਭਾਈ ਅਮੀਰ ਘਰ ਦਾ ਕਲਾਕ ਹੁੰਦੀ, ਉਹ ਚੋਂ ਸਵੇਰੇ ਸਵੇਰੇ ਦਿਨ ਚਿੜੀ ਨਿਕਲਦੀ ਟੂ 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 ਦੱਸ ਹੈ। ਅੱਛਾ ਤੂੰ ਮਾਈਕ ਥੋੜਾ ਲਾਗੇ ਕਰਨਾ, ਕਿਸਮੇ ਸਾਰਿਆਂ ਨੂੰ ਸਮਝ ਆ ਜਾਏ। ਉਹਨੇ ਪਿੱਛੋਂ ਆਵਾਜ਼ ਘਟਾਈ ਹੋਈ ਆ। ਅੱਛਾ ਉਹ ਮੈਨੂੰ ਫਿੱਕਾ ਕਰਨਾ ਚਾਹੁੰਦੇ ਨੇ। ਐਡਾ ਬੇਵਕੂਫ ਇਨਸਾਨ ਆ, ਸਸਤਾ ਫਰਾਕ ਪਾ ਕੇ ਸਹੁਰੇ ਨੂੰ ਖਰਚਾ ਲੈ ਗਿਆ। तालियां तो बजाए यार, तुमने सस्ता फ्रॉक भी पहना है। अच्छा जी। अच्छा किसी को कोई जुगत आए, किसी को कोई शिकायत, ओ मेरे पीछे जड़ी हाँ सर उठो इधर आयोगे। ये आप क्या नहीं मैं ये मैडम पता क्या है बाजी, मेरी गल सुन, मैं जिथे भी जावा ना हाँ मैं जी। एक दिन गल ना करा, मैंने लगता मैं सोच गया ही नहीं। अच्छा हाँ चल ऐ देखना भैन ਭਾਈ ਤੁਸੀਂ ਤਾਂ ਡਬਲ ਡਬਲ ਹੋ। ये कितने ना इन्होंने छिक मारी है मुझे क्या सर कैसे हैं आप? आपने ऐसा ठीक सर कुछ कहना चाहेंगे? जी पहले तो अस्सलाम वालेकुम सबको सर। वालेकुम अस्सलाम। सनी ब्राउन बैक इन द टाउन फ्रॉम फैसलाबाद। गुड लक।
ਅੱਛਾ ਅਸੀਂ ਤੁਹਾਨੂੰ ਐਜ਼ ਅ ਹੋਸਟ ਨਹੀਂ ਬੁਲਾਇਆ नहीं नहीं सर पहले तारफ तो होना ਸਰ चाहिए ਅਸੀਂ ਤੁਹਾਨੂੰ ਐਜ਼ ਅ ਐਵੇਂ ਬੁਲਾਇਆ ऐसे मैं आपकी खिदमत में हाजिर हुआ हूँ सज्जाद भाई की मोहब्बत इन्होंने मुझे बुलाया और मैं आपको एक निकट की हुई अमदाद भाई का सही नाम है अमदाद भाई का पेट देखे ऐसा लगता है जैसे तुम्हारा सबूता खा लिया दबाना ਅੱਛਾ ਇਹਦਾ ਦਾ ਬੰਦਾ ਨਾ ਮੇਰਾ ਪੁੱਤ ਇਹਦਾ ਦਾ ਬੰਦਾ ਅੱਧਾ ਘੰਟਾ ਚੁੰਮਤਾ ਕਰਕੇ ਕਹੂਗਾ ਭਾਜੀ ਮੈਂ ਇੱਥੇ ਗਵਾਚਿਆ ਹੋਇਆ ਵਾਂ ਹਾਂ ਨਹੀਂ ਭਾਈ ਨੇ ਤਾਂ ਫਿਰ ਪਤਾ ਕੀ ਗੱਲ ਵੱਜ ਜਾਣੀ ਹੈ ਕੁਝ ਕੋਈ ਚੁਗਤ ਕਰਨੀ ਇਹਦੇ ਜਵਾਬ ਚ ਕੀ चमची ना कबर कटी होती ਤੇ ਭਾਜੀ ਕੀ ਬਾਤ ਹੈ ਉਹਦੇ ਤੇ ਮੇਲ ਬਣੀ ਹੁੰਦੀ ਹੈ ਇਹ ਜਿਹਨੇ ਕੱਢੀ ਉਹ ਵੀ ਨਹੀਂ ਰਿਹਾ ਹਾਂ ਸਹੀ ਗੱਲ ਆ ਸਰ ਬਹੁਤ ਸ਼ੁਕਰੀਆ ਥੈਂਕ ਯੂ ਲਵ ਯੂ ਫੈਸਲਾਬਾਦ ਆਏ ਹੋ so much. ਓ ਗੁੱਡ ਜ਼ਬਰਦਸਤ ਇਹ ਫੈਸਲਾਬਾਦੀਆਂ ਦੇ ਇਹ ਇਹਨਾਂ ਨੂੰ ਕੋਈ ਭਾਰ ਨਹੀਂ ਹੁੰਦਾ ਕਿ ਕੋਈ ਪੜ੍ਹੇ ਲਿਖੇ ਲੋਕ ਬੈਠੇ ਨੇ ਚੰਗੇ ਮਾੜੇ ਇਹਨਾਂ ਨੇ ਆ ਕੇ ਸ਼ੁਰੂ ਸਦਾਤਾ ਬਿਲਕੁਲ ਕੌਨਫੀਡੈਂਟ ਫੈਸਲਾਬਾਦ ਚ ਵਾਹ ਵਾਹ ਇਹਨਾਂ ਨੇ ਲੇਕਿਨ ਕਿਹਾ ਮੈਂ ਇੱਕ ਆਪਣਾ ਵਾਇਰਲ ਸ਼ੇਰ ਸੁਣਾਵਾਂਗਾ फैसल रामे दे शेर जनाब हाँ जी कि जो मांगू दे दिया कर ए जिंदगी कभी तो मेरे बाप जैसी बन जा जो मांगू दे दिया कर ए जिंदगी कभी तो मेरे बाप जैसी बन जा जेब खाली हो फिर भी मना नहीं करते देखा मैंने बाबा से अमीर कोई शख्स नहीं देखा वाह वाह क्या कहने और बाप के बाद खुद ही है सबसे बचना मैं नागिन डांस नचना मैं नागिन डांस नचना ये मेरा आपकी स्टाइल है। इख्तिरा थी ना ये मेरा नागिन स्टाइल है, डांस ये मेरा स्टाइल है सर नागिन और आप में कितना फर्क है आपको नजर आता है बस जी वो माशाल्लाह उन्होंने वाल बड़े ने मेरे छोटे छोटे ने यार अच्छा देखे कि भैने होती है ना सियाने कहते ने भैन वड्डी भी होवे ना तो छोटी हुंदी अच्छा यानी यानी जो उम्र खाली ਚ ਵੱਡੀ है। ਵੀ ਹੋਵੇ ਨਾ हाँ। ਤੇ ਛੋਟੀ ਸਮਝੋ ਭਰਾ ਵੱਡੇ ਹੀ ਹੁੰਦੇ ਨੇ जी अच्छा ठीक है ਕੋਈ ਗੱਲ ਨਹੀਂ ਤਾਂ ਤੇ ਭਰਾ ਵਿੱਚੋਂ ਹੋ ਜਾਂਦੇ ਕੋਈ ਸਾਡਾ ਇੱਕ ਮਿੰਟ ਜੀ ਇੱਕ ਮਿੰਟ ਕੋਈ ਜੁਗਤ ਕਰ ਲਾ ਤੇਰਾ ਸਾਊਂਡ ਲਗਾ ਇੱਥੇ ਹਾਂ ਜਾਂ ਫਿਰ ਝਾਟਾ ਖਲਾ ਲਾ ਅੱਛਾ ਪਤਾ ਕੀ ਗੱਲ ਆ ਮੈਂ ਉਹਦੇ ਕੁੱਤੇ ਬਲੌਕ ਕਰਤੇ ਚੁੱਪ ਹੋ ਗਿਆ ਕੁੱਤੇ ਬਲੌਕ ਕੀਤੇ ਆਹ ਬਲੌਕ ਕਿਉਂਕਿ ਇਹਨੂੰ 30 35 ਗੱਲਾਂ ਉਹੀ ਸੀ ਯਾਦ ਹੈਨਾ ਮੈਂ ਉਹ ਬਲੌਕ ਕਰਤੇ ਆ ਉਹ ਮਿੱਟੀ ਹੋ ਗਿਆ ਵਿਚਾਰਾ ਕੋਈ ਜਾਨਵਰ ਹੋਰ ਪਾ ਲਾ ਨਹੀਂ ਜਾਨਵਰ ਬਥੇਰੇ ਸਾਜੀ ਮਾਏ ਕੁੱਤੇ ਕਰਕੇ ਜਾਨਵਰ ਬਥੇਰੇ ਹੈਗੇ ਸਾਜੀ ਇਹਦਾ ਭਰਾ ਇੱਕ ਕੁਬਾ ਉਹ ਪਿੱਛੇ ਦੁਖਦਾ ਇਹਦਾ ਇੱਕ ਭਰਾ ਕੁੱਬਾ ਵਾ ਉਹਦਾ ਪੁੱਠਾ ਨਾਮ ਇਹਨੂੰ ਸਿੱਧਾ ਪਾਇਆ ਹਾਂ ਇਹਦਾ ਇੱਕ ਭਰਾ ਉਹਦੀ ਅੱਖ ਵਿਚਾਰ ਦੀ ਖਰਾਬ ਹੈ ਉਹਦੀ ਲੜਾਈ ਹੋਈ ਉਹਨੂੰ ਕਿਸੇ ਨੇ ਥੱਪੜ ਮਾਰਿਆ ਉਹਨੂੰ ਕਹੀ ਜਾਣਾ ਇੱਧਰ ਆ ਕੇ ਗੱਲ ਕਰ ਇੱਧਰ ਆ ਕੇ ਗੱਲ ਕਰ ਅੱਛਾ ਇਹਦਾ ਇੱਕ ਭਰਾ ਕੁੱਬਾ ਵਾ ਤੇ ਇੱਕ ਦਿਨ ਸਿੱਧਾ ਫਿਰ ਰਿਹਾ ਮੈਂ ਕੀ ਹੋਇਆ ਕਹਿੰਦਾ ਭਾਈ ਚੁੱਕ ਪਈ ਨੇ ਯਾਰ ਪੁੱਠਾ ਹੈਨਾ ਅੱਛਾ ਵਿਆਹ ਇਹਨਾਂ ਦਾ ਵੀ ਇੱਕ ਭਰਾ ਕੁਬਾ ਉਹਨੇ ਨਿੱਛ ਮਾਰੀ ਉਹਦਾ ਸਿਰ ਲਾਤਾਂ 'ਚ ਫਸ ਗਿਆ ਨਹੀਂ ਪਤਾ ਕੀ ਗਾ ਹਾਸਾ ਨਹੀਂ ਆਇਆ ਨਾ ਆਪਣੀ ਗੱਲ ਮੈਨੂੰ ਮੇਰੀਆਂ ਦੋ ਤਿੰਨ ਮੇਰੀਆਂ ਯਾਦ ਨੂੰ ਕਰ ਲੈਂਦੇ ਤੇ ਮੈਨੂੰ ਭੁੱਲ ਜਾਣੀ ਇਹਦਾ ਭਰਾ ਭਾਜੀ ਕੁੱਬਾ ਉਹ ਹੈ ਹੀ ਨਹੀਂ ਮੇਰਾ ਕੋਈ ਭਰਾ ਕੁਬਾ ਹੈ ਹੀ ਨਹੀਂਗਾ ਉਹਦਾ ਵਿਆਹ ਤੇ ਜਿਹੜੀਆਂ ਉਹ ਨਹੀਂ ਜੁੱਤੀ ਲਗਾਉਂਦੀਆਂ ਸਾਲੀਆਂ ਲਗਾਉਂਦੀਆਂ ਨੇ हाँ जी जी ਪੌਣੇ 3 ਘੰਟੇ ਇਸੇ ਚੱਕਰ ਚੱਲੀਆਂ ਕਿ ਕਿੱਦਾਂ ਜੁੱਤੀ ਲਗਾਉਣੀ ਉਹਦੇ ਵੱਲ ਵੇਖੀ ਜਾ ਰਿਹਾ ਹੈਗਾ ਅੱਛਾ ਇਹਦੇ ਵਿਆਹ ਦੇ ਪੈਸੇ ਪਤਾ ਨਹੀਂ ਕਿੰਨਾ ਕੁੜੀਆਂ ਨੇ ਜੁੱਤੀ ਲਗਾਈ ਤੇ ਕਹਿੰਦਾ ਸਾਲੀਆਂ ਤੁਸੀਂ ਲਗਾਈ ਆ तारक जी साहब कहते हमारी कौमी जुबान कौन सी है कहते आ ਅੱਛਾ ਉਸਤਾਦ ਜੀ ਤੇਰੀ ਲੱਗ ਤੇ ਗਈ ਨਾ ਭਾਵੇਂ ਜਿੱਦਾਂ ਦੀ ਵੀ ਹੈ ਉਸਤਾਦ ਜੀ ਵਿਆਹ ਸ਼ਾਦੀ ਤੇ ਨਾ ਐਦਾਂ ਦਾ ਬੁਰਾ ਜਿਹਾ ਬੰਦਾ ਆ ਕੇ ਲੜਨ ਨੂੰ ਕਹੂਗਾ ਭਾਈ ਕਸਟਰ ਖੋਲ ਦਈਏ ਅੱਛਾ ਇਹਦਾ ਇੱਕ ਭਰਾ ਕੂਗਾ ਸ਼ੀਸ਼ਾ ਫੜੀ ਤੇ ਸ਼ੀਸ਼ਾ ਥੱਲੇ ਰੱਖ ਰਿਹਾ ਸ਼ੀਸ਼ਾ ਵੇ ਕਰਿਆ ਓਏ ਅਸਗਰ ਤੂੰ ਆ ਲੈ ਗੋਸ਼ਤ ਲੈ ਜਾਏਗਾ ਕਿਲੋ ਤੇ ਖਲੋਤਾ ਕੱਚਾ ਹੀ ਲਾਲਾ ਖਾਈ ਜਾਵੇ ਆ ਕਿਲੋ ਕਰ ਦਿਓ ਕਹਿੰਦਾ ਫਿਰ ਉਹ ਇਨਸਾਨ ਹੈ ਕਿ ਚੇਨਾ ਤੂੰ ਹਾਂਜੀ कसाई ਨੂੰ ਕਹਿੰਦਾ ਅੱਧਾ ਕਿਲੋ ਗੋਸ਼ਤ ਤੇ ਵੱਡੀ ਤੇ ਵਾਪਸ ਕਰ ਦੂੰਗਾ ਲੈ ਨਹੀਂ ਹੁੰਦਾ ਪਹਿਲੇ ਸਿਰਫ ਇਹਨਾਂ ਦੱਸ ਬੋਲਦਾ ਆ ਵੀ ਮਹੱਲੇ 'ਚ ਗੋਸ਼ਤ ਲੈਣ ਚੱਲ ਗਏ ਉਹਨਾਂ ਨੇ ਕਿਹਾ ਆਪਣਾ ਛਾਪੜ ਲੈ ਉਹ ਤੇ ਗੋਸ਼ਤ ਲੈ ਜਾਓ ਇਹਨੇ ਛੱਤਾਂ ਦੇ ਪਾਉਣ ਵਾਲਾ ਛਾਪੜ ਲੈ ਗਿਆ ਉਹਨਾਂ ਨੇ ਟੀਵੀ ਲਾ ਕੇ ਇੱਡਾ ਕਿ ਛਾਪੜ ਕਰਦਾ ਬਾਈ 2 ਕੋਟੀਆਂ ਉੱਤੇ ਰੱਖ ਕੇ ਤੋੜ ਦਿੱਤਾ ਚੱਲ ਹਾਂ ਐਡਾ ਕਮਜ਼ੋਰ ਬੱਕਰਾ ਲਿਆ ਬੱਕਰਾ ਚਾਰ ਰਾਤੇ ਡੋਣਿਆ ਮੈਂ ਕਿਹਾ ਬੱਕਰੇ ਬਾਦਸ਼ਾਹ ਕੀ ਹੋਇਆ ਕਹਿੰਦਾ ਭਾਜੀ ਚੂਹਾ ਚੰਡਾ ਮਾਰ ਗਿਆ ਚੂਹਾ ਚਲੋ ਜੀ ਇਹ ਵੀ ਏਡਾ ਬੁੱਢਾ ਮੈਣਾ ਲੈ ਕੇ ਆ ਗਿਆ ਏਡਾ ਬੁੱਢਾ ਉਹ ਕੁਰਬਾਨੀ ਤੋਂ ਪਹਿਲੇ ਨਸੀਹਤਾਂ ਕਰੀਏ ਪੁੱਤਰ ਇਤਫਾਕ ਨਾ ਰਹਿਣਾ ਸਾਰੇ ਇਤਫਾਕ ਨਾਲ
ਮੈਂ ਤੇ ਚਲੇ ਜਾਣਾ ਹੈ। ਇਹ ਵੀ ਏਡਾ ਬੁੱਢਾ ਮੈਡਲ ਹੈ, ਇਹਨਾਂ ਦੇ ਘਰ ਬਣਨ ਤੋਂ ਪਹਿਲੇ ਕਹਿਣਾ ਭਾਜੀ ਫੈਮਿਲੀ ਨੂੰ ਕੇ ਪਿੱਛੇ ਕਰੋ। ਅੱਛਾ ਆਪੀ ਜੀ जी ਬੋਲਣ ਵਾਲਾ ਤੋਤਾ ਨਹੀਂ ਹੁੰਦਾ, हाँ जी ਉਹ ਲੈ ਆਇਆ अच्छा ਉਹਨੂੰ ਪਿੰਜਰੇ 'ਚ ਰੱਖ ਕੇ ਪਹਿਲੀ ਵਾਰੀ ਲੈ ਕੇ ਆ, ਕਹਿੰਦਾ ਇੰਜ ਕਰਨ ਲੱਗਾ, ਉਹਨੂੰ ਕੁਝ ਕਹਿਣ ਲੱਗਾ, ਓਏ ਠਹਿਰ ਓਏ ਮੀਆਂ ਮਿੱਠੂ ਚੂਰੀ ਖਾਣੀ ਇਹ ਕਹਿਣਾ ਨਹੀਂ ਹੁੰਦਾ, ਜਾ ਆਪਣਾ ਕੰਮ ਕਰ। एक और शेर ਸਾਡੇ ਚੱਲਿਆ ਆ ਰਿਹਾ ਮੀਆਂ ਮਿੱਠੂ ਚੂਰੀ ਖਾਣੀ, ਮੀਆਂ ਮਿੱਠੂ ਚੂਰੀ ਖਾਣੀ। ਬਿਲਕੁਲ। ਫਿਰ ਸਕ੍ਰਿਪਟ ਅਸੀਂ ਇਹ ਨਹੀਂ ਦੇਖਦੇ ਕਿ ਸਕ੍ਰਿਪਟ ਹੀ ਨਹੀਂ ਬਣਦਾ। ਅੱਛਾ ਤਾਂ ਅਸੀਂ ਉਹਨੂੰ ਸਿਖਾਉਣਾ ਚਾਹੀਦਾ ਕਿ ਮੈਂ ਚੂਰੀ ਖਾਣੀ ਆ, ਤਾਂ ਕਿ ਜਦੋਂ ਉਹ ਬੋਲੇ ਤੇ ਫਿਰ ਉਹ ਲੱਗੇ ਵੀ ਮੈਂ ਚੂਰੀ ਖਾਣੀ। ਅਸੀਂ ਉਹਨੂੰ ਸਿਖਾਉਣੇ ਮੀਆਂ ਮਿੱਠੂ ਚੂਰੀ ਖਾਣੀ, ਉਹ ਵੀ ਇਹੀ ਕਹਿਣ ਲੱਗ ਪੈਂਦਾ ਮੀਆਂ ਮਿੱਠੂ ਚੂਰੀ ਖਾਣੀ। ਸਕ੍ਰਿਪਟ ਹੀ ਫਿੱਕਾ ਹੋ ਜਾਂਦਾ ਸਰ, सलाम पुठा है ना? बिल्कुल ऐसे सलाम पुठा ਆਪ ਖਿੱਚ ਨਾ ਉਂਗਲ ਮਾਰਦੀਆਂ ਐ ਕਰਕੇ ਤੇ ਅੱਗੇ ਹੋ ਲੋ। मैं नहीं करता सलाम पुठा फिर के कहते मैं खबूंगा ले। ਅੱਛਾ ਹੁਣ ਮੈਨੂੰ ਏਦਾਂ ਦਾ ਹੁਣ ਮੈਨੂੰ ਤੁਹਾਡੀ ਨਹੀਂ ਸਮਝ ਆਉਂਦਾ ਹੀ ਕੁਝ ਏਦਾਂ ਦਾ ਬੰਦਾ ਨਾ ਸ਼ਨਾਖਤੀ ਕਾਰਡ ਦਫ਼ਤਰ ਹੁੰਦਾ, ਪੁੱਛਣਾ ਤੇਰੇ ਵਾਲ ਦਾ ਕੀ ਨਾਮ, ਉਹ ਕਹਿਣਗੇ ਰਹਿਣ ਦਿਓ ਲੈਣ ਭਟੇਜੋ ਭਾਜੀ। ਰਹਿਣ ਦਿਓ ਲੈਣ ਮਟੇ ਦਿਓ। शनाख्ती कार्ड बनवा गया, वो कहते 900 रुपया दे ਤੇ ਜਾ ਕੇ ਆਪਣੇ ਅੱਬੂ ਨੂੰ ਕਹਿੰਦਾ ਜੀ 450 ਦਿਓ, ਕਹਿੰਦੇ ਮੈਂ ਕਹਦਾ ਦਵਾਂ, ਕਹਿੰਦੇ ਤੁਹਾਡਾ ਨਾਂ ਨਹੀਂ ਲਿਖਾਣਾ ਬਣਾ ਲੈ। ਇਹ ਤਾਂ ਭਾਈ ਦਾ ਬਣਾ। ਆਹ ਸਹੀ ਗੱਲ ਹੈ, ਨਹੀਂ ਸਹੀ। ਅੱਛਾ ਜੀ ਤੁਸੀਂ ਕੁਝ ਇਹ ਨਹੀਂ ਦੱਸੀਦਾ ਹੁੰਦਾ ਵੀ ਇੰਨੇ ਮਿੰਟ ਖੱਜਲ ਹੋਣਾ ਤੁਸੀਂ, ਉਹ ਟਾਈਮ ਤੋਂ ਨਹੀਂ ਹੁੰਦਾ ਕੋਈ ਆਪ ਅਸੀਂ ਜਾ ਰਹੇ ਤੁਸੀਂ ਬੱਚੇ। तो आप भाई अगर सारी जुत्ते खत्म हो गई हैं तो मेरी फिर जुत्ते नहीं खत्म होती, जुत्ते नहीं खत्म होती। जुत्ते नहीं खत्म होती। अली भाई आ रहे हैं। अच्छा एक बात मैं क्योंकि फर्स्ट हम आए हैं, मेरे पहले ਅਸੀਂ ਆਏ हैं ਤੇ ਹੁਣ ਜਿਹੜੇ ਸਾਡੇ ਤੋਂ ਬਾਅਦ ਹੋਣਾ, ਮੈਂ ਚਾਹ ਰਿਹਾ ਕਿ ਉਹਨੂੰ ਅਸੀਂ ਇੱਕ ਤਾਜ਼ਾ ਹਸਤੀ ਬਸਤੀ ਖੁਸ਼ ਆਡੀਅנס ਦੇ ਕੇ ਜਾਈਏ ਕਿ ਜਦੋਂ ਅਸੀਂ ਆਏ ਹਾਂ ਸਾਨੂੰ ਥੋੜਾ ਜਿਹਾ ਸੀ ਕਿ ਚੈਲੰਜ, ਲੇਕਿਨ ਹੁਣ ਜਦੋਂ ਅਸੀਂ ਜਾਈਏ ਤੇ ਪਲੀਜ਼ ਜਿਹੜਾ ਸਾਡੇ ਤੋਂ ਬਾਅਦ ਆਵੇ ਉਹਨੂੰ ਇਦਾਂ ਦੀ ਆਡੀਅנס ਮਿਲੇਗਾ, ਖੁਸ਼ ਹੋ ਜਾਵੇ ਕਿ ਯਾਰ ਵਾਹ ਕੀ ਬਾਤ ਹੈ। एक मर्तबा जरा जानी भाई और उनकी पूरी टीम के लिए भरपूर तालियां होनी चाहिए। अली भाई एक छोटी सी बात, सर ये वो लोग हैं, मैं अक्सर कहता हूँ कि ये इतने बड़े ज़र्फ के मालिक हैं, ये लोग जो जिन्हें हम ऑडियंस कहते हैं, बिल्कुल ऐसे ही, ये खुद आर्टिस्ट बनाते हैं, ऐसे ही। देख के सिंगर को सुन के खुद आर्टिस्ट बनाते हैं, खुद आर्टिस्ट बना के खुद उनके फैन हो जाते हैं। वाह 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 वाह, ये आपकी तारीफ के बहुत ये सच्ची बात है। आर्टिस्ट बनाने वाले आप लोग हैं और खुद ही आप उनके फैन हो जाते हैं। अपने लिए हर बंदा अपनी जात के लिए एक बार क्लैप कर दे, सिर्फ अपने लिए, किसी के लिए। एक बात मैं भी कहना चाहूंगा, आपने बहुत अच्छा माहौल बना दिया जानी भाई, रामे भाई, मिठा भाई और आप भी। मैं एक बात कहना चाहूंगा कि रुलाना कोई मुश्किल काम नहीं है, लेकिन बिल्कुल ऐसे ਆ ਲਓ ਜੀ ਬਾਜੀ ਉਸਤਾਦ ਜੀ। मैं थोड़ी तारीफ करने लगा सी। इन्होंने फिर शुरू हो जाना, फिर पौना घंटा रहने। बहुत शुक्रिया जानी भाई आप लोग और आपकी टीम का, बहुत शुक्रिया सर, बहुत शुक्रिया। एक सर ਏਦਾਂ ਦਾ ਬੰਦਾ ਨਾ ਥੜੇ ਤੇ ਬਹਿ ਕੇ ਰੋਣ ਡਿਆ ਹੁੰਦਾ, ਪੁੱਛਿਆ ਕੀ ਹੋਇਆ ਭਾਜੀ ਜੁਮਾ ਸਮਝ ਕੇ ਸੂਟ ਪਾਇਆ ਤੇ ਤਵਾਰ ਨਿਕਲਿਆ। मेरे जन्म में बहुत शुक्रिया जी आपका, खुश रहे, हंसते रहे, मुस्कुराते रहे इसी तरह। अब वो मुझसे खफा नहीं हो। एक मैं शेर करना, एक मैं शेर करना। अब आगे कहीं पीछो। जी मेरे वाले में क्या है? नहीं नहीं वो ਤੁਸੀਂ ਗੁੱਸਾ ਕਰ ਜਾਣਾ ਬਾਜੀ ਥੈਂਕ ਯੂ। ਤੁਸੀਂ ਗੁੱਸਾ ਕਰ ਜਾਣਾ, नहीं मैं नहीं करती गुस्सा, ਤੁਹਾਨੂੰ ਕਸਮ ਲੱਗੇ ਤੁਸੀਂ ਗੁੱਸਾ ਨਹੀਂ ਕਰਨਾ। मैं नहीं करती गुस्सा। फिर पंजाबी का एक शेर है, इरशाद ले जा अपने तोहफे भी, इतनी जोर से ले जा अपने तोहफे भी, मेरे कोल ਤਾਂ ਬਹਿੰਦੀ ਨਹੀਂ, अच्छा ਤੇਰੇ ਬਿਨ ਮੈਂ ਮਰ ਜਾਵਾਂਗਾ, ਏਡੀ ਸ਼ੌਕੀ ਰਹਿੰਦੀ ਨਹੀਂ। ਜਿਹਦਾ ਸ਼ੇਰ ਹੈ ਫਿਰ ਉਹਦਾ ਨਾਮ ਹੀ ਲਓ। ਇਹ ਭਾਵੇਂ ਦਾ ਸ਼ੇਰ ਸੱਚੀ। थैंक यू सो मच, बहुत शुक्रिया, बहुत शुक्रिया।